ਥੋੜੇ ਜਿਹੇ ਅੰਦਰ ਰੱਖ ਵਿਚਾਰੇ ਥੋੜੀ ਛੱਡ ਕੇ ਲਊ ਆ ਕੀ ਹੋ ਗਿਆ ਕੀ ਹੋ ਗਿਆ ਡਰ ਗਿਆ ਸਾਜੀ ਇਹਨੂੰ ਵੀ ਉਹਨਾਂ ਨੇ ਰੱਖ ਲਿਆ ਬਾਦਸ਼ਾਹ ਦੇ ਪਿੱਛੇ ਨਹੀਂ ਉਹ ਪੱਖੀ ਜੀ ਹਵਾ ਮਾਰਦੇ ਇਹ ਇੰਨੀ ਸਪੀਡ ਨਾਲ ਮਾਰਨ ਦੇ ਉਹਨੇ ਭਾਈ ਚੀਜ਼ਾਂ ਤੇ ਹੱਥ ਰੱਖੇ ਇਹਨੂੰ ਕਹਿੰਦੇ ਉਹਨੇ ਨਾਲ ਦੀ ਕੁਰਸੀ ਦਾ ਡੰਡਾ ਫੜਿਆ ਕਈ ਮਾਈਆਂ ਉਸਤਾਦ ਜੀ ਡਾਕਟਰ ਕੋਲ ਜਾ ਕੇ ਨਾ ਆਪਣੀ ਬਿਮਾਰੀ ਦੱਸਣੀ ਐਵੇਂ ਕਈ ਆ ਜਿਹੜੀ ਦਵਾਈ ਸਰਬਰ ਲੈ ਕੇ ਨਾ ਉਹ ਦੇਣੀ ਹੈ ਮੈਨੂੰ ਸਰਬਰ ਪਤਾ ਨਹੀਂ ਇੱਕ ਬੰਦੇ ਨੇ ਕਿਹਾ ਯਾਰ ਪੈਰਾਸੀਟਾਮੋਲ ਦਾ ਪਤਾ ਦੇ ਦੇ ਤੇ ਪਤਾ ਲੈ ਕੇ ਉੱਤੇ ਚੂਨਾ ਲਾਉਂਦੇ अस्सलाम वालेकुम नाज़रीन टी टाइम में खुश आमदीद ओहो ਧਾਗਾ ਸੀ कोट ਹਾਂਜੀ ਹਾਂ ਅੱਛਾ ਇਹਨੇ ਵਿੱਚ ਕੱਲ ਵਾਲੇ ਸ਼ੋਅ ਜਿਹਨੂੰ ਕਿਹਾ ਸੀ ਨਾ ਬੋਲਿਆ ਨਹੀਂ ਤੇ ਅੱਜ ਫੌਰਨ ਧਾਗਾ ਸੀ ਉਹਨੇ ਪਹਿਲੇ ਆਪਣਾ ਆਡੀਓ ਪੂਰਾ ਤਾਜੀ ਤੁਸੀਂ ਦਿੰਦੇ ਹੀ ਨਹੀਂ ਜਗ੍ਹਾ ਹੀ ਨਹੀਂ ਅੱਲਾ ਦੀ ਕਸਮੇ ਪਤਾ ਨਹੀਂ ਕਿੱਧਰ ਦਾ ਕਿੱਧਰ ਨੂੰ ਸ਼ੋਅ ਨੂੰ ਲੈ ਜਾਂਦੇ ਮੈਨੂੰ ਸਮਝ ਹੀ ਨਹੀਂ ਆਉਂਦੀ ਚਲੋ ਸ਼ੁਕਰ ਹੈ ਮਾਲਕ ਦਾ ਸਮਝ ਆ ਅੱਛਾ ਇਹ ਜਿਹੜਾ ਇੰਜ ਕਰਦਾ ਇਹ ਹਵਾ ਦੀ ਵਜ੍ਹਾ ਤੋਂ ਕਰਦਾ ਹੈ ਵਜ਼ਨ ਦੀ ਵਜ੍ਹਾ ਤੋਂ ਕਰਦਾ ਹੈ ਜਾਂ ਕਿਉਂ ਕਰਦਾ ਹੈ ਸਟਾਈਲ ਆ ਇਹ ਜਿਸ ਆਦਤ ਬਣੀ ਇਹਦਾ ਜਿਹੜਾ ਰੀੜ ਦਾ ਸਪਰਿੰਗ ਹੈ ਨਾ ਸਾਜੀ ਉਹ ਜ਼ਰਾ ਕਰ ਢਿੱਲਾ ਹੋਇਆ ਇਸ ਤਰ੍ਹਾਂ ਹੋ ਜਾਂਦਾ ਇਸ ਕਰਕੇ ਇੱਕ ਮੁੰਡਾ ਮੈਨੂੰ ਕਹਿੰਦਾ ਇਹਨੂੰ ਬੰਨ ਦੋ ਇਹਦੇ ਹੱਥ ਬੰਨ ਦੋ ਕੱਖ ਵੀ ਨਹੀਂ ਇਹ ਆਟਸ ਸਹੀ ਕਹਿੰਦਾ ਹਾਂਜੀ ਤਾਜੀ ਉਹ ਚਾਚਾ ਉਹੀ ਦਾ ਆ ਵੇਖਿਓ ਮੇਰੇ ਕੋਲ ਗੱਲਾਂ ਨਹੀਂ ਹੁੰਦੀਆਂ ਚੱਲ ਜੁਗਤ ਮਾਰੇ ਨੂੰ ਓਏ ਓਏ ਪੁਰਾਣੀ ਕੋਣੀ ਹੁੰਦੀ ਹੈ ਪੁਰਾਣੀ ਕੋਣੀ ਉਸਤਾਦ ਜੀ ਆਸਤਾ ਆਸਤਾ ਹੱਥ ਬੰਨੇ ਹੁੰਦੇ ਸਾਜੀ ਦੇ ਹੱਥ ਚੜਦੇ ਸਾਜੀ ਸਭ ਤੋਂ ਪਹਿਲੇ ਇੱਕ ਮਾਨਤ ਤੁਹਾਡੀ ਮੇਰੇ ਕੋਲ ਸੀ ਕੱਲ ਦੀ ਅਸੀਂ ਜਾਨੀ ਕਿ ਜਿਹੜਾ ਸ਼ੋਅ ਕਰ ਰਹੇ ਸੀ ਉਹਦੇ ਵਿੱਚ ਇੱਕ ਗੈਸਟ ਆਏ ਸਾਡੇ ਬੜੇ ਪਿਆਰ ਵਾਲੇ ਫੈਸਲਾਬਾਦ ਦੇ ਬੜੇ ਅੱਛੇ ਆਰਟਿਸਟ ਸ਼ਾਇਰ ਸੀ ਸ਼ੋਅ ਤੋਂ ਬਾਅਦ ਨਾ ਅਸੀਂ ਅੰਦਰ ਬਹਿ ਕੇ ਕਮਰੇ 'ਚ ਉਹਨਾਂ ਨੇ ਕਿਹਾ ਜੀ ਮੈਂ ਇੱਕ ਟੀਵੀ ਚੈਨਲ ਤੇ ਗਿਆ ਤੇ ਪਹਿਲੇ ਨਾ ਰਾਤੀ ਇਹਦੀ ਵੀਡੀਓ ਬਣਾਉਣ ਲੱਗਾ ਸੀ ਜਦੋਂ ਉਹਨਾਂ ਨੇ ਗੱਲ ਕੀਤੀ ਨਾ ਤੇ ਮੈਂ ਉਦੋਂ ਫਿਰ ਮੈਂ ਕਿਹਾ ਉਦੋਂ ਘੱਟ ਦੇਖਦੇ ਨੇ ਲੋਕ ਜਦੋਂ ਕੋਈ ਨਾਰਮਲ ਹੋਵੇ ਨਾ ਤੇ ਟੀ ਟਾਈਮ ਦੇਖਦੇ ਨੇ ਤੇ ਟੀ ਟਾਈਮ ਸਹੀ ਪਤਾ ਲੱਗੇਗਾ ਅਹਿਮਦ ਸਈਦ ਸਾਹਿਬ ਉਹਨਾਂ ਦਾ ਨਾਮ ਸੀ ਸ਼ਾਇਦ ਜਿਹੜੇ ਰਾਤੀ ਆਏ ਸੀ ਆਪਣੇ ਉਹਨਾਂ ਨੇ ਕਿਹਾ ਜੀ ਮੈਂ ਟੀਵੀ ਚੈਨਲ ਤੇ ਗਿਆ ਮੈਨੂੰ ਉਹਨਾਂ ਨੇ ਐਜ਼ ਏ ਗੈਸਟ ਬੁਲਾਇਆ ਤੇ ਮੈਂ ਗਿਆ ਤੇ ਉੱਥੇ ਇਹ ਨਹੀਂ ਗੱਲ ਹੋਈ ਕਿ ਵੀ ਮਤਲਬ ਤੁਹਾਡੀ ਗੱਲ ਹੋਈ ਤੇ ਇਹ ਨਹੀਂ ਹੋਈ ਵੀ ਜੀ ਉਹ ਕੰਮ ਬਹੁਤ ਅੱਛਾ ਕਰਦਾ ਤੇ ਇਹ ਤੇ ਉਹ ਤੇ ਜੀ ਉਹ ਫਨੀ ਤੇ ਨਵਾਂ ਇੰਝ ਦੀ ਕੋਈ ਨਹੀਂ ਉੱਥੇ ਡਿਸਕਸ ਹੀ ਹੋ ਰਹੀ ਸੀ ਯਾਰ ਇੰਨੇ ਕਮੈਂਟਸ ਉਹਨੂੰ ਜਿਹੜੇ ਆਉਂਦੇ ਨੇ ਥੱਲੇ ਇਹ ਕੀ ਰੌਲਾ ਵਾ ਆਪ ਕਰਾਉਂਦਾ ਉਹ ਆਪ ਕਰਦਾ ਯਾਨੀ ਥੱਲੇ ਉਹਦੇ ਕਮੈਂਟਸਾਂ ਦੇ ਵਿੱਚ ਇੰਝ ਲੱਗਾ ਹੁੰਦਾ ਜਿਵੇਂ ਨਾ ਇੱਕ ਇੰਨਾ ਜ਼ਿਆਦਾ ਮਤਲਬ ਕਿਸੇ ਵੀ ਯੂਟਿਊਬਰਸ ਦਾ ਜਾਂ ਆਰਟਿਸਟ ਦਾ ਆਪਸ ਦੇ ਵਿੱਚ ਇਹਨਾਂ ਲਿੰਕ ਔਰ ਇੰਨੀ ਗੱਲਬਾਤ ਔਰ ਨਿੱਕੀ ਨਿੱਕੀ ਗੱਲ ਤੇ ਮਤਲਬ ਹਰ ਬੰਦੇ ਨੇ ਉਹ ਕੀਤਾ ਹੁੰਦਾ ਸਿਸਟਮ ਤੇ ਉਹਨਾਂ ਨੇ ਕਿਹਾ ਜੀ ਇਹ ਡਿਸਕਸ ਹੋਈ ਹੈ ਕਿ ਯਾਰ ਉਹਦੇ ਜਿਹੜੇ ਸ਼ੋਅ ਦੇ ਥੱਲੇ ਕਮੈਂਟਸ ਆਉਂਦੇ ਨੇ ਨਾ ਉਹਦੀ ਹਰ ਗੱਲ ਤੇ ਹਰ ਬੰਦੇ ਦੀ ਹਰ ਦੇ ਕੋਈ ਨਾ ਕੋਈ ਜ਼ਿਕਰ ਹੋਇਆ ਹੁੰਦਾ ਇਹਨੇ ਕੋਈ ਗੱਲ ਕੀਤੀ ਉਹਦਾ ਇਹਨੇ ਕੋਈ ਸ਼ਰਟ ਪਾਈ ਉਹਨਾਂ ਕੋਈ ਚੀਜ਼ ਇੱਥੇ ਪਈ ਉਹਦਾ ਯਾਨੀ ਇੰਨਾ ਉਹਨੂੰ ਮਤਲਬ ਕਰੋੜ ਕੇ ਵੇਖਦੇ ਨੇ ਔਰ ਕਮੈਂਟਸ ਦੀ ਜਿਹੜੀ ਉਹਦੀ ਕੁਆਂਟੀਟੀ ਹੈ ਮਤਲਬ ਸਾਡੇ ਇੱਕ ਟੀ ਟਾਈਮ ਦੀ 700 800 1000 ਵੀ ਹੁੰਦੀ ਹੈ ਅਗਰ ਮੈਂ ਕਹਿੰਦਾ ਵੀ ਚਲੋ ਆ ਕਮੈਂਟ ਸਿੱਧਾ ਕਰੋ ਤੇ 2-2000 ਵੀ ਹੋ ਜਾਂਦੀ ਹੈ ਤੇ ਮੈਨੂੰ ਫਿਰ ਉਹੀ ਦੌਰਾ ਪੈ ਗਿਆ ਕਾਹਦਾ ਮੈਨੂੰ ਪਿਆਰ ਆਉਣ ਲੱਗ ਪਿਆ ਫਿਰ ਇਹਨਾਂ ਦੇ ਮੈਂ ਫਿਰ ਇਹਨਾਂ ਨੂੰ ਕਿਹਾ ਮੈਂ ਕਿਹਾ ਯਾਰ ਅਸਲ ਦੇ ਵਿੱਚ ਨਾ ਅੱਜ ਤੱਕ ਅਸੀਂ ਵੀ ਤੁਸੀਂ ਦੇਖੋ ਕਦੀ ਕਿਸੇ ਨੇ ਬੜੇ ਵੱਡੇ ਆਰਟਿਸਟ ਹੋਏ ਨੇ ਸੋਸ਼ਲ ਮੀਡੀਆ ਤੇ ਚਲੋ ਉਦੋਂ ਤੁਸੀਂ ਕਹਿ ਲਓ ਵੀ ਤੁਹਾਡੀ ਆਪਸ 'ਚ ਰਸਾਈ ਨਹੀਂ ਸੀ ਵੀ ਆਰਟਿਸਟ ਦੀ ਤੇ ਵੀਵਰਸ ਦਾ ਕੋਈ ਕਮਿਊਨੀਕੇਸ਼ਨ ਦਾ ਕੋਈ ਸੋਰਸ ਨਹੀਂ ਸੀ ਠੀਕ ਹੈ ਜੀ ਤੇ ਹੁਣ ਸੋਰਸ ਹੈਗਾ ਲੇਕਿਨ ਹੁਣ ਵੀ 2-4-5 ਸਾਲ ਤੋਂ ਸੋਰਸ ਬਣ ਗਿਆ ਨਾ ਹਾਲੇ ਤੱਕ ਵੀ ਕਿਸੇ ਆਰਟਿਸਟ ਨੇ ਆਪਣੀ ਆਡੀਅנס ਨੂੰ ਇੰਨਾ ਆਪਣੇ ਨਾਲ ਮਤਲਬ ਨਹੀਂ ਜੋੜਿਆ ਮੈਂ ਉਹਨਾਂ ਨੂੰ ਕਿਹਾ ਸਾਰੀ ਦੀ ਵਜ੍ਹਾ ਇਹ ਆ ਕਿ ਉਹ ਜਦੋਂ ਹਰ ਗੱਲ ਹੀ ਉਹਨਾਂ ਨੂੰ ਦੱਸੀ ਜਾਣੀ ਹੈ ਤੇ ਉਹਨਾਂ ਨੇ ਤੇ ਕਰਨਾ ਹੀ ਆ ਸਹੀ ਗੱਲ ਇਹ ਤੇ ਤੁਸੀਂ ਕਿਸੇ ਵੀ ਬੰਦੇ ਨੂੰ ਗੱਲ ਕਰੋ ਉਹਨੇ ਕੋਈ ਕਰਨਾ ਹੀ ਕਰਨਾ ਤੇ ਇਹ ਰੌਲਾ ਹੈ ਉਸਤਾਦ ਜੀ ਅਸਲ 'ਚ ਇਹਨਾਂ ਦੀ ਅਹਿਮੀਅਤ ਨਾ ਇਹਨਾਂ ਨੂੰ ਕਿਸੇ ਨੇ ਦੱਸੀ ਨਹੀਂ ਅਜੇ ਤੱਕ ਇਹਨਾਂ ਨੂੰ ਉਹੀ ਸਮਝਿਆ ਵਾ ਕਿ ਵੀ ਫੈਨ ਮੈਂ ਤੁਹਾਨੂੰ ਸਹੀ ਦੱਸਾਂ ਕਿ ਵੀ ਫੈਨ ਨੇ ਚਾਹੁਣ ਵਾਲੇ ਨੇ ਬਸ ਠੀਕ ਆ ਮਤਲਬ ਇਹਨਾਂ ਦੀ ਜਿਹੜੀ ਜੈਨੂਇਨ ਅਹਿਮੀਅਤ ਨਾ ਉਹ ਕਿਸੇ ਨੇ ਨਹੀਂ ਦੱਸੀ ਇਹਨਾਂ ਨੂੰ ਅਸੀਂ ਥੋੜੀ ਮੈਂ ਹਰ ਸ਼ੋਅ 'ਚ ਕਹਿੰਦਾ ਨਹੀਂ ਕਿ ਯਾਰ ਤੁਸੀਂ ਬੜੇ ਵੱਡੇ ਜ਼ਰਫ ਦੇ ਮਾਲਕ ਹੋ ਕੀ ਕਹਿੰਦਾ ਹੁੰਦਾ ਮੈਂ ਦੁਬਈ ਵੀ ਮੈਂ ਕਿਹਾ ਸੀ ਹਾਂ ਮੈਂ ਕਿਹਾ ਤੁਸੀਂ ਏਡੇ ਵੱਡੇ ਜ਼ਰਫ ਦੇ ਮਾਲਕ ਹੋ ਤੁਸੀਂ ਆਪ ਆਰਟਿਸਟ ਬਣਾਉਂਦੇ ਹੋ ਤੇ ਫਿਰ ਆਪ ਹੀ ਉਹਦੇ ਫੈਨ ਹੋ ਜਾਂਦੇ ਕੀ ਬਾਤ ਸਮਝ ਆ ਰਹੀ ਨਾ ਗੱਲ ਦੀ ਇਹ ਜੈਨੂਇਨ ਗੱਲ ਆ
ਇੱਕ ਜਗ੍ਹਾ ਤੇ ਇਹਦਾ ਵੀ ਜ਼ਿਕਰ ਹੋਇਆ ਵਾ, ਉਹਨਾਂ ਕਿਹਾ ਯਾਰ ਇਹਨਾਂ 5 ਜਣਾਂ 'ਚ ਇਹਦੀ ਆਵਾਜ਼ ਮਿਊਟ ਕਿੱਦਾਂ ਕਰਨੀ ਉਹਦਾ ਤਰੀਕਾ ਲੱਭੋ। ਉਹ ਮੈਂ 5.1 ਰਿਕਾਰਡਿੰਗ ਸ਼ੁਰੂ ਕਰਦਾ 5.1 1 2 3 4 5 5.1 ਸਪੀਕਰ ਹੀ ਸੁਣੋਗੇ ਨਾ ਸਾਰੇ ਦੀ ਕੱਲੀ ਕੱਲੀ ਆਏਗੀ। ਜਿੱਥੇ ਮਿੱਠੇ ਵਾਲਾ ਹੋਵੇ ਨਾ 3 ਨੰਬਰ 4 ਨੰਬਰ ਉਹਨੂੰ ਮਿਊਟ ਕਰ ਦਿਓ, ਇਹ ਮਿਊਟ ਹੋ ਜਾਏਗਾ। ਅੱਛਾ ਕੈਸੀ ਗੱਲ। ਔਰ ਤੁਹਾਨੂੰ ਮੈਂ ਇੱਕ ਸੌਫਟਵੇਅਰ ਵੀ ਦਿਆਂਗਾ ਕਰੋਪ ਕਰਨ ਵਾਲਾ। ਉਹਦੇ ਉੱਤੇ ਨਾ ਇੱਕ ਉਹ ਟਿੱਕੀ ਜੀ ਇੰਜ ਬਣ ਜਾਏਗੀ, ਉਹ ਤੁਸੀਂ ਮੋਬਾਈਲ ਤੇ ਦੇਖਦੇ ਨਾ ਉਹ ਟਿੱਕੀ ਜੀ ਜਿਹੜਾ ਆਟ ਨਹੀਂ ਚੰਗਾ ਤਾਂ ਉੱਤੇ ਰੱਖ ਦੇਣੀ, ਉੱਥੇ ਉਹ ਟਿੱਕੀ ਆਈ ਰਹੇਗੀ ਤੇ ਉਹਨੂੰ ਮਿਊਟ ਕਰ ਦੇਣਾ, ਉਹ ਖਾਲੀ ਹੋ ਜਾਏਗਾ, ਨੱਥੀ ਹੋ ਜਾਏਗਾ। ਤੇ ਉਹ ਸੌਫਟਵੇਅਰ ਦੇ ਭਰਾ ਲੱਭਣ ਡੇ ਕਹਿੰਦੇ ਫੈਮਿਲੀ 'ਚ ਕਰੋਪ ਕਰਨਾ, ਫੈਮਿਲੀ ਚੋਂ ਕਰੋਪ ਕਰਨਾ। ਵਾਹ ਵਾਹ ਕਿਆ ਕਹਿੰਦੇ ਅੱਜ ਪੂਰਾ ਰਜਨੀਕਾਂਤ ਬਣਿਆ, ਸਾਫਾ ਵੀ ਲਪੇਟਿਆ ਵਾ, ਕਈ ਵਾਰ ਲਾਈਆਂ ਵਾ। ਜੁਮਾ ਪੜਿਆ ਅੱਜ ਫਾਰਮ 'ਚ ਲੱਗਣ ਦੇ ਮੈਨੂੰ। ਜੁਮਨ ਪ੍ਰੋਮੋ ਦੇਖਿਆ ਤੁਸੀਂ 4 ਫਰਵਰੀ ਉਹ ਯਾਰ ਸਵਾਲ ਕੈਸਾ ਹੈ ਬਹੁਤ ਅੱਛਾ। ਹੁਣ ਥੱਲੇ ਲੋਕੀ ਕਹਿ ਰਹੇ ਨੇ ਲੋ ਜੀ ਜਾਨੀ ਸਾਹਿਬ ਹੈ ਕਿ ਦੋਗਲੀ ਪੁਲਿਸ ਸੀ, ਕੁਝ ਦਿਨ ਪਹਿਲੇ ਤੁਸੀਂ ਸ਼ੋਅ ਕੀਤਾ ਤੇ ਹੁਣ ਤੁਸੀਂ ਆਪ ਹੀ ਇਦਾਂ। ਸਰ ਮੈਂ ਕੱਲ ਵਾਲੇ ਟੀ ਟਾਈਮ 'ਚ ਕਹਿਤਾ ਸੀ ਕਿ ਸਰ ਇੱਕ ਜੌਬ ਆ, ਇੱਕ ਮੇਰੀ ਪਰਸਨਲ ਸਿਲਸਿਲਾ। ਮੈਂ ਉਹਨਾਂ ਨੂੰ ਨਾ ਕਰਤੀ ਸੀ, ਮੇਰੇ ਕੋਲ ਮੈਸੇਜ ਪਿਆ, ਮੈਂ ਉਹਨਾਂ ਨੂੰ ਕਿਹਾ ਸੀ ਜੀ ਮੈਂ ਨਹੀਂ ਕਰਨਾ, ਮੇਰੇ ਕੋਲ ਮਿਊਜ਼ਿਕ ਦੇ ਨਾਲ ਮਜ਼ਾਕ ਨਹੀਂ ਹੁੰਦਾ ਇਸ ਤਰ੍ਹਾਂ। ਤੇ ਉਹਨਾਂ ਨੇ ਕਿਹਾ ਸਰ ਤੁਸੀਂ ਇਹ ਬਿਜ਼ਨਸ ਆ, ਤੁਸੀਂ ਸਾਨੂੰ ਸ਼ੋਅ ਦਿੰਦੇ ਹੋ, ਅਸੀਂ ਤੁਹਾਨੂੰ ਉਹਦਾ ਪੇ ਕਰਦੇ ਆ, ਇਹਦੇ 'ਚ ਤੁਹਾਡੇ ਜਜ਼ਬਾਤ ਜਿਹੜੇ ਤੁਸੀਂ ਆਪਣੇ ਤੱਕ ਰੱਖੋ। ਤੁਸੀਂ ਆਪਣੇ ਸ਼ੋਅ 'ਚ ਆਪਣੇ ਟੀ ਟਾਈਮ 'ਚ ਆਪਣੇ ਤੋਂ ਨਾ ਬੁਲਾਣਾ ਤੇ ਲੇਕਿਨ ਇਹ ਹੈ ਕਿ ਇਹ ਤੁਹਾਡੀ ਜੌਬ ਆ। ਤੇ ਇਹ ਮੈਂ ਕੱਲ ਕਲੀਅਰ ਕਰ ਦਿੱਤਾ ਸੀ। ਔਰ ਵੈਸੇ ਵੀ ਅਸੀਂ ਉਹਨਾਂ ਨਾਲ ਵੀ ਮਾਜ਼ਰਤ ਕੀਤੀ ਸੀ, ਮਤਲਬ ਇਹ ਤੇ ਲੇਕਿਨ ਇਹ ਹੈ ਕਿ ਯਾਰ ਜਦੋਂ ਮੈਂ ਤੁਹਾਨੂੰ ਕੱਲ ਦੇ ਸ਼ੋਅ ਸਾਰਾ ਕੁਝ ਦੱਸ ਦਿੱਤਾ ਸੀ, ਹਰ ਗੱਲ ਓਕੇ ਹੋ ਗਿਆ। ਤੇ ਦੂਸਰੀ ਗੱਲ ਇਹ ਹੈ, ਮੈਂ ਉਹੀ ਗੱਲ ਕਰਨ ਡਿਆ ਸੀ। ਅੱਛਾ ਕਿਸੇ ਟਾਈਮ ਮੇਰੀ ਤਬੀਅਤ 'ਚ ਨਾ ਮੇਰੀ ਨਾ ਇਹ ਉਹ ਤਬੀਅਤ ਹੁੰਦੀ ਆ ਉਹਦੀ ਰਾਤੀ ਸ਼ੇਖ ਕਾਸਮ ਮੇਰਾ ਇੰਟਰਵਿਊ ਕਰਨ ਬਹਿ ਗਿਆ ਤੇ ਮੇਰੀ ਤਬੀਅਤ ਠੰਡੀ ਸੀ। ਯਾਰ ਉਹ ਕਿਸ ਤਰ੍ਹਾਂ ਦਾ ਬੰਦਾ ਵਾ, ਉਹਦੇ ਨਹੀਂ कैसे अब उन्हें एक गल कही कि दुबई पक्का आप दुबई पक्का चले गए हैं या आप अभी वैसे ही गए? तो उन्होंने कह रहा नहीं आप पक्का चले गए हैं। अच्छा मैं क्या की कहता पक्का यार मैं फिर नाल ऐ करदा नाल मैं उधर वेखी जा रहा यार की करन दिया वा। ਓਏ ਅਜੀਬ ਉਹਦਾ ਸਿਸਟਮ ਆ ਯਾਰ। ਮੈਂ ਕੈਮਰੇ ਦੀ ਬੈਕ ਸਾਈਡ ਤੇ ਖੜਾ ਜਦੋਂ ਸਵਾਲ ਕੀਤਾ ਉਸਤਾਦ ਜੀ ਤੋਂ, ਏਦਾਂ ਵੀ ਕਰ ਜਾ ਐ ਕਰੀ ਜਾ। ਮੈਂ ਕਿਹਾ ਉਸਤਾਦ ਜੀ ਨੇ ਥੱਪੜ ਮਾਰ ਦੇਣਾ। ਆਹੋ ਨਹੀਂ ਉਹ ਕਾਸਮ ਸ਼ਾਹ ਸਾਹਿਬ ਦਾ ਕਾਸਮ ਸ਼ੇਖ ਨਹੀਂ ਉਹਦਾ ਮਾਸ਼ਾਅੱਲਾ ਸ਼ੋਅ ਅਸੀਂ ਇਹਨੂੰ ਮਸ਼ਵਰਾ ਦਿੱਤਾ ਸੀ ਨਾ, ਯਾਦ ਕਰੋ। ਤੇ ਉਹ ਮਤਲਬ ਆਪਾਂ ਸਾਰਿਆਂ ਨੇ ਉਹਨੂੰ ਕਿਹਾ ਸੀ ਕਿ ਤੁਸੀਂ ਨਾ ਫੈਸਲਾਬਾਦ ਦੇ ਵਿੱਚ ਕਰੋ ਸ਼ੋਅ ਚੈਲੰਜ। ਤੇ ਉਹਨੇ 2-3 ਸ਼ੋਅ ਕੀਤੇ, ਉਹਦੇ ਬੜੇ ਅੱਛੇ ਗਏ। ਹਾਂਜੀ ਫਿਰ ਉਹ ਹੁਣ ਆਇਆ ਤੇ ਉਹਨੇ ਆ ਕੇ ਆਪੇ ਹੀ ਕੋਈ 4-5 ਸ਼ੋਅ ਕੀਤੇ ਨੇ, ਇੱਕ ਮੇਰੇ ਨਾਲ ਕੀਤਾ। ਤੇ ਉਹ ਸਾਜੀ ਜਿਹਨੇ ਕਰਨਾ ਹੁੰਦਾ ਨਾ ਉਹਨੇ ਤੁਰ ਪੈਣਾ ਹੁੰਦਾ। ਹੁਣ ਮੈਂ ਮੁਦੱਸਰ ਨੂੰ ਚੈਨਲ ਬਣਾ ਕੇ ਦਿੱਤਾ, ਮਾਸ਼ਾਅੱਲਾ ਉਹ ਵੀ ਨਹੀਂ ਮੈਨੂੰ ਪੁੱਛਦਾ। ਉਹਨੂੰ ਸਟਾਰਟ ਦੱਸਿਆ, ਉਹਨੂੰ ਮੈਂ ਸਵੇਰੇ ਫੋਨ ਕੀਤਾ ਅੱਜ, ਮੈਂ ਕਿਹਾ ਯਾਰ ਮੈਨੂੰ ਨੀਂਦ ਦੀ ਗੋਲੀ ਚਾਹੀਦੀ, ਮੈਨੂੰ ਨੀਂਦ ਨਹੀਂ ਆ ਰਹੀ। ਤੇ 7:30-8 ਵਜੇ ਕਹਿੰਦਾ ਸਾਜੀ ਮੈਂ ਤਾਂ ਸ਼ੋਅ ਕਰਨ ਜਾ ਰਿਹਾ। ਮੈਂ ਕਿਹਾ ਤੂੰ ਕਿਹੜਾ ਇਸ ਟਾਈਮ ਸ਼ੋਅ ਕਰਨ ਜਾ ਰਿਹਾ? ਕਹਿੰਦਾ ਮੈਂ ਤਾਂ ਮਿੱਠਾ ਸ਼ੋਅ ਕਰਨ ਜਾ ਰਿਹਾ ਸੀ, ਪਤਾ ਨਹੀਂ ਕਿਹੜੇ ਪਿੰਡ 'ਚ। ਤੇ ਸਰ ਜਿਹਨੇ ਕਰਨਾ ਨਾ ਉਹਨੇ ਉਹ ਫਿਰ ਤੁਰ ਪੈਂਦਾ। ਹਾਂ ਸਹੀ ਉਸਤਾਦ ਜੀ ਕਾਸਮ 2 ਦਿਨ ਰਿਹਾ ਇੱਥੇ ਤੇ ਮੈਂ ਤੇ ਪਛਲਵਾਨ ਹੋਣੇ। ਮੈਂ ਕਿਹਾ ਕਾਸਮ ਸਾਹਿਬ ਚੱਲੇ? ਹਾਂ ਚੱਲੇ। ਮੈਂ ਕਿਹਾ ਯਾਰ ਕਿੱਦਾਂ ਰਵਾਂਗੇ ਅਸੀਂ, ਸਾਡਾ ਦਿਲ ਲੱਗਣਾ ਹੋ ਜਾਏਗਾ, ਮੈਂ ਜਲਦੀ ਆ ਜਾਊਂਗਾ। ਮੈਂ ਕਿਹਾ ਚੇਦਾ ਕਰਨ ਡਏ ਆ ਤੇ ਆ ਹੀ ਨਾ ਜਾਈ। ਮੈਨੂੰ ਪੁੱਛਦਾ ਯਾਸੀਨ ਆਇਆ, ਮੈਂ ਕਿਹਾ ਕਿਹੜਾ ਯਾਸੀਨ? ਸਲਮਾਨ। ਉਹ ਯਾਸੀਨ ਨਹੀਂ ਜਦੋਂ ਇੰਟਰਵਿਊ ਕਰਦਾ ਨਾ ਉਹਦੇ ਹੱਥ ਵੇਖਣ ਵਾਲੇ ਨਿਆਣੇ ਐ ਬਹੁਤ ਕਰਦੇ ਸਰ। ਆਹੋ ਸਾਜੀ ਅਸੀਂ ਵੀ ਕਿਤੇ ਬਾਹਰ ਜਾ ਕੇ ਨਾ ਧੁੱਪੇ ਬਹਿ ਕੇ ਸ਼ੋਅ ਕਰਿਆ ਕਰੀਏ। ਉਸਤਾਦ ਜੀ ਗੱਲ ਇਹ ਆ ਕਿ ਅੱਲਾ ਖੈਰ ਕਰੇ, ਮੈਂ ਤੁਹਾਨੂੰ ਹੁਣ ਸਹੀ ਦੱਸਾਂ ਭਾਜਨ। ਗੱਲ ਇਹ ਨਾਜ਼ਰੀਨ ਸੁਣ ਲਓ ਤੁਸੀਂ ਵੀ, ਈਮੇਲ ਕਰ ਦੇਣਾ, ਈਮੇਲ ਦੱਸ ਮੇਰਾ MR ਸੁਜਾਨ ਥੱਲੇ ਲਿਖ ਵੀ ਦੇਣਾ। ਸ਼ੋਅ ਕਹਤੇ ਕਹਿ ਤਾਂ ਸਹੀ, ਤੂੰ ਆਸਤੇ ਸਹੀ, ਹੁਣ ਤੈਨੂੰ ਮੈਂ ਦੱਸਦਾ ਪਤਾ। ਥੱਲੇ ਈਮੇਲ ਦੱਸ ਦੇਣਾ। ਇਹਦੇ ਤੇ ਜਿਹੜੀ ਕਮੇਟੀ ਅਸੀਂ ਪਾਈ ਸੀ ਨਾ ਭਾਈ ਉਹ ਮਕਾਨਾਂ ਵਾਸਤੇ, ਹਾਂਜੀ ਉਹ ਹੁਣ ਜਿਹੜੀ ਪਹਿਲੀ ਆਉਣੀ ਨਾ ਇੱਥੇ ਉਹ ਵਾਈਂਡ ਅਪ ਹੋ ਜਾਣੀ ਹੈ। ਅੱਲਾ ਦਾ ਸ਼ੁਕਰ, ਮਾਸ਼ਾਅੱਲਾ ਅੱਛੇ ਤਰੀਕੇ ਦੇ ਨਾਲ ਕੀ ਬਾਤ ਹੈ ਸਰ। ਵਾਈਂਡ ਅਪ ਹੋ ਗਈ, ਘਰ ਤੁਹਾਡੇ ਬਣ ਗਏ, ਸ਼ੁਕਰ ਅੱਲਾ। ਠੀਕ ਹੈ ਜੀ, ਹਾਂਜੀ ਸਾਰਾ ਹੋ ਗਿਆ ਨਿਜ਼ਾਮ। ਤੇ ਉਹ ਕਮੇਟੀ ਵੀ ਖਤਮ ਹੋ ਗਈ। ਹੁਣ ਸਭ ਤੋਂ ਪਹਿਲੇ ਉਹਨਾਂ ਦਾ ਬਹੁਤ ਸ਼ੁਕਰੀਆ, ਜਿਹੜੇ ਉਹ 12 ਲੋਕ ਸੀ, 12 ਨਹੀਂ 12 ਚੋਂ 9 ਲੋਕ ਸੀ, 9 ਲੋਕ ਸੀ। ਉਹਨਾਂ 9 ਲੋਕ ਦਾ ਬਹੁਤ ਬਹੁਤ ਸ਼ੁਕਰੀਆ, ਠੀਕ ਹੈ ਜੀ। ਹੁਣ ਅੱਗੋਂ ਇਹ ਜਿਹੜੀ ਤੂੰ ਗੱਲ ਕੀਤੀ ਨਾ, ਮੈਂ ਫੇਕ ਕਮੇਟੀ ਪਾ ਰਿਹਾ।
ਯਾਰ ਦੇਖੋ ਨਾ ਮੇਰੀ ਗੱਲ ਸਰ, ਮੇਰੀ ਗੱਲ ਸੁਣੋ। ਅੱਛਾ, ਇੰਡੀਆ ਦੇ ਵਿੱਚ ਨਾ ਕਮੇਟੀ ਦਾ ਨਹੀਂ ਉਹਨਾਂ ਨੂੰ ਪਤਾ ਕਿਹਨੂੰ ਕਹਿੰਦੇ ਆ, ਇੰਡੀਅਨਸ ਨੂੰ। ਮੈਂ ਉਹ ਪ੍ਰਾਂਤਿਕ ਆਇਆ ਨਾ, ਉਹਦੇ ਚੋਂ ਕੋਲਕਾਤਾ ਚੋਂ ਆਇਆ ਸੀ, ਪਤਾ ਨਹੀਂ ਉਹ प्रांतिक कोलकाता सर, कोलकाता तो आया प्रांतिक। मैं कहा भाई हम वो एक कमेटी डालते, कहता वो क्या होता है? उस्ताद जी बुर्ज खलीफा के थले ना एक असी साइड पे बैठे, मैं पौना घंटा उन्होंने समझाया, वो कहता नहीं इसका फायदा क्या है, वो ही खुद ही देने खुद ही ले लेने। मैं कहा यार खुद ही तू देना मतलब 100 रुपया देना महीने बाद, तेनू मिलना 2000 इकट्ठा, तेरे को काम आ जाएगा। कहता फिर मैंने देना तो है ही है ना। मैं कहा हाँ देना। ਉਹਨੂੰ ਉੱਥੇ ਪਤਾ ਹੀ ਨਹੀਂ ਕਮੇਟੀ ਹੁੰਦੀ ਕੀ ਹੈ। ਸ਼ਾਇਦ ਕਿਤੇ ਪੰਜਾਬ ਵਾਲੀ ਸਾਈਡ ਤੇ ਪਤਾ ਹੋਵੇ, ਕਿਉਂਕਿ ਪੰਜਾਬ 'ਚ ਪਤਾ ਹੋਏਗਾ ਲਾਜ਼ਮੀ, ਪੰਜਾਬ 'ਚ ਪਤਾ ਕਿ ਵੀ ਕਮੇਟੀ ਪਾ ਲਓ। ਉਧਰ ਨਹੀਂ ਸੀ ਪਤਾ ਉਹਨਾਂ ਨੂੰ। ਨਹੀਂ ਉਸਤਾਦ ਜੀ ਪਹਿਲੇ ਮਕਾਨ ਉਹ ਸਾਜੀ ਹੁਣ ਕਮੇਟੀ ਮੈਂ ਪਾਉਣੀ ਆ। ਮੇਰੀ ਗੱਲ ਸੁਣੋ, ਬੜੀ ਪ੍ਰੋਬਲਮ ਸਾਨੂੰ ਹੋਈ ਆ ਪਾਕਿਸਤਾਨ ਪੈਸੇ ਮੰਗਾਉਣ 'ਚ ਤੇ ਬਾਹਰ ਪੈਸੇ ਭੇਜਣ 'ਚ। ਬਹੁਤ ਲੋਕਾਂ ਨੂੰ ਮਤਲਬ ਉਹਨਾਂ ਦੇ ਵਿਚਾਰਿਆਂ ਦੇ ਕੰਮ ਵੀ ਨਹੀਂ ਆਏ ਪੈਸੇ। ਉਹਦੀ ਵਜ੍ਹਾ ਹੋਈ ਕਿ ਹੁਣ ਅਮਰੀਕਾ ਦੇ ਵਿੱਚ ਨੇ, ਆਸਟ੍ਰੇਲੀਆ ਦੇ ਵਿੱਚ ਨੇ, ਉਹ ਮੈਨੂੰ ਇੱਥੇ ਭੇਜਦੇ ਨੇ, ਇੱਥੋਂ ਮੈਂ ਇਕੱਠੀ ਕਰਕੇ ਜਾਂ ਕੁਛ ਕਰਕੇ ਤੇ ਮੈਂ ਉਹ ਬੜਾ ਸੀ। ਹੁਣ ਸਿਰਫ ਨਾ USA 'ਚ ਕਮੇਟੀ ਪਾਉਣੀ। ਇੱਥੇ ਦੀ ਨਹੀਂ, ਪਾਕਿਸਤਾਨ। ਚਲੋ ਪਾਕਿਸਤਾਨ ਦੇ ਅੰਦਰ ਹੀ ਹੈ ਨਾ, ਬਾਹਰ ਤਾਂ ਨਹੀਂ ਨਾ ਗਈ। USA 'ਚ ਕਮੇਟੀ ਪਾਉਣੀ ਹੈ, ਉੱਥੇ ਹੀ ਰਾਣਾ ਇਕੱਠਾ ਕਰੇਗਾ ਆਪਣਾ। ਅੱਛਾ ਜੀ। ਤੇ ਅਤੀਕ ਉੱਥੇ ਹੀ ਸੈਂਡ ਕਰ ਦੇਗਾ, ਜਿਹੜੀ ਮੇਰੀ ਹੋਏਗੀ ਮੈਨੂੰ ਸੈਂਡ ਕਰ ਦੇਗਾ। ਉਹਨੇ ਫਕੀਰ ਦੇ ਪਾ ਲੇਗਾ, ਅੱਧੇ ਮਸੀਤੇ ਦੇ ਦੇਗਾ, ਬਾਕੀ ਜਿਹੜੇ ਬੱਚੇ ਆਪਾਂ ਵੰਡ ਲਾਂਗੇ। ਕਮੇਟੀ USA ਪੈਣ ਦਈ ਨਾ, ਇਹ USA ਜਿਹੜੇ ਲੋਕ ਨੇ ਉਹਨਾਂ ਨੇ ਅਗਰ ਕਮੇਟੀ ਪਾਉਣੀ ਹੈ, ਸਾਰੋ ਮੈਨੂੰ ਇਸ ਤੇ ਈਮੇਲ ਕਰਨ, ਔਰ ਉੱਤੇ ਉਹਦੇ ਜਿਹੜਾ ਲਿਖਿਆ ਹੁੰਦਾ ਨਾ ਈਮੇਲ ਦਾ ਸਭ ਤੋਂ ਉੱਤੇ ਟਾਈਟਲ, ਉਹ ਲਿਖਣ committee.com ਫੋਰ ਕਮੇਟੀ ਸਬਜੈਕਟ ਦੇ ਵਿੱਚ। ਤੇ ਫਿਰ ਮੈਂ ਉਹ ਈਮੇਲ, ਕਿਉਂਕਿ ਬਹੁਤ ਸਾਰੀਆਂ ਈਮੇਲਸ ਹੁੰਦੀਆਂ ਨੇ, ਤਾਂ ਫਿਰ ਮੈਂ ਉਹ ਜਿਹੜੀਆਂ ਹੁੰਦੀਆਂ ਪੜ੍ਹ ਲੈਣ। ਵੈਸੇ ਵੀ ਮੈਂ ਪੜ੍ਹਦਾ ਹੁੰਦਾ ਸਾਰੀਆਂ, ਰਿਪਲਾਈ ਵੀ ਮੈਂ ਕਰਦਾ ਹੁੰਦਾ, ਲੇਕਿਨ ਕਦੀ ਕਦੀ ਕਮੇਟੀ ਵਾਲਾ ਫਿਰ ਮੈਂ ਜਲਦੀ ਪੜ੍ਹ ਲਾਂਗਾ। USA ਦੇ ਵਿੱਚ ਜਾਂ ਕੈਨੇਡਾ, USA ਜਾਂ ਜਿੱਥੇ ਮਤਲਬ ਇੱਕ ਦੂਜੇ ਨੂੰ ਤੁਸੀਂ ਈਜ਼ੀਲੀ ਭੇਜ ਲਓ, ਉਹ ਸਾਰੇ ਤੁਸੀਂ ਪਾਉਣਾ ਕਮੇਟੀ, ਵੱਡਾ ਨਿਜ਼ਾਮ ਕਰਨਾ। ਉਹ ਹੁਣ ਮੈਂ ਗੱਲ ਸ਼ੁਰੂ ਕੀਤੀ, ਤੂੰ ਕਿ ਬਾਹਰ ਜਾਇਆ ਕਰੀ ਕਿਤੇ, ਉਹਦੀ ਆਪਾਂ 2 4 5 ਚੀਜ਼ਾਂ ਲੈਣੀਆਂ ਨੇ। ਕੈਮਰੇ ਉਦਾਂ ਦੇ ਬਾਹਰ ਆਊਟਡੋਰ ਵਾਲੇ ਲੈਣੇ ਨੇ, ਲਾਈਟਿੰਗ ਉਸ ਤਰ੍ਹਾਂ ਦੀ ਲੈਣੀ ਹੈ, ਸਾਊਂਡ ਉਹ ਲੈਣੇ ਨੇ ਜਿਹੜੇ ਗੱਡੀ 'ਚ ਰੱਖੇ ਹੋਣ ਤੇ ਬਗੈਰ ਬੈਟਰੀਆਂ ਬੁਟਰੀਆਂ ਵਾਲੇ ਜਿੱਥੇ ਮਰਜ਼ੀ ਰੱਖ ਕੇ ਡਾੜਾ ਡਾੜਾ ਸ਼ੁਰੂ ਕਰ ਲਓ, ਠੀਕ ਹੈ ਨਾ। ਲਾਈਟ ਬਗੈਰ ਵਾਪਡਾ ਤੋਂ ਜਿੱਥੇ ਮਰਜ਼ੀ ਸ਼ੁਰੂ ਕਰ ਲਓ। ਫਿਰ ਇੱਕ ਵੈਨ ਲੈਣੀ ਕਮ ਅਜ਼ ਕਮ 10 ਬੰਦਿਆਂ ਲਈ, ਵੱਡੀ ਕੋਈ, ਜਿਹਦੇ 'ਚ ਸਾਡਾ ਪੂਰਾ ਸਮਾਨ, ਸਾਡਾ ਸਾਊਂਡ, ਸਾਡੇ ਮਤਲਬ ਨਿਜ਼ਾਮ ਅਸੀਂ ਸਾਰੇ, ਸਾਡੇ ਕੱਪੜੇ, ਸਾਡਾ ਅੰਦਰ ਸਿਸਟਮ, ਇੱਕ ਪੂਰਾ ਨਾ ਇੱਕ ਉਹ ਜਿਵੇਂ ਦੀ ਉਹ ਜੀ ਉਹ ਵੱਡੀ ਉਹ ਕੋਸਟਰ ਉਹਨੇ ਉਹ ਆਊ ਤੇ ਬਹੁਤ ਆਲਾ ਉਹਨੇ ਬਣਾਈ ਸੀ ਨਾ, ਮਤਲਬ ਨਾਰਮਲ ਇਦਾਂ ਦੀ ਕਿ ਜਿਸ 'ਚ ਸਪੇਸ ਹੋਵੇ, ਉਹ ਗੱਡੀ ਲਵਾਂਗੇ ਲਗਜ਼ਰੀ। ਸਾਜੀ ਜਦੋਂ ਆਪਾਂ ਕੁਜਰਾਂ ਵਾਲੇ ਗਏ ਸੀ, ਉਹ ਭਲਵਾਨਾਂ ਵਾਲਾ ਸ਼ੋਅ ਕੀਤਾ ਸੀ, ਉਹ ਕਿਹੜੀ ਸੀ ਗੱਡੀ ਵਾਲਾ? ਅਸੀਂ ਲਗਜ਼ਰੀ ਲਵਾਂਗੇ ਕਮ ਸੇ ਕਮ 70-80 ਲੱਖ ਵਾਲੀ। ਸਾਜੀ ਵਿਕ ਰਹੀ ਇੱਕ, ਉਹ ਵਿਕ ਰਿਹਾ, ਜਿਹੜੀ ਵਿਕ ਰਹੀ ਆ, ਜਿਹੜੀ ਉਹਦੇ ਕੋਲ ਵਿਕ ਰਹੀ ਆ, ਉਹ ਸਾਡੇ ਕੋਲ ਕੀ ਰਹਿਣੀ? ਯਾਰ ਵੱਡੀ ਗੱਲ, ਉਸਤਾਦ ਨੇ ਹਮੇਸ਼ਾ ਗੱਲ ਵੱਡੀ ਕੀਤੀ ਉਸਤਾਦ ਜੀ, ਬਹੁਤ ਅੱਛੇ। ਅੱਛਾ, ਉਹਨੇ ਕਿਹਾ ਇੱਕ ਬੰਦੇ ਦੇ ਨਾਲ ਮੁੱਤਾ ਕਹਿ ਤੁਰਿਆ ਜਾ ਰਿਹਾ ਹੁੰਦਾ ਨਾ, ਡੌਗ, ਤੇ ਪਾਲਤੂ ਹੁੰਦਾ ਕਿਸੇ ਦਾ, ਅੱਗੋਂ ਇੱਕ ਬੰਦਾ ਤੁਰਿਆ ਹੁੰਦਾ ਹੋਰ, ਉਹਨੂੰ ਕਰਦਾ, ਉਹਨੂੰ ਛੱਡ ਕੇ ਉਹਦੇ ਨਾਲ ਹੋ ਜਾਂਦਾ, ਉਹ ਘਰ ਜਾ ਕੇ ਉਹਦੇ ਦਿਮਾਗ 'ਚ ਗੋਲੀ ਮਾਰ ਦਿੰਦਾ ਠਾ। ਅੱਗੇ ਵੀ ਮੈਂ ਗੱਲ ਸੁਣਾਈ, ਉਹਦੀ ਬੁੱਢੀ ਕਹਿੰਦੀ ਇਹ ਕੀ ਕੀਤਾ ਇਹਨਾਂ ਨਸਲੀ ਕੁੱਤਾ? ਕਹਿੰਦਾ ਨਸਲੀ ਨਹੀਂ, ਇਹ ਅੱਜ ਉਹਨੂੰ ਛੱਡ ਕੇ ਇੰਨਾ ਆਇਆ ਨਾ, ਕੱਲ ਮੈਨੂੰ ਵੀ ਛੱਡ ਕੇ ਕਿਸੇ ਹੋਰ ਨਾਲ ਚੱਲਣਾ। ਤੇ ਜਿਹੜੀ ਚੀਜ਼ ਅੱਜ ਵਿਕ ਰਹੀ ਆ, ਮੇਰੇ ਕੋ ਆ ਕੇ ਵੀ ਵਿਕ ਜਾਣੀ ਆ। ਅਸੀਂ ਉਹ ਲੈਣੀ ਨਹੀਂ ਜਿਹੜੀ ਵਿਕਦੀ ਹੋਵੇ। ਲਗਜ਼ਰੀ ਆ, ਬੜੀ VIP ਆ, ਸਿਰਫ ਉਹ ਤੈਨੂੰ ਹੀ ਲਗਜ਼ਰੀ ਆ ਬਸ ਦੂਰੋਂ, ਉਹ ਦੂਰੋਂ ਇੰਦੀ ਲਗਜ਼ਰੀ ਹੁੰਦੀ ਆ। ਤਾਂ ਛੱਡ ਯਾਰ, ਆਪਣੀ ਬਣਾਵਾਂਗੇ ਉਸਤਾਦ ਜੀ। ਪਾਇਨ 80-90 ਲੱਖ ਵਾਲੀ ਗੱਡੀ ਲੈਣੀ ਇਨਸ਼ਾਅੱਲਾ ਤਾਲਾ। ਉਹਦੇ ਚ ਫਿਰ ਉਹਨੂੰ ਥੋੜਾ ਜਿਹਾ ਕਸਟਮਾਈਜ਼ ਕਰਵਾਵਾਂਗੇ, ਆਪਣੇ ਹਿਸਾਬ ਦੀਆਂ ਅੰਦਰ ਚੀਜ਼ਾਂ, ਛੋਟੀ ਫ੍ਰਿਜ, ਨਿਜ਼ਾਮ, ਬੈਟਰੀ ਰੱਖ ਕੇ 220 ਵੋਲਟ ਲਾ ਕੇ ਇਹ ਉਹ ਸਾਰਾ। ਉਹਦੇ ਚ ਕੋਈ ਥੋੜਾ ਜਿਹਾ ਖਾਣਾ ਛਾਣਾ ਗਰਮ ਕਰਨ ਵਾਸਤੇ ਪੂਰਾ ਨਿਜ਼ਾਮ ਬਣਾਵਾਂਗੇ। ਉਹਦੇ ਚ ਥੱਲੇ ਦਰੀਆਂ, ਅੰਦਰ ਪੂਰਾ ਸ਼ੋਅ ਕਰ ਲਓ ਬਹਿ ਕੇ, ਵੇਚੀ ਮੈਂ ਇੱਕ ਹਿਸਾਬ ਲਾ ਲਿਆ, ਵੇਚੀ ਪਿੱਛੇ ਸੁਲਤਾਨ ਰਹੀ ਸਾਹਿਬ ਦੀ ਫੋਟੋ ਵੱਡੀ ਬਣਾਵਾਂਗੇ, ਠੀਕ ਹੈ ਜੀ। ਔਰ ਉਸ ਤੋਂ ਬਾਅਦ ਫਿਰ ਅੰਦਰ ਕੈਮਰੇ ਉਦਾਂ ਦੇ, ਡਰੋਨ ਉਦਾਂ ਦਾ। ਪਾਇਨ ਇਹ ਅਸੀਂ ਕੋਈ 3-3.5 ਕਰੋੜ ਰੁਪਏ ਦਾ ਮੈਂ ਬਜਟ ਇਹਦਾ ਰੱਖਿਆ ਵਾ। ਸਹੀ ਮਾਸ਼ਾਅੱਲਾ। 2.5 ਤੋਂ 3 ਕਰੋੜ ਰੁਪਏ ਦਾ। 10,000 ਤੋਂ ਸ਼ੁਰੂ ਨਹੀਂ ਹੁੰਦੇ ਕਿ ਰੀਤ ਭਾਈ, ਆ ਜਿਹੜਾ ਵਿੱਚ ਸਾਲਨ ਗਰਮ ਕਰਨ ਵਾਲਾ ਫ੍ਰਿਜ ਫਰੂਜ ਵਾਲੀ ਗੱਲ ਕਰ ਰਹੇ, ਇਹਦਾ ਮਤਲਬ ਹੈ ਕਿ ਉਸ ਵੈਨ ਸਲਮਾਨ ਭਾਈ ਨਹੀਂ ਹੋਣੇ। ਯਾਰ ਸਹੀ ਰਾਈਟ ਹੈ। ਉਹ ਤੇ ਅੱਛਾ, ਅਸੀਂ ਜਾਵਾਂਗੇ, ਯਾਨੀ ਅਸੀਂ ਸੋਚਿਆ ਹੈ ਕਿ ਅਸੀਂ ਆਊਟਡੋਰ ਕਰਾਂਗੇ। ਉਹ ਗੱਡੀ ਸਾਰੀ ਬਣਾ ਕੇ ਇੱਥੋਂ ਮਾਨਾ ਵਾਲੇ ਸ਼ੋਅ ਕਰਕੇ ਵਾਪਸ। ਤੁਹਾਡੀ ਕਿੰਨੇ ਮਨ ਵਾਲੇ ਐਵੇਂ ਗੱਲਾਂ ਕਰਨ ਦੇ। ਅੱਛਾ ਨਹੀਂ, ਫਿਰ ਆਪਾਂ ਇਦਾਂ ਨਹੀਂ ਜਾਣਾ। ਅੱਲਾ ਕੇ ਬੰਦੇ, ਫਿਰ
ਇਹ ਨਹੀਂ ਵੀ ਅਸੀਂ ਗਏ ਆ ਤੇ ਰਾਤ ਨੂੰ ਆਉਣਾ। ਫਿਰ ਆਪਾਂ ਘਰ ਕਹਿ ਦੇਣਾ ਵੀ ਹੁਣ 3 ਦਿਨ 4 ਦਿਨ ਅਸੀਂ ਇੱਕ ਰੂਟ ਤੇ ਚੱਲੇ ਆ। ਅਸੀਂ ਫਿਰ ਉਧਰੋਂ ਨਿਕਲ ਜਾਣਾ ਉਸ ਗੱਡੀ 'ਚ, ਖਾਣ ਪੀਣ ਰੱਖ ਕੇ, ਫਲ ਸ਼ਲ ਰੱਖ ਕੇ, ਚਾਵਲ ਸ਼ਾਵਲ ਇਹ ਉਹ ਸਾਰਾ ਰੱਖ ਕੇ ਨਿਜ਼ਾਮ ਨਿਕਲ ਜਾਣਾ। ਜਿੱਥੇ ਰਾਤ ਪਈ ਉੱਥੇ ਅਸੀਂ ਕਿਸੇ ਰੈਸਟੋਰੈਂਟ 'ਚ। ਇੱਕ ਕਮੇਟੀ ਏਡੀ ਵੱਡੀ ਪਾ ਲੈਣੀ ਸਰ। ਹਾਂਜੀ ਸਾਜੀ, ਕਮ ਅਜ਼ ਕਮ 2 ਤੋਂ 2.5 ਕਰੋੜ ਰੁਪਏ ਦੀ। ਇਹ ਐਲਨ ਮਸਕ ਨਾਲ ਪਾਉਣੀ ਸੀ ਕਮੇਟੀ ਸਰ। ਯਾਰ ਫੈਨ ਫੋਲੋਇੰਗ ਥੋੜੀ ਉਸਤਾਦ ਜੀ ਦੀ। ਇਹਨੇ 300 ਦੀ ਕਮੇਟੀ ਪਾਈ ਤੇ ਉਹਨੇ ਮਾਰ ਕੇ ਕੱਢੇ। ਉਹਨਾਂ ਦੇ ਬੱਚੇ ਲੈ ਕੇ ਵੜਿਆ ਰਹਿੰਦਾ ਸੀ। ਅੱਛਾ 300 ਦੀ ਕਮੇਟੀ ਪਾਈ, ਉਹਨਾਂ ਦਾ ਹਿਸਾਬ ਪਾਇਆ। ਕਦੀ ਉਹਨਾਂ ਨੂੰ 65 ਰੁਪਏ ਪੜਾਉਣ ਜਾ ਰਿਹਾ, ਕਹਿੰਦਾ ਮੇਰੇ ਕੋਲ ਇਕੱਠੇ ਨਹੀਂ ਹੁੰਦੇ। ਕਦੀ 37 ਰੁਪਏ ਦੇਣ ਜਾ ਰਿਹਾ ਉਹਨਾਂ ਨੂੰ। 300 ਦੀ ਕਮੇਟੀ ਪਾਈ ਹੈ ਤੇ ਉਹਦੇ ਸਿਰ ਤੇ ਕਿੰਨਾ ਆਧਾਰ ਚੁੱਕ ਲਿਆ ਯਾਰ, 20000 ਰੁਪਏ ਮੈਂ ਫਿਰ ਕਮੇਟੀ ਤੇ ਕੱਟਣਾ। ਕਮੇਟੀ ਤੇ ਕੱਟ ਲਾਂਗੇ। 300 ਦੀ ਕਮੇਟੀ ਪਾਈ ਤੇ ਡੇਲੀ ਕੋਈ ਨਾ ਕੋਈ ਬੰਦਾ ਮੂੰਹ ਤੇ ਕਰਾਉਣ ਡਿਆ, ਦੇ ਦਿੰਦਾ ਕੋਈ ਨਹੀਂ ਕਰਦਾ। ਤੇ ਕਮੇਟੀ ਨਿਕਲ ਆਈ ਹੈ ਤੇ ਐਡੀ ਦੂਰ ਕਮੇਟੀ ਪਾਈ ਹੈ, 300 ਦੀ ਕਮੇਟੀ ਪਾਈ ਹੈ, 290 ਰਕਸ਼ੇ ਦੇ ਕੇ ਘਰ ਆ ਗਏ। ਘਾਟੇ ਵਾਲੀ ਕਮੇਟੀ। ਉਸਤਾਦ ਜੀ ਜਿਹੜੀ ਤੁਸੀਂ ਲਗਜ਼ਰੀ ਵੈਨ ਦਾ ਸੋਚਿਆ, ਇਹਦੇ ਚ ਹਲਕਾ ਜਿਹਾ ਨਾ ਅੰਦਰ ਪੱਥਰ ਦਾ ਛੋਟਾ ਜਿਹਾ ਥੜਾ ਵੀ ਬਣਾਉਣਾ ਵਾ, ਤੇ ਇੱਕ ਟੂਟੀ ਲਾਉਣੀ ਤਾਂ ਕਿ ਬਹਿ ਕੇ ਨਾ ਬੰਦਾ ਹੱਥ ਮੂੰਹ ਧੋ ਸਕੇ ਸਕੂਨ ਆਰਾਮ ਨਾਲ। ਇੱਥੇ ਛਿੱਟੇ ਬਹੁਤ ਪੈਂਦੇ ਆ ਗਿਰੇਬਾਨ ਤੇ ਨਾ। ਵੈਨ ਦੇ ਵਿੱਚ ਹੀ। ਹਾਂ ਵੈਨ ਦੇ ਵਿੱਚ ਹੋਣਾ ਆਹੋ ਇਹ ਚਾਹੀਦਾ। ਕੁਝ ਚੀਜ਼ਾਂ ਸੀਗੀਆਂ ਸਾਡੀਆਂ ਜ਼ਰੂਰੀ ਆ ਜਿਹੜੀ ਜ਼ਿੰਦਗੀ। ਵਾਸ਼ਰੂਮ ਵੀ ਤੁਹਾਨੂੰ ਪਤਾ ਸਰਦੀਆਂ ਦੇ ਵਿੱਚ ਬੜਾ, ਜਦੋਂ ਪਹਿਲ ਕਰਨੀ ਪੈਂਦੀ ਜਲ ਥਲ ਬਹੁਤ ਹੁੰਦੀ ਅੰਦਰ, ਉਹ ਜ਼ਰੂਰੀ ਆ ਵਾਸ਼ਰੂਮ। ਵਾਸ਼ਰੂਮ ਮੈਂ ਰੱਖ ਦਿਆਂਗਾ ਅੰਦਰ, ਛੋਟਾ ਜਿਹਾ ਡਿਸਪੋਜ਼ੇਬਲ ਹੁੰਦਾ, ਉਹ ਸੁੱਟ ਕੇ ਨਿਜ਼ਾਮ ਤੁਸੀਂ ਆਇਆ ਕਰਨਾ ਫਿਰ। ਨਹੀਂ ਆਪੇ ਹੀ ਹਲਕਾ ਜਿਹਾ ਤੁਸੀਂ ਪੈਰ ਪਾਉਣਾ, ਗੜਰ ਦੀ ਆਵਾਜ਼। ਓ ਯਾਰ ਕੀ ਬਦਤਮੀਜ਼ੀ ਕਰਨ ਡਿਆ। ਟ੍ਰੇਨ 'ਚ ਵੀ ਲੱਗਾ ਹੀ ਹੁੰਦਾ, ਨਾਲੇ ਸਾਜੀ ਗੱਡੀ ਦੇ ਵਿੱਚ ਹੀ ਸ਼ੂਟ ਕਰਿਆ ਕਰ। ਨਹੀਂ ਵਿੱਚ ਵੀ ਬਾਹਰ ਵੀ। ਤੇ ਫਿਰ ਉਹ ਇਸਤਰੀ ਕਿੱਥੇ ਕਰਿਆ ਕਰਨੀ ਹੈ? ਸ਼ਰਟਾਂ ਇੱਕ ਇਸਤਰੀ ਸਟੈਂਡ ਤੇ ਉਹ ਕੰਬਲ ਉਹ ਵੀ ਵਿੱਚ ਰੱਖਣਾ ਖੇਸ। ਤੇ ਕੱਪੜੇ ਧੋਣ ਵਾਲੀ ਮਸ਼ੀਨ ਵਿੱਚ ਤਾਰਾਂ ਵੀ ਬੰਨਾਂਗੇ, ਕੱਪੜੇ ਸੁੱਕਣੇ ਨਹੀਂ ਪਾਣੇ। ਹਾਂ ਜੀ ਸਾਜੀ ਨਾਲੇ ਪਤਾ ਕੀ, ਉਹ ਮੰਜੀ ਦਾ ਰੌਲਾ। ਫਿਰ ਉਹ ਮੰਜੀ ਮੈਨੂੰ ਜਿਹੜੀ ਚਾਹੀਦੀ ਹੈ ਨਾ, ਉਹ ਮੰਜੀ ਤੋਂ ਇਲਾਵਾ ਸੌਂਦਾ ਹੀ ਨਹੀਂ। ਇੱਕ ਸਾਈਡ ਤੇ ਖੁਰਾ ਬਣਾ ਲਾਂਗੇ, ਉਧਰ ਕੋਈ ਚਿੱਟੇ ਕੱਪੜਿਆਂ ਨੂੰ ਨੀਲ ਵੀ ਦੇ ਲਿਆ, ਇਹ ਉਹ ਸਾਰਾ ਕੰਮ ਉੱਥੇ ਹੀ। ਫਿਰ ਹਲਕੀ ਜਗ੍ਹਾ ਅੰਦਰ ਨਾਨੇ ਨੂੰ ਵੀ ਰਹਿਣਾ, ਜਿਹੜਾ ਮੰਜੇ ਤੇ ਪਿਆ ਰਹਿੰਦਾ ਹੁਕਾ ਰੱਖ ਕੇ ਉਹ ਵੀ ਅੰਦਰ ਡਾਲੋ। ਨਹੀਂ ਉਹ ਤੇ ਸ਼ੁਗਲ ਨਹੀਂ ਕਰਨ ਦੇ, ਜੈਨੂਅਲ 5 ਮਰਲੇ ਦੀ ਕੋਸਟਰ ਲੈਣੀ ਹੈ। ਉਸਤਾਦ ਜੀ ਉਹਦੇ ਚ ਉਹ ਸਾਡੀਆਂ ਹੁਣ ਵੇਖੋ ਨਾ, ਮੇਰੇ ਕੋਲ ਕਬੂਤਰ ਨੇ। ਨਹੀਂ ਤਾਂ ਸਵੀਮਿੰਗ ਪੂਲ ਵੀ ਬਣਾ ਲਓ ਅੰਦਰ। ਹਾਂਜੀ ਹਾਂ ਨਹੀਂ ਛੱਤ ਤੇ। ਅਸੀਂ ਤੁਹਾਡੇ ਤੇ ਬੋਝ ਕਾਤੋਂ ਪਾਉਣਾ? ਨਹੀਂ ਛੱਤ ਤੇ ਬਣਾ ਲਾਂਗੇ ਨਾ। ਨਹੀਂ ਇੰਨਾ ਖਲਾਰਾ ਵਿੱਚ ਕਿੱਥੇ ਰੱਖਿਆ? ਸਵੀਮਿੰਗ ਪੂਲ ਕਿੱਥੋਂ ਆ ਜਾਣਾ? ਥੋੜਾ ਉੱਥੇ ਅੰਦਰ ਮਿੱਟੀ ਰੱਖ ਕੇ ਨਾ, ਉੱਥੇ ਅੰਬ ਵੀ ਲਾ ਲਾਂਗੇ, ਸਬਜ਼ੀ ਵੀ ਉੱਥੇ ਉੱਗ ਪਿਆ ਕਰੇਗੀ। ਉਸਤਾਦ ਜੀ ਆ ਸ਼ੁਗਲ ਕਰਨ ਦੇ ਉੱਥੇ ਕਿੱਥੇ ਸਵੀਮਿੰਗ? ਓਹੋ ਤੇ ਤੂੰ ਕੀ ਕਰਨ ਡਿਆ? ਫਰੀਦ ਮੇਰੀ ਗੱਲ ਸੁਣ, ਸਾਡੀ ਗਲੀ 'ਚ ਮਲਕ ਮਜੀਦ ਪਾਪੜ ਵਾਲਾ, ਉਹਨੂੰ ਆਪਾਂ ਛੱਤ ਦੇ ਦਾਂਗੇ ਕਿਰਾਏ ਤੇ ਕੋਸਟਰ ਦੀ, ਉੱਥੇ ਪਾਪੜ ਸੁੱਕਣੇ ਪਾਏਗਾ। ਸਹੀ ਨਹੀਂ ਆਪਾਂ ਥੱਲੇ ਬਣਾ ਸ਼ੋਅ ਕਰਿਆ ਕਰਾਂਗੇ, ਉਹ ਪੈਸੇ ਖਾਣ ਵਾਲੀਆਂ ਆਈਟਮਾਂ ਸਹੀ ਨਹੀਂ ਸਾਜੀ ਗੱਡੀ ਇੱਕ ਮੈਂ ਕਿਹਾ ਵਾ ਮੇਰੇ ਦੋਸਤ ਨੂੰ, ਉਹਨੇ ਕਿਹਾ ਉਸਤਾਦ ਜੀ ਕਰੋੜ ਰੁਪਇਆ ਤੁਸੀਂ ਜੇਬ 'ਚ ਰੱਖੋ ਗੱਡੀ ਦਾ। ਬਸ ਠੀਕ ਹੈ। ਔਰ ਉਹਨੇ ਕਰੋੜ ਕੇ ਮੈਨੂੰ ਕਿਹਾ ਸਹੀ ਗੱਲ। ਉਹਨੇ ਕਿਹਾ ਉਹਦੇ ਵਿੱਚੋਂ ਮੈਂ ਤੁਹਾਨੂੰ ਸੀਟਾਂ ਪਿਛਲੀਆਂ ਕਢਾ ਕੇ ਤੁਹਾਡੀ ਮਰਜ਼ੀ ਦਾ ਨਿਜ਼ਾਮ ਬਣਾ ਕੇ, ਠੀਕ ਹੈ, ਕਿ ਤੁਸੀਂ ਕੈਮਰੇ ਦੇ ਵੀ ਸਟੈਂਡ ਲੱਗੇ ਹੋਣਗੇ, ਕੈਮਰਾ ਵਿੱਚ ਫਿਕਸ ਹੋ ਜਾਏਗਾ। ਹਾਂ ਯਾਨੀ ਕੈਮਰੇ ਹਰ ਪਾਸੇ ਲੱਗੇ ਹੋਣਗੇ, ਬੰਦੇ ਨੇ ਨਹੀਂ ਫੜ ਕੇ ਖਲੋਣਾ। ਤੁਸੀਂ ਇੰਜ ਕੈਮਰੇ ਔਨ ਕਰਨੇ ਨੇ, ਜਿੱਥੇ ਵੀ ਜਗ੍ਹਾ ਹੋਇਆ ਹਰ ਕਿਸੇ ਦਾ ਵਿਊ ਹੈ, ਪੂਰਾ ਨਿਜ਼ਾਮ। ਔਰ ਜਿੱਥੇ ਮਰਜ਼ੀ ਉਤਰੋ, ਅੱਗੋਂ ਫਿਰ ਦੂਸਰੇ ਕੈਮਰੇ ਜਿਹੜੇ ਹਰ ਚੀਜ਼। ਅੱਛਾ ਵੈਸੇ ਫਿਰ ਮਾਈਕ ਇਹ ਉਹ ਹਰ ਚੀਜ਼ ਹੋ ਸਕਦਾ ਸਾਰਾ ਕੁਝ ਉਸਤਾਦ ਜੀ। ਜਿਵੇਂ ਹੁਣ ਕੰਟੇਨਰ ਹੁੰਦੇ ਨੇ ਬਾਹਰਲੇ ਮੁਲਕ, ਬੜੇ ਲੋਕਾਂ ਨੇ ਗੱਡੀਆਂ ਐਸੀਆਂ ਬਣਾਈਆਂ ਨੇ ਕੰਟੇਨਰ, ਤੂੰ ਪਾਗਲ ਹੋ ਜੀ ਅੰਦਰ ਜਾ ਕੇ। ਹਾਂਜੀ ਉਹ ਇੱਕ ਗੱਡੀ ਉਹਨੇ ਵੇਖੀ ਹੈ ਜੀ, ਉਹਦੇ ਵਿੱਚ ਪੂਰਾ ਜਿਵੇਂ ਤੂੰ ਦੱਸਣ ਦਾ ਕੱਪੜੇ ਟੰਗਣ ਲਈ, ਸੁੱਕਣੇ ਪਾਉਣ ਲਈ ਮਸ਼ੀਨ ਛੋਟੀ ਜੀ ਉਹ ਜਿਹੜੀ ਉਹ ਵੀ ਰੱਖੀ, ਸਾਰਾ ਕੁਝ ਉਹਦੇ ਵਿੱਚ। ਯਾਰ ਫਿਰ ਇੱਕ ਕੰਮ ਹੋਵੇ ਨਾ ਸਾਜੀ, ਉਹ ਫਿਰ ਬਾਅਦ ਚ ਫੋਲਡ ਹੋ ਕੇ ਬੈਗ ਜਿਹਾ ਬਣ ਜਾਇਆ ਕਰੇ, ਜਿੱਥੇ ਮਰਜ਼ੀ ਅਸੀਂ ਉਹਨੂੰ ਵੈਗਨ ਨੂੰ ਵਾਪਸੀ ਤੇ ਆਪਣੀ ਗੱਡੀ ਚ ਰੱਖ ਕੇ ਵੈਗਨ ਲੈ ਆਉਂਦੇ। ਨਹੀਂ ਉਹਦੇ ਚ ਵੀ ਅਸੀਂ ਕਿਸੇ ਟਾਈਮ ਮਤਲਬ ਖੁੱਲੀ ਗੱਡੀ ਹੋਵੇ, ਕੰਟੇਨਰ 2 ਜੋੜੇ ਹੋਣ ਨਾ, ਮੈਂ ਸਹੀ ਕਹਿਣ ਡਿਆ, 2 ਕੰਟੇਨਰ ਜੋੜੇ ਹੋਣ ਅੱਗੇ, ਜਿਹੜੇ ਅਮਰੀਕਾ ਚ ਟਰੱਕ ਚੱਲਦੇ ਵੱਡੇ ਅਗਲੇ ਮੂੰਹ। ਇਹਨਾਂ ਦਾ ਆਹੀ ਸਿਆਪਾ ਵਾ, ਇਹਨਾਂ ਨੂੰ ਜਿੰਨੀ ਮਿਲਦੀ ਹੈ ਨਾ ਉਹਦੇ ਤੇ ਇਹਨਾਂ ਨੇ ਸਬਰ ਨਹੀਂ ਕਰਨਾ। ਕੰਟੇਨਰ 2 ਜੋੜੇ ਹੋਣ, ਕੰਟੇਨਰ ਪਾਗਲਾ ਕਿੱਥੇ ਨਿਕਲਣਾ ਕੰਟੇਨਰ ਜੋੜ। ਤੁਹਾਨੂੰ ਮੈਂ ਕਹਿੰਦਾ ਲਗਜ਼ਰੀ ਮਾਲ, ਸਫ਼ਰ ਆਸਾਨ ਹੋਵੇ, ਸ਼ੋਅ ਆਪਾਂ ਬਾਹਰ ਹੀ ਕਰਨਾ, ਗੱਡੀ 'ਚ ਬੈਠੇ ਨਹੀਂ ਕਰਨਾ। ਅਸੀਂ ਜੋ ਹਰ ਸ਼ਹਿਰ ਵਿੱਚ ਪਈ ਹੋਵੇ, ਉੱਥੇ ਜਾ ਕੇ ਯਾਰ ਪਾਣੀ ਕਿੱਥੋਂ ਮਿਲੇਗਾ, ਯਾਰ ਚਾਹ ਬਣਾ ਲਓ ਤੁਹਾਡੀ ਗੱਡੀ ਦੇ। ਔਰ ਗੱਡੀ ਦਾ ਕੁੱਕ ਲੈਦਾ ਹੋਏਗਾ, ਇੱਕ ਬੰਦਾ ਐਸਾ ਹੋਵੇਗਾ ਜਿਹੜਾ ਗੱਡੀ 'ਚ ਤੁਹਾਨੂੰ ਖਾਣ ਪੀਣ, ਆਮਲੇਟ ਬਣਾ ਦੇ, ਮੈਨੂੰ ਆਹ ਬਣਾ ਦੇ, ਮੈਨੂੰ ਫਰੂਟ ਕੱਟ ਦੇ, ਤੈਨੂੰ ਮੈਂ ਐਸਾ ਨਿਜ਼ਾਮ ਤੁਹਾਨੂੰ ਕਰ ਦਿਆਂਗਾ, ਤੁਸੀਂ ਕਹੋਗੇ ਸੁਭਾਨ ਅੱਲਾ। ਤੁਰ ਚੱਲਦਾ ਫਿਰਦਾ ਚੈਨਲ ਹੋਏਗਾ ਉਹ। ਨਹੀਂ ਤੇ ਫਿਰ ਗੱਡੀ 'ਚ ਪਾਥੀਆਂ ਵੀ ਰੱਖਾਂਗੇ ਅਸੀਂ, ਮਤਲਬ ਯਾਰ ਖਾਣ ਪਕਾਣ ਲਈ। ਸਿਲੰਡਰ ਫ੍ਰੀਜ਼ ਸਾਹਿਬ, ਉਹ ਸਿਲੰਡਰ ਫਟ ਜਾਵੇ, ਪਾਗਲ ਆ ਤੂੰ? ਉਹ ਨਹੀਂ ਫਟਦਾ। ਅਸੀਂ ਨਹੀਂ ਰੱਖਣਾ ਉਦਾਂ ਦਾ ਸੀਨ ਉਸਤਾਦ ਜੀ ਉਹਦੇ 'ਚ ਨਾ। ਉਹ ਗੱਡੀ ਸਾਰੀ ਬੋਲਟ ਪ੍ਰੂਫ ਹੋਏਗੀ, ਸਿਲੰਡਰ ਫਟ ਵੀ ਜਾਏਗਾ ਨਾ, ਇਸ ਤੋਂ ਅੱਗੇ ਕੀ ਹੋ ਜਾਏਗਾ? ਇਹੀ ਕੁਝ ਹੋਣਾ ਵਾ ਇਹਦਾ ਵੀ। ਨਹੀਂ ਅਸੀਂ ਸਿਲੰਡਰ ਫਟ ਗਿਆ ਜ਼ਿਆਦਾ ਅਸੀਂ ਸਾਰੇ ਇੱਕੋ ਜਿਹੇ ਹੋ ਜਾਵਾਂਗੇ ਬਸ। ਔਰ ਚੰਗਾ ਸਗੋਂ ਫਰਕ ਖਤਮ ਹੋ ਜਾਏਗਾ ਸਾਡੇ, ਸਾਰੇ ਹਸੀਨ ਹੋ ਜਾਓਗੇ। ਨਹੀਂ ਉਸਤਾਦ ਜੀ ਉਹਦੇ ਥੋੜਾ ਇਹ ਮਾਹੌਲ ਥੱਲੇ ਅਸੀਂ ਉਹ ਬਿਸਤਰਾ ਥੱਲੇ ਵਿਛਾ ਕੇ ਤਾਸ਼ ਤੂਸ਼ ਖੇਡੀ ਰਾਤ ਨੂੰ। ਡਰਾਈਵਰ
ਯਾਰ ਲੰਬੇ ਸਫ਼ਰ ਤੇ ਅਸੀਂ ਚਲੇ ਜਾਂਦੇ ਟੰਡੋ ਯਾਰ ਖਾਨ ਆਦਮ ਡੰਡੋ ਜਾਮ ਸਰ ਇਹੀ ਕਹਿ ਰਿਹਾ ਉਹਦੀਆਂ ਸੀਟਾਂ ਇਸ ਤਰ੍ਹਾਂ ਬਣਾਂਗੇ, ਸੀਟਾਂ ਦੇ ਨਾਲ ਲਾ ਦੋ, ਦਰਮਿਆਨ ਦੇ ਵਿੱਚ ਗੱਦਾ ਇੱਕ ਬਣਾਵਾਂਗੇ, ਪਿੱਛੇ ਰੱਖਾਂਗੇ, ਉਹ ਵਿੱਚ ਲਾਓ ਸੌਫਟ ਤਕੀਏ ਲਾਓ, ਉੱਥੇ ਬਹਿ ਜਾਓ, ਲੰਮੇ ਪੈ ਜਾਓ, ਇੰਜ ਕਰਕੇ ਤਾਸ਼ ਖੇਡ ਲਓ, ਲੁੱਡੋ ਖੇਡ ਲਓ, ਸ਼ੋਅ ਕਰ ਲਓ, ਚਿੜੀ ਉੱਡੀ ਕਾਂ ਉੱਡਾ ਖੇਡ ਲਓ, ਜੋ ਮਰਜ਼ੀ। ਟੈਨਸ਼ਨ ਨਹੀਂ ਲੈਣੀ, ਟੈਨਸ਼ਨ ਨਹੀਂ ਲੈਣੀ। ਸਾਰੀ ਵੈਗਨ ਨਾ ਭਰ ਲਿਓ ਇਦਾਂ ਹੀ, ਮਾੜਾ ਜਿਹਾ ਕੋਈ ਵਿਹੜਾ ਵੀ ਵਿੱਚ ਛੱਡਣਾ, ਕੋਈ ਵਿੱਚ ਬੰਦਾ ਚਹਿਲ ਕਦਮੀ ਟੈਪ ਵੀ ਕਰ ਇੱਕ ਨਾਲੇ ਨਾ ਇੱਕ ਮੈਨੂੰ ਯਾਦ ਆ ਗਿਆ, ਖਾਣਾ ਮੈਨੂੰ ਵੀ ਦੇਣਾ ਵਾ ਲਹਿਦਾ, ਉਹਦੇ ਵਿੱਚ ਮੈਂ ਆਪਣੀਆਂ ਜਿਹੜੀਆਂ ਚੀਜ਼ਾਂ ਕੋਕੋਮੋ ਪਾਪੜ ਹੈ, ਉਸ ਤੋਂ ਬਾਅਦ ਚੀਲੀ ਮਿਲੀ ਹੈ, ਉਹ ਯਾਰ ਉਹਦੇ ਇੱਕ ਡੱਬੇ ਚ ਆ ਜਾਣੀ ਬਿਸਕੁਟ, ਇਹ ਮੈਂ ਸਾਰੇ ਉਹਦੇ ਚ ਮੈਂ ਆਪਣੀਆਂ ਚੀਜ਼ਾਂ ਲਹਿਦਾ ਰੱਖਣੀਆਂ। ਤੇਰਾ ਹੋ ਗਿਆ ਡਨ ਉਸਤਾਦ। ਯਾਰ ਕੋਈ ਐਸਾ ਬੰਦਾ ਜਿਹੜਾ ਇਸ ਤਰ੍ਹਾਂ ਦਾ ਕੰਮ ਕਰ ਸਕਦਾ ਹੋਵੇ, ਸਾਨੂੰ ਈਮੇਲ ਜ਼ਰੂਰ ਕਰੇ ਕਿ ਭਾਈ ਸਾਹਿਬ ਤੁਹਾਡੀ ਗੱਡੀ ਮੈਂ ਤਿਆਰ ਕਰਕੇ ਮੈਂ ਦਿਆਂਗਾ। ਕਰਨਾ ਸੱਚ। ਨਹੀਂ ਤੂੰ ਛੱਡ, ਤੇਰੀ ਆਪਣੀ ਦਾ ਹਰ ਰੂਪ ਗੱਲ ਬਾਹਰ ਤੇ ਫਰੀਦ, ਹਰ ਗੱਲ ਤੇ ਨਹੀਂ ਕਰੀਦਾ ਹੁੰਦਾ, ਹਰ ਗੱਲ ਤੇ ਨਹੀਂ ਕਰੀਦਾ। ਸਾਡੀ ਗਮਲੇ ਵੀ ਰੱਖਣੇ ਵਿੱਚ ਸਾਈਡਾਂ ਤੇ। ਕੋਈ ਐਸਾ ਤੁਹਾਡੇ ਚੋਂ ਬੰਦਾ ਹੋਵੇ ਨਾ, ਜਾਂ ਉਹਦੇ ਅੱਗੋਂ ਥਰੂ ਕੋਈ ਬੰਦਾ ਹੋਵੇ ਜਿਹੜਾ ਇਸ ਤਰ੍ਹਾਂ ਦਾ ਟੈਕਨੀਕਲ ਹੋਵੇ, ਸਾਰਾ ਤੁਸੀਂ ਲਾਜ਼ਮੀ ਦੇਣਾ ਬੰਦਾ ਸਾਨੂੰ। ਉਸਤਾਦੀ ਹੈ ਮੇਰੇ ਕੋਲ ਮਲਕ ਬੂਟਾ ਵਾ ਉਸਤਾਦ ਜੀ, ਦੁਆ ਕਰੋ ਅੱਲਾਹ ਪਾਕ ਨੂੰ ਸ਼ਿਫਾ ਦੇ, ਕਾਲਾ ਯਕਾਨ ਹੋਇਆ ਕਿ ਨਾ, ਜਿੱਦਾਂ ਹੀ ਮੈਂ ਬਿਮਾਰੀ ਉੱਠਿਆ ਉਹਨਾਂ ਮੈਂ ਗੱਲ ਕਰ ਲੈਣਾ, ਵੈਗਨ ਤਿਆਰ ਕਰ ਦੇਗਾ ਆਪਾਂ ਨੂੰ, 1 ਕਰੋੜ ਵੀ ਨਹੀਂ ਲੈਣਾ ਉਸਤਾਦ ਜੀ। ਉਸਤਾਦ ਜੀ ਉਹਨੇ ਸਹੀ ਹੋ ਜਾਣਾ, ਉਹਨੂੰ ਡਾਕਟਰਾਂ ਨੇ ਉਹ ਯਾਰ ਮੈਂ ਕਹਿੰਦਾ ਜਿਹੜਾ ਵੱਡਾ ਮੂੰਹ ਜਿਹਾ ਹੁੰਦਾ ਵਾ ਟਰੱਕ ਦਾ, ਜਿਵੇਂ GMC ਵੱਡਾ ਫੋਰਡ, ਇਹ ਜਿਹੜੇ ਲੋਕ ਵੇਖਦੇ ਨੇ ਬਾਹਰ, ਅਸੀਂ ਕਿਤੇ ਉਹ ਸਿਆਹ ਚੀਨ ਚ ਨਹੀਂ ਜਾਣਾ, ਅਸੀਂ ਪਾਕਿਸਤਾਨ ਦੇ ਪਿੰਡਾਂ ਪੁੰਡਾਂ ਚ ਜਾਣਾ, ਏਡੀ ਵੱਡੀ ਗੱਡੀ ਨਹੀਂ, ਸਿਰਫ ਸਕੂਨ ਮਾਲ। ਅਸੀਂ ਨਹੀਂ ਕਰੋੜ ਰੁਪਈਆ ਲਾਣਾ ਜੀ ਮਿੱਠਾ ਜੀ, ਪਿੱਛੇ 2 ਕੰਟੇਨਰ ਬੰਨੇ ਹੋਣ, ਤੁਸੀਂ ਪਿੱਛੇ ਯਾਰ ਹਰ ਬੰਦੇ ਦੀ ਫੈਮਿਲੀ ਵਿੱਚ ਸੈੱਟ ਹੋ ਸਕਦੀ ਕਿੰਨੇ, ਅੱਛਾ ਫੈਮਲੀਆਂ ਵੀ, ਤੇ ਹੋਰ ਅਸੀਂ ਬੱਚੇ ਛੱਡ ਕੇ ਜਾਣਾ ਵਾ, ਯਾਨੀ ਕੰਟੇਨਰਾਂ ਦੇ ਵਿੱਚ ਲੈਦਾ ਫੈਮਲੀਆਂ ਹੋਣ ਤੇ ਪੂਰਾ ਮਹੱਲਾ ਜਾ ਰਿਹਾ ਹੋਵੇ। ਅਸੀਂ ਛੱਡ ਕੇ ਜਾਣਾ ਬੱਚਿਆਂ ਨੂੰ, ਬੁਲਾ ਕੇ ਅਸੀਂ ਗੱਲ, ਅਸੀਂ ਜੋ ਚਲੇ ਜੀ ਇਧਰੋਂ ਬਲੋਚਿਸਤਾਨ ਵਾਲੀ ਸਾਈਡ ਤੇ ਮਹੀਨਾ ਲੱਗ ਜਾਵੇ। ਤੇਰੇ ਕਹਿਣ ਦਾ ਮਤਲਬ ਇਹ ਆ ਕਿ ਘਰ ਹੋਵੇ, ਇੱਕ ਕੰਟੇਨਰ 'ਚ ਘਰ ਹੋਵੇ, ਤੁਰਦੇ ਫਿਰਦੇ ਘਰ ਹੋਣ। ਯੈਸ। ਮਹੀਨੇ ਬਾਅਦ ਜਿਹੜਾ ਬਿੱਲ ਸਿੱਟਣ ਵਾਲਾ ਹੁੰਦਾ ਨਾ, ਉਹ ਨੁੱਕਰ ਤੇ ਖਲੋਤਾ ਹੋਵੇ ਕਿ ਫਰੀਦ ਦਾ ਘਰ ਲੰਘਣਾ ਤੇ ਮੈਂ ਉਹਦੇ 'ਚ ਬਿੱਲ ਸਿੱਟਣਾ। ਸ਼ਹਿਰੇ ਤੇ ਰੋਕਿਓ ਜੀ ਬਿੱਲ ਸੁਣੋ। ਦੁੱਧ ਪਾਉਣਾ ਨੂੰ ਮਗਰ ਆ ਰਿਹਾ, ਕੰਟੇਨਰ ਰੋਕ, ਮੈਂ ਦੁੱਧ ਪਾਉਣਾ ਹੀ। ਬਲਕਿ ਵਾਪਡ ਵਾਲੀ ਗੱਡੀ ਮਗਰ ਲੱਗੀ ਹੋਵੇਗੀ ਤੇ ਯਾਰ ਉਹ ਜਾਣਦੇ ਉਹਨਾਂ ਤੋਂ ਮਿਲਦੇ ਹੋ, ਏਦਾਂ ਹੋਵੇ ਘਰ ਹੀ ਤੁਰਿਆ ਫਿਰਦਾ ਵਾ। ਗੇਟ ਵੱਡਾ ਹੋਵੇ ਉਸਤਾਦ ਜੀ ਉਹਦਾ, ਤਾਂ ਕਿ ਮੋਟਰਸਾਈਕਲ ਅੰਦਰ ਲੰਘਾਣ। ਬੈਲ ਵੀ ਲਾਉਣੀ, ਬੈਲ ਤੇ ਲਾਓ ਨਹੀਂ ਸਾਰੇ। ਠੀਕ ਹੈ ਯਾਰ ਜਿੰਨੇ ਵੀ ਇੰਡੀਅਨ ਇੰਡਸਟਰੀ ਦੇ ਸਟਾਰ ਆ, ਜਦੋਂ ਕਿਤੇ ਇਵੈਂਟ ਕਰਨ ਜਾਂਦੇ ਨੇ, ਬਾਹਰ ਦੇਖਿਆ ਕੰਟੇਨਰ ਲੱਗੇ ਹੁੰਦੇ, ਵਿੱਚੋਂ ਕਪਲ ਸ਼ਰਮਾ ਨਿਕਲ ਰਿਹਾ, ਵਿੱਚੋਂ ਮਲੈਕਾ ਅਰੋੜਾ ਨਿਕਲ ਰਹੀ ਆ, ਉਹ ਇਹੀ ਕੰਟੇਨਰ ਉਹੀ ਕਹਿੰਦੇ ਉਸਤਾਦ ਜੀ ਲੱਗਦਾ ਲੈਕਾ ਰੋੜਾ। ਆਹੋ ਇੱਕ ਮੈਂ ਕੁਰਸੀ ਵੀ ਰੱਖੀ, ਪਿੱਛੋਂ ਅਕਸ਼ੇਟ ਵੀ ਨਿਕਲ ਰਿਹਾ ਹੁੰਦਾ। ਤੁਹਾਡੇ ਸਿਰਫ ਦਾਲਾਂ 'ਚ ਹੀ ਰੋੜਾ ਨਿਕਲਦਾ ਵਾ, ਤੂੰ ਨਾ ਮਲਾਈਕਾ ਰੋੜਾ। ਹਾਂਜੀ ਕੀ ਗੱਲ? ਮੈਂ ਭਾਈ ਇੱਕ ਕੁਰਸੀ ਰੱਖਣੀ ਲਹਿਦਾ, ਸ਼ੋਅ ਤੋਂ ਬਾਅਦ ਮੈਂ ਲਹਿਦਾ ਘੰਟਾ ਵਿਆਹ ਕਰਨਾ। ਕਿਉਂ? ਮੈਂ ਭਾਈ ਮੈਂ ਬਹਿਣਾ ਨਹੀਂ ਤੇ ਤੂੰ ਕੁਰਸੀ ਤੇ ਬਹਿ ਜਾਏਗਾ ਤੇ ਅਸੀਂ ਤੇ ਉਹਨੂੰ ਦਿਲੋਂ ਕਿੱਥੇ ਨਿਕਲ ਜਾਇਆ ਕਰਨਾ, ਤੇ ਤੂੰ ਆਇਆ ਕਿੱਦਾਂ ਕਰੇਗਾ? ਸਾਜੀ ਮੇਰੀ ਕੁਰਸੀ ਕੰਟੇਨਰ ਦੇ ਬਿਲਕੁਲ ਉਹ ਕੰਟੇਨਰ ਨਹੀਂ ਆ, ਉਹਦੇ ਗੱਲਾਂ ਦੇ ਮਗਰ ਨਾ ਲੱਗ। ਉਹ ਕਿਹੜੀ ਹੈ ਓਏ ਵੱਡੀ, ਅੱਛਾ ਉਹਦੇ ਚ 7-8 ਬੰਦੇ ਹੀ ਬਹਿ ਜਾਣ ਨਾ, ਸਕੂਨ ਨਾਲ ਈਜ਼ੀ। ਤੇ ਸ਼ੁਕਰ ਕਰੋ ਤੂੰ ਤੇ ਉਹ ਥੋੜੀ ਤੋਂ ਪਿਆ ਬਹੁਤੀ ਤੋਂ ਵੀ ਗਿਆ ਤੇ ਥੋੜੀ ਫੜ ਲਈ। ਨਹੀਂ ਉਹਦੇ ਚ ਮੈਂ ਕਹਿੰਦਾ ਸੀ ਸਲਮਾਨ ਭਾਈ ਨੇ ਜੋ ਬਾਹਰ ਜਾ ਕੇ ਸ਼ੂਟ ਕਰਦਾ ਵਾ, ਸਲਮਾਨ ਭਾਈ ਨੂੰ ਸ਼ੂਟ ਲਈ ਯਾਰ ਮਿੱਠੇ ਤੈਨੂੰ ਚੋਲ ਦਿਖੀ ਹੈ, ਦਿਮਾਗ ਹੀ ਸੁੰਨ ਕਰਕੇ ਰੱਖਤਾ ਯਾਰ। ਓ ਯਾਰ ਐਵੇਂ ਨਾ ਮਿੱਠੇ ਅੱਡਾ ਅੱਛਾ ਸਿੰਗਰ ਐਵੇਂ ਨਾ ਚਵਲਾ ਮਾਰਿਆ ਕਰ। ਯਾਰ ਤੂੰ ਵੈਗਨ ਤੇ ਨੈਸ਼ੀ ਨਾ ਪਾ ਯਾਰ ਫਰੀਦ। ਔਰ ਵੈਗਨ ਨਾ ਕਹੋ ਉਹਨੂੰ, ਲਗਜ਼ਰੀ, ਉਹਦੀ ਸਸਪੈਂਸ਼ਨ, ਸ਼ਾਕ, ਆਟੋ, ਫੁੱਲ ਸਿਸਟਮ, ਏਸੀ ਅੱਗੇ ਪਿੱਛੇ, ਐਲਸੀਡੀਆਂ, ਹਰ ਮਤਲਬ ਐ ਬੈਕ ਤੇ ਐਲਸੀਡੀ। ਯਾਨੀ ਤੁਸੀਂ ਕਹਿਣਾ ਉਸਤਾਦ ਜੀ ਮੈਂ ਇੱਥੇ ਹੀ ਸੌਂ ਗਿਆ, ਤੁਸੀਂ ਜਾਓ ਸਵੇਰੇ ਆ ਜਾਣਾ ਤੁਸੀਂ। ਓਏ ਉਹ ਫਿਰ ਇਹ ਨਾ ਹੋਵੇ ਕਿ ਇਦਾਂ ਸਟਾਰਟ ਹੋਵੇ, ਚਾਬੀ ਵਾਲਾ ਸਿਸਟਮ ਲਵਾ ਦੇ। ਚਾਬੀ ਵਾਲਾ ਨਹੀਂ ਸਿਸਟਮ, ਪੁਸ਼ ਸਟਾਰਟ, ਬਲਕਿ ਵੌਇਸ ਸਟਾਰਟ। ਇਹਦਾ ਇੱਕ ਚਾਚਾ ਵਾ ਉਸਤਾਦ ਜੀ, ਬੇਵਾ ਵਾ, ਉਹਨੂੰ ਤਲਾਕ ਹੋਈ ਹੈ। ਚਾਚਾ ਵੀ ਬੇਵਾ ਹੁੰਦਾ, ਜਿਹਨੂੰ ਤਲਾਕ ਹੋਈ ਬੇਵਾ ਹੀ ਹੁੰਦਾ ਵਾ। ਤਾਜੀ ਉਹ ਗੱਡੀ ਦੇ ਵਿੱਚ ਇੰਨੀਆਂ ਉਹ ਇਹਨਾਂ ਕੋਲ ਰਹਿੰਦਾ ਵਾ ਉਸਤਾਦ ਜੀ, ਉਹਦਾ ਅੱਗੇ ਪਿੱਛੇ ਕੋਈ ਨਹੀਂ, ਤੇ ਉਹਨੂੰ ਕੰਟੇਨਰ 'ਚ ਜਗ੍ਹਾ ਦੇਣੀ ਉਸਤਾਦ ਜੀ ਤੁਸੀਂ। ਉਹ ਕੀ ਕਰ ਲੂਗਾ, ਰੋਟੀ ਪਾਣੀ ਪਕਾ ਦਿਆ ਕਰੋ। ਕਾਕ ਨੀ ਇਸ਼ਾਰਾ ਬੜਾ ਸੋਹਣਾ ਕਰਦਾ, ਲੰਮੇ ਪਿਆਰ ਦਾ ਆ ਇਸ਼ਾਰਾ ਕਰਦਾ, ਬਸ ਉਹਨੂੰ ਰੱਖ ਲਓ, ਓਕੇ ਕਹਿਤਾ ਵਾ। ਤੇ ਆਹੋ ਬਾਹਰ ਉਹ ਵਿਆਹ ਕਰ ਤਾਜੀ ਨਾਲੇ ਵਿੱਚ ਹਰ ਸ਼ੈ ਹੀ ਆ, ਏਸੀ ਵੀ ਆ ਤੇ ਸਮਾਨ ਵੀ ਪੂਰਾ ਰੱਖੋ ਨਾ ਵਿੱਚ। ਆਹੋ ਜਿਹੜੇ ਕੱਪੜੇ ਕਿੱਲੀਆਂ ਹਾਂ ਟੰਗਣ ਲਈ। ਬਾਅਦ ਚੋਂ ਕੀ ਫਾਇਦਾ ਸ਼ੋਅ ਕਰਨ ਦਾ, ਵੱਟ ਪਏ ਹੁਣ ਸ਼ਾਇਦ। ਯਸ ਇਹ ਤੇ ਚੀਜ਼ਾਂ ਬੜੀਆਂ ਜ਼ਰੂਰੀ ਨੇ। ਸਭ ਤੰਦੂਰ ਵੀ ਵਿੱਚ ਹੀ ਹੋਵੇ, ਤਾਜ਼ੀ ਰੋਟੀ ਲੈ ਆਹਾ ਜ਼ਰੂਰੀ। ਉਹ ਕਿੰਨਾ ਕਿਸਣਾ ਹੋਰ ਤੂੰ ਖੁਦਾ ਦਾ ਨਾਮ ਬਸ ਕਰਦੇ। ਹਾਂਜੀ ਤੁਹਾਡੀ ਸਹੂਲਤ ਲਈ ਚੀਜ਼ਾਂ ਦੱਸ ਰਹੇ ਯਾਰ ਮੈਂ ਉਹ ਫਿਰ ਛੋਟੀ ਸੇਫ ਲੈ ਆਵਾਂ, ਛੋਟੀ ਹੈਗੀ 2 ਪੱਲਿਆਂ ਵਾਲੀ। ਛੋਟੀ ਸੇਫ ਹੋਵੇ ਨਾ ਤੇ ਲੈ ਕੇ ਆ। ਨਹੀਂ ਯਾਰ ਉਹਦਾ ਇਹ ਵਾ ਨਾ 2 ਪੱਲਿਆਂ ਵਾਲੀ ਹੈ, ਤੇ ਉਹਦੇ ਚ ਕੱਪੜੇ ਜ਼ਿਆਦਾ ਤੋਂ ਜ਼ਿਆਦਾ ਆ ਜਾਂਦੇ। 2 ਪੱਲੇ ਨਹੀਂ ਪੈਣ, ਉਹ ਨਹੀਂ ਕਰਨੀ। ਕਿੱਲੀ
ਕਿੱਲੀ ਠੀਕ ਆ, ਉੱਥੇ ਤੁਸੀਂ ਟੰਗ ਲਓ ਆਰਾਮ ਨਾਲ। ਉਹਦਾ ਪੂਰੀ ਇਹਦਾ ਪਹਿਲੇ ਕੰਪਿਊਟਰਾਈਜ਼ਡ ਡਿਜ਼ਾਈਨ ਬਣੇਗਾ। ਐਵੇਂ ਨਹੀਂ ਹੋਣਾ ਵੀ ਇੱਥੇ ਆਲਾ ਦੋ, ਨਾ ਨਾ ਨਾ, ਪਹਿਲੇ ਉਹਦੀ ਤਸਵੀਰ ਖਿੱਚੀ ਜਾਏਗੀ, ਉਹਦੀ ਮੇਅਰਮੈਂਟ ਸਾਈਜ਼ ਲਿਆ ਜਾਏਗਾ ਪੂਰਾ ਕਿ ਕੀ ਸਾਈਜ਼ ਆ। ਉਸ ਤੋਂ ਬਾਅਦ ਉਹਨੂੰ ਕੰਪਿਊਟਰ 'ਚ ਰੱਖ ਕੇ ਤੁਹਾਨੂੰ 3D ਦੇ ਵਿੱਚ ਪਹਿਲੇ ਸਾਰੀ ਦਿਖਾਈ ਜਾਏਗੀ ਕਿ ਭੈਣ ਇਹ ਚੀਜ਼ ਬਣੇਗੀ। ਮੁੜ ਕੇ ਤੁਹਾਨੂੰ ਕਿਹਾ ਜਾਏਗਾ ਆਪਣੀ ਮੋਟਰਸਾਈਕਲ ਕੱਢੋ ਤੇ ਪਹੁੰਚੋ ਸੀ ਆ ਔਰ ਉੱਥੇ ਇੱਕ ਡੰਮੀ ਫਰੀਦ ਬਣਾ ਕੇ ਉੱਥੇ ਬਿਠਾਇਆ ਜਾਏਗਾ 3D ਕਿ ਜੀ ਇਹ ਫਰੀਦ ਬੈਠਾ, ਇਹ ਮਿੱਠਾ, ਇਹ ਫੈਸਲ, ਆ ਸਾਰੇ ਆ ਬੈਠੇ ਨੇ ਔਰ ਇਹ ਲੰਮੇ ਪਏ ਨੇ। ਅਗਰ ਇਹਨਾਂ ਨੇ ਲੇਟਣਾ ਵਾ ਤੇ 3 ਇੰਚ ਪੈ ਗਏ ਨੇ, 2 ਇੰਚ ਪੈ ਗਏ ਨੇ। ਅੱਛਾ, ਉਹਦੇ ਜੋ ਜਦੋਂ 3D ਬਣਾ ਉਹਨੂੰ ਕੋਈ ਕਬੂਤਰਾਂ ਵਾਲਾ ਖੁੱਡਾ ਮੇਰਾ ਜਿਹੜਾ ਉਹ ਕਬੂਤਰ ਪਏ ਨੇ ਮੇਰੇ ਕੋਲ, ਉਹ ਵੀ ਨਾਲ। ਯਾਰ ਏਡੀ ਵੱਡੀ ਛੱਤ ਫਰੀ ਤੁਹਾਨੂੰ ਮਿਲਣ ਰਹੀ ਆ ਤੇ ਉਸਤਾਦ ਜਿਹੜੀ ਨੇ ਕਹਿੰਦਾ ਕੱਪੜੇ ਦੀ ਕਿੱਲੀ, ਇਹਦਾ ਵੀ ਇੱਕ ਸਟੈਚੂ ਹੁੰਦੀ ਹੈ ਬਾਹਰ ਵਾਲੀ ਸਾਈਡ ਤੇ ਲਾਉਣੀ ਆ, ਜਿਹੜੀ ਬਾਹਰ ਕੀ ਹੁੰਦੀ ਕੀ ਆ ਸਟੈਚ ਦੀ। ਅੱਛਾ, ਕਿੱਲੀ ਲਾਉਣੀ ਕਿੱਥੇ ਆ? ਬਾਹਰ ਵਾਲੀ ਸਾਈਡ ਤੇ। ਉਹ ਸਟ੍ਰੈਟਜੀ ਕਹਿ ਰਿਹਾ ਸੀ, ਸਟ੍ਰੈਟਜੀ। ਉਹਨੂੰ ਛੱਡ ਦੇ, ਤੂੰ ਕਿੱਲੀ ਬਾਹਰ ਲਾਉਣੀ ਆ। ਬਾਹਰ ਅਸੀਂ ਆਪਾਂ ਬਾਹਰ ਪਾ ਕੇ ਬਾਹਰੋਂ ਦੇ ਟੰਗ ਕੇ ਫੇਰ ਕਰ ਲਓ, ਇਹ ਹੁੰਦਾ ਪਲਾਨ। ਲੇਕਿਨ ਇਹ ਫਿਰ ਸਲਮਾਨ ਦਾ ਲੈਦਾ ਇੱਕ ਕੈਬਨ ਹੋਣਾ ਵਾ। ਉਹਨੂੰ ਮਾਫੀ ਦੇ ਤੇ ਯਾਰ, ਤੂੰ ਕਿਤੇ ਜ਼ਹਿਰ ਦੇ ਦੇ ਉਸ ਬੰਦੇ ਨੂੰ ਯਾਰ। ਤੂੰ ਸਵੇਰੇ ਤੋਂ ਦੇਖਣਾ ਸੀ ਪਰੌਠਾ ਲਿਆ ਕੇ ਇਦਾਂ ਹੁੰਦਾ ਜਿਵੇਂ ਕਿਤੇ ਤਲੌਰ ਲੈ ਆ। ਯਕੀਨ ਮੰਨ ਉਸਤਾਦ ਜੀ ਬ੍ਰੇਕਫਾਸਟ ਰੱਖ। ਅੱਛਾ, ਇੱਕ ਪਰੌਂਠਾ ਲੈ ਕੇ ਆਊਗਾ, ਇੰਨਾ ਸਾਗ ਲੈ ਕੇ ਆਊ, 21 ਜਣਿਆਂ ਨੂੰ ਸੁਲਾ ਮਾਰਦਾ ਫਿਰ। ਖਾ ਲਓ ਭੈਣ, ਸਾਜੀ ਲੈ ਲਓ, ਸਾਜੀ ਕਰ। ਉਹ ਯਾਰ ਬੰਦਾ ਵੇਖ ਕੇ ਕਹਿੰਦਾ ਨਹੀਂ ਯਾਰ ਖਾ। ਆ ਵੇਖਿਓ ਮੈਂ ਝੂਠ ਬੋਲ, ਹਰ ਇੱਕ ਨੂੰ ਕੋਈ ਮੇਰਾ ਬ੍ਰੇਕਫਾਸਟ ਗਰਮ ਕਰ ਦਿਆ, ਉਹ ਗਰਮ ਗਰਮ ਚ ਇੰਨਾ ਕਰਾਈ ਦਾ ਪਤਾ ਨਹੀਂ ਕੀ ਯਾਰ ਨਹੀਂ ਖਾਧੀ ਹੁੰਦੀ ਉਹਨਾਂ ਨੂੰ ਕਈ ਕੈਸਾ ਬਣਿਆ ਉਹ ਵੀ ਖਾਧਾ ਵੀ ਨਹੀਂ। ਐਵੇਂ ਉਹ ਇੱਕ ਪਰੌਂਠੇ ਦੇ ਘਰ ਦੀ ਮੁਹੱਬਤ ਦੱਸੀ ਜਾਊਗਾ। ਮੇਰੀ ਮਿਸਿਸ ਮੈਨੂੰ ਬਹੁਤ ਮੁਹੱਬਤ ਕਰਦੀ, ਦਿਲ ਕਰੋ ਰਾਹ ਚੋਂ ਲਿਆ ਹੋਵੇ, ਸਾਨੂੰ ਪਤਾ ਕੀ ਸਮਝੀ ਜਾਂਦਾ। ਔਰ ਫੌਰਨ ਸ਼ੀਸ਼ਾ ਵੀ ਲਾਉਂਦਾ ਵਾ, ਛੱਲੇ ਕਰਦਾ ਤਾਂ ਨੂੰ ਕਰਕੇ ਵੀ ਮੁਫਤ ਦੀ ਹੱਥ ਵੀ ਅੱਲਾ ਦੇ ਬੰਦ। ਤੇ ਜੇ ਸਾਡੇ ਚੋਂ ਕੋਈ ਮਾੜਾ ਬੰਦਾ ਕਦੇ ਚਾਹੇ ਸਿਰ ਦਰਦ ਕਰ ਰਹੀ, ਯਾਰ ਉਸਤਾਦ ਜੀ ਨੇ ਬੰਦ ਕੀਤਾ ਸਾਰਾ ਕੁਝ, ਮੈਂ ਕਿੱਥੋਂ ਪਤਾ। ਤੇ ਆਪ ਸਾਡੇ ਸਾਹਮਣੇ ਗ੍ਰੀਨ ਟੀ ਪੀਂਦੇ ਹੁੰਦਾ, ਯਾਰ ਜ਼ੁਲਮ ਨਹੀਂ ਹੈਗਾ। ਫੇਰ ਕਹੂਗਾ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਵਾ, ਉਹ ਵੀ ਕਹਿ ਸਾਡਾ ਦਿਲ ਕਰਦਾ। ਉਹ ਪਰਲਾ ਖਾਨਾ ਇਹਦਾ ਨਾ ਇਹਨੇ ਪੂਰਾ ਆਪਣਾ ਰੱਖਿਆ, ਉਹਦੇ ਚ ਕਾਫੀ, ਉਹਦੇ ਚ ਗ੍ਰੀਨ ਟੀ, ਲਵਾਜ਼ਮਾਤ, ਹਾਂ ਫਸਟ ਏਡ ਵੀ ਉਹਦੇ ਚ ਰੱਖਿਆ ਇਹਨੇ, ਸਾਰਾ ਕੁਝ। ਅੱਛਾ, ਉਹਦਾ ਭਰਾ ਆਉਣੀ ਦੇਖਣੀ ਆ ਜਿਵੇਂ ਆਪਰੇਸ਼ਨ ਮੈਨੇਜਰ ਹੁੰਦਾ ਬਾ ਖੁਦਾ, ਐ ਇੱਧਰ ਹਲਕਾ ਜਿਹਾ ਨਾ ਉਹ ਆਈਫੋਨ ਤੇ ਇਹ ਲੌਂਗ ਪਰਸ ਪੜ ਕੇ ਨਾ ਦਰਮਿਆਨ ਚ ਉਹ ਵੀ ਟਿਫਨ ਇਹ ਰੱਖੋ ਵੀ ਉਧਰ ਫ੍ਰਿਜ में ਰੱਖੋ। ਉਰਦੂ ਬੋਲਦਾ ਹਲਕਾ ਜਿਹਾ, ਥੋੜੇ ਬਦਤਮੀਜ਼ ਹੋ ਜਾਂਦਾ ਬੋਲਦਾ। ਆਹੋ ਉਸਤਾਦ ਜੀ, ਇਹਦਾ ਭਰਾ ਵੀ ਮੈਂ ਦੇਖਿਆ। ਬੰਦਾ ਨਹੀਂ ਕਹਿੰਦਾ ਯਾਰ ਉਹ ਗਾਲਾਂ ਕੱਢਦਾ ਅੱਗੋਂ, ਕਹਿੰਦਾ ਉਰਦੂ ਬੋਲਦਾ। ਲੇਕਿਨ ਉਹਦੇ ਭਰਾ ਨਾਲ ਗੱਲ ਨਾ ਕਰੀ, ਉਹਦਾ ਭਰਾ ਬੜਾ ਕਸਮੇ ਫਰੀਦ ਘਰ ਗਿਆ, ਉਹ ਤੁੰਨਲ ਜਿਹਾ ਦੇਖਿਆ ਮੈਂ, ਯਕੀਨ ਉਹ ਸਿੰਗਰ ਨੂੰ ਉਹ ਆਹੋ ਉਹ ਮੈਂ ਘਰ ਗਿਆ ਉਸਤਾਦ ਜੀ, ਮੇਰੇ ਨਾਲ ਦੇਖੀ ਜਾ, ਮੈਂ ਐ ਵੇਖੀ ਜਾ। ਮੈਂ ਕਿਹਾ ਮੈਨੂੰ ਗੱਲ ਦੱਸ ਕੀ ਗੱਲ। ਮੈਂ ਕਿਹਾ ਠਹਿਰਿਆ ਕਾਤੋਂ ਹੋਇਆ ਕਿ ਜਗ੍ਹਾ ਮੈਨੂੰ ਏਦਾਂ ਹੀ। ਮੈਂ ਕਿਹਾ ਭਾਈ ਕੀ ਪਰੇਸ਼ਾਨ ਕਾਤੋਂ ਹੋਗੀ ਵੀ ਤੂੰ ਠਹਿਰਿਆ ਕਿਉਂ? ਕਹਿੰਦਾ ਠਹਿਰਿਆ ਕਾਤੋਂ ਹੋਇਆ ਇੱਕ ਉਸਤਾਦ ਜੀ ਹੁਣ ਮੇਰੇ ਨਾਲ ਦੇਖੀ ਜਾ। ਮੈਂ ਸਲਮਾਨ ਨੂੰ ਮੈਸੇਜ ਕੀਤਾ, ਮੈਂ ਕਿਹਾ ਯਾਰ ਇਸਕੋ ਹਟਾਓ। ਮੈਂ ਕਿਹਾ ਮੈਨੂੰ ਡਰ ਜਿਹਾ ਲੱਗਣ ਡਿਆ। ਤੇ ਮੈਨੂੰ ਕਹਿੰਦਾ आप मेरी बड़ी इंसल्ट करते हो, इतना बोलता हुआ, बड़ी इंसल्ट करते हो, मैं शोज देखता हूँ, आप कहते हो कि भाई उधर खड़ा होता है तो उधर खड़ा होता है। मैं कहा नहीं दोस्तों, एडिट बड़ा होया, मैं बड़ी अच्छी गल्लां करदा बड़ी तरीके नाल बात करदा। ਉਹ ਤੋਂ ਮੈਨੂੰ ਖੌਫ ਆਉਗਾ, ਇਹਨੇ ਗੱਡੀ ਮੋਟੀ ਲਾਈ, ਮੈਨੂੰ ਲੱਗੇ ਇਹਨੇ ਹੁਣੇ ਥੱਪੜ ਮਾਰਦਾ ਮੇਰੇ। ਉਹ ਫੁੱਲ। ਲੇਕਿਨ ਉਹਦੀ ਆਵਾਜ਼ ਦਾ ਤੁਸੀਂ ਟੈਕਸਚਰ ਨਹੀਂ ਮਿੱਠਾ ਚੈੱਕ ਕੀਤਾ। ਉਹ ਗਜ਼ਲ ਗਾਇਕਾ, ਬੇਸਿਕਲੀ ਗਜ਼ਲ ਗਾਇਕਾ ਉਹ। ਇਹ ਹੈ ਦੋਵੇਂ ਭਰਾ ਇਦਾਂ ਦੇ ਆ, ਆਪਸ ਚ ਨਹੀਂ ਮਿਲਦੇ। ਯਕੀਨ ਮੰਨ, ਮੈਂ ਆਪ ਦੇਖਿਆ ਵਾ, ਉਹਨੇ 15 ਆਈਡੀਆਂ ਬਣਾਈਆਂ, ਬ੍ਰਾਊਨ ਹਾਰਟ ਹਰ ਚੈਨ, ਉੱਥੋਂ ਹੀ ਆਪਣਾ ਟੋਟਾ ਕੱਟ ਕੇ ਨਾ ਗਜ਼ਲ ਦਾ ਆਪ ਹੀ। मैंने देखा आप ही करी जाना कमेंट्स, छोटे भाई ने उठा दिया तराने को, छोटे भाई का मजा आया, आप ही कर दिया, छोटे भाई ने उठा आप ही तराने। 15 आइडिया बनाइए, थले कमेंट आप ही करी जा रहा है। हाँ इधर करिए, यहाँ से थोड़ा इस तरह कर लेते अच्छा हो जाता। ਤੇ ਸਲਮਾਨ ਦਾ ਲਹਿਦਾ ਪਲਾਨ ਹੁਣ ਅਸੀਂ ਜਿੱਥੇ ਜਾਈਦਾ ਸ਼ੂਟ ਕਰਨ, ਉੱਥੇ ਆਉਂਦਰਾਂ ਨੂੰ ਫੜਦਾ ਹੋਟਲਾਂ ਦੇ। ਉਸਤਾਦ ਜੀ ਤਾਂ ਨਾ ਹੀ ਨਹੀਂ ਲੈਂਦਾ, ਉਹ ਇਹ ਦੱਸਦਾ ਕਿ ਮੈਂ ਉਸਤਾਦ ਜੀ ਦੇ ਨਾਲ ਹੋਣਾ ਜਾਂ सज्जाद साहब ਨਾਲ। हाँ हाँ जी वो भी यही इधर ही होते हैं, इधर ही होते हैं, ज्यादा दुबई में होते हैं, मैं ही कर रहा हूँ सारा कुछ मेरे पास। ऐ करदा वा, मैंने नहीं भेजा आफ्ताब के पास, मैंने कहा चले जाए कोई बात। ऐ कर कसम उस्ताद जी, मैंने भेजा आफ्ताब। कि अल्लाह माफ करे, वो मैनेजर के टेबल ते अपना शो चला के आवाज बंद करके छड़िया हुआ, इधर चलते रहना दे, चलते रहना। ਨਹੀਂ ਇਹਦਾ ਵਾਚ ਟਾਈਮ ਨਹੀਂ ਪੂਰਾ ਹੁੰਦਾ, ਇਹਦਾ ਚੈਨਲ ਬੰਦ ਹੋ ਜਾਂਦਾ। ਇੱਕ ਦਿਨ ਡੱਬਾ ਇੱਥੇ ਭੁੱਲ ਗਿਆ ਵਾ, ਏਦਾਂ ਕਿਦਾਂ ਨਹੀਂ ਵਾਚ ਟਾਈਮ ਪੂਰਾ ਉਹਨੂੰ ਕਰਦਾ ਵਾ, ਉਹਦਾ ਹੀ ਮੋਬਾਈਲ ਫੜ ਕੇ ਉਹਦੀ ਆਈਡੀ ਤੋਂ ਕਮੈਂਟਸ ਕਰਤੇ ਸਲਮਾਨ ਭਾਈ ਵੈਰੀ ਗੁੱਡ ਆਊਟਸਟੈਂਡਿੰਗ ਮਾਈਂਡ ਬਲੋਇੰਗ ਕਰਕੇ, ਤੇ ਉਧਰੋਂ ਪੜਨ ਰਿਹਾ, ਲਾਈਕ ਵੀ ਆਪ ਕਰੀ ਜਾਂਦਾ, ਪੜ ਵੀ ਆਪ ਹੀ ਰਿਹਾ। ਪਰ ਇੱਕ ਦਿਨ ਟੇਬਲ ਉਹ ਟਿਫਨ ਘਰ ਇੱਥੇ ਭੁੱਲ ਗਿਆ ਵਾ, ਯਾਰ ਮੇਰਾ ਮਾਲਕ ਏਦਾਂ ਨੇ ਖੀਸੇ ਚੋਂ ਪਰੌਂਠਾ ਕੱਢਿਆ ਇੰਜ ਕਰਕੇ ਯਾਰ, ਓਵਨ ਚ ਰੱਖਤਾ ਵਾ। ਤੇ ਮੈਂ ਥੋੜਾ ਵੇਖਿਆ, ਮੈਂ ਕੀ ਕਹਿੰਦਾ ਨਹੀਂ ਨਹੀਂ ਉਹ ਨਹੀਂ ਹੈ, ਉਹ ਨਹੀਂ ਹੈ।
ਉਹ ਯਾਰ ਮਿੱਠੇ ਇਹਨੇ ਸੋਚਿਆ ਕਰ ਇੱਕ ਚੀਜ਼ ਉਸਤਾਦ ਜੀ, ਪਰਸਨੈਲਿਟੀ ਉਹਦੀ ਵੇਖੋ, ਤੁਸੀਂ ਆਉਂਦੇ ਹੋ ਦਫ਼ਤਰ, ਉਹਦਾ ਲੱਗਦਾ ਰੋਹ ਵਾਕਈ ਮੈਨੇਜਰ ਹੈਗਾ ਵਾ। ਕਿੱਡੇ ਸੋਹਣੇ ਅੱਜ ਉਹਨੇ ਬੂਟ ਪਾਏ, ਇਹਦੇ ਨਾਲ ਕੱਪੜੇ, ਡਰੈਸਿੰਗ, ਤੂੰ ਕੀਤੀ ਕਦੀ ਏਦਾਂ? ਤੇ ਆਉਂਦੇ ਉਹਨੇ ਕਿਹੜਾ ਕੰਮ ਕੀਤਾ ਉਸਤਾਦ ਜੀ? ਬਾ ਖੁਦਾ ਇੱਕ ਪਰਸਨ ਵੀ ਝੂਠ ਆਉਂਦੇ ਉਹਨੇ 2 ਕੋਲੇ ਗਰਮ ਕੀਤੇ ਆ, ਕੋਈ ਨਹੀਂ ਤੁਹਾਡੇ ਕੋਲ ਗਿਆ ਨਾ ਕਿਤੇ। ਮੈਂ ਕਿਹਾ ਉਸਤਾਦ ਜੀ ਅੰਦਰ ਪਰੇਸ਼ਾਨ ਕੀ ਗੱਲ ਗਰਮ ਕੀਤਾ? 2 ਕੋਲੇ ਗਰਮ ਕੀਤੇ ਆ ਬਾਹਰ ਸ਼ੀਸ਼ਾ ਕੋਲੇ? ਅੱਛਾ ਕੋਲੇ ਅੱਛਾ ਬਾਹਰ ਬੈਠਾ। ਹਾਂ ਵੀ ਕੀ ਸਿਚੁਏਸ਼ਨ ਆ, ਕੀ ਸਾਨੂੰ ਪੁੱਛੀ ਜਾਂਦਾ। ਨਹੀਂ ਵੀਡੀਓ में ਆਉਂਦੇ ਆ, ਭਲਾ ਉਹਨੇ ਕੀ ਕੀਤਾ? ਸਾਜੀ ਆਉਂਦੇ ਨੇ ਗੱਲਾਂ ਕਰਦਾ ਨਾ ਸਲਮਾਨ ਤੇ ਫੜ ਕੇ ਨਾ, ਮੈਂ ਕਿਹਾ ਮਰੇ ਬੁਝਿਆ ਹੀ ਬੁਝੇ ਨੂੰ ਕੁੱਟ ਲਈ। ਉਹ ਮੈਂ ਕਿਹਾ ਪਤਾ ਨਹੀਂ ਆ ਰਿਹਾ, ਕਹਿੰਦਾ ਤੂੰ ਅੱਛਾ ਮੈਂ ਹੁਣ ਦੁਬਈ ਗਿਆ ਨਾ ਤਾਂ ਵਾਪਸੀ ਤੇ ਮੈਨੂੰ ਮੈਸੇਜ ਆਈ ਜਾ ਰਹੇ ਨੇ ਨਾ ਉਸਤਾਦ ਜੀ ਉਹ ਨਾ ਮਿੰਟ ਫਲੇਵਰ ਲੈ ਆਉਣਾ ਸ਼ੀਸ਼ੇ ਉਹ ਨਾ ਤੁਸੀਂ ਜਦੋਂ ਉੱਧਰ ਜਾਓਗੇ ਨਾ ਡਿਊਟੀ ਫ੍ਰੀ ਸ਼ਾਪ ਤੇ ਆਉਣ ਲੱਗੇ ਉੱਥੇ ਲੈ ਆਉਣਾ। ਮੈਨੂੰ ਭਾਈ ਮੈਂ ਸਾਰਾ ਕੁਝ ਭੁੱਲਿਆ, ਮੈਨੂੰ ਇਹ ਸੀ ਕਿ ਯਾਰ ਮੈਂ ਇਹ ਲੈ ਜਾਵਾਂਗਾ। ਇਹਨੇ ਮੇਰਾ ਖਿਆਲ ਉਹ ਭਾਈ ਉਹ ਦੂਸਰੇ ਦੇ ਪੀਜ਼ਾ ਦਾ ਫਲੇਵਰ ਅਨੁਮਾਨ ਸਾਹਿਬ। ਨਹੀਂ ਤੂੰ ਹੇਅਰ ਸਟਾਈਲ ਨਹੀਂ ਫਿਰ ਵੇਖਿਆ ਹੈਗਾ ਤੂੰ ਇਹਦਾ ਦੂਜਾ ਭਰਾ ਨਹੀਂ ਦੇਖਿਆ। ਬਾਹ ਖੁਦਾ ਯਕੀਨ ਮੰਨ ਯਾਰ, ਉਸ ਬੰਦੇ ਨੇ ਇੰਨਾ ਪੜਿਆ ਲਿਖਿਆ ਵਾ ਵੀ ਐ ਚਾਹ ਚ ਬਿਸਕੁਟ ਭਿਉਂ ਕੇ ਉੱਤੇ ਸੁੱਟ ਲਿਆ। ਮੈਨੂੰ ਨਫ਼ਰਤ ਜੀ ਆਉਣ ਲੱਗ ਗਈ ਆਪਣੇ ਆਪ ਤੋਂ, ਯਾਰ ਕਿੰਨਾ ਹੀ ਫਸ ਗਿਆ ਮੈਂ। ਯਕੀਨ ਮੰਨੋ ਉਹ ਯਾਰ ਐਡਾ ਵੱਡਾ ਗੇਟ ਹੁੰਦਾ। ਅੱਛਾ ਯਾਰ ਇਹ ਬੜੇ ਵੱਡੇ ਬੰਦਿਆਂ ਦਾ ਏਦਾਂ ਹੋ ਜਾਂਦਾ, ਇਹਦੇ ਚ ਕੋਈ ਗੱਲ ਨਹੀਂ। ਚਾਹ ਦੇ ਵਿੱਚ ਜਿਹੜਾ ਬਿਸਕੁਟ ਵਾਲਾ ਕੰਮ ਹੈ ਤੁਹਾਨੂੰ ਸਹੀ ਦੱਸਾਂ, ਇਹ ਬੜੇ ਅੱਛਾ ਸਾਡੇ ਇਹ ਫੈਸਲਾਬਾਦੀਆਂ ਦੀ ਵੀ ਗਿਣਿਆ ਜਾਂਦਾ ਕਿ ਜਦੋਂ ਤੁਸੀਂ ਕਿਸੇ ਵੀ ਸ਼ਹਿਰ 'ਚ ਬੈਠੇ ਚਾਹ 'ਚ ਬਿਸਕੁਟ ਪੈਣਾ ਤੁਹਾਨੂੰ ਪੁੱਛਣਗੇ ਭਾਈ ਤੁਸੀਂ ਫੈਸਲਾਬਾਦ ਹੋਏ। ਇਹ ਇੱਥੇ ਅਸੀਂ ਕਰਨੇ ਸਾਡਾ ਕਰਦੇ ਤੇ ਉਹ ਅਕਸਰ ਇਸ ਤਰ੍ਹਾਂ ਹੁੰਦਾ ਹੈ ਕਿ ਬਿਸਕਿਟ ਹੱਥ 'ਚ ਫੜਿਆ ਲੱਗਦਾ ਕਿ ਵੀ ਠੀਕ ਆ, ਉਹ ਚਾਹ 'ਚ ਜਾਂਦੇ ਹੀ ਨਾ ਬਿਲਕੁਲ ਲਿੱਸਾ ਹੋ ਜਾਂਦਾ। ਤਾਂ ਤੁਸੀਂ ਇੰਜ ਕਰਦੇ ਤੇ ਉਹ ਤੁਹਾਡੇ ਹੱਥ ਰਹਿ ਜਾਂਦਾ ਪੂਰਾ ਜਿਹਾ, ਬਾਕੀ ਸਾਰਾ ਥੱਲੇ। ਇਹ ਨਾਰਮਲ ਗੱਲ ਹੈ, ਚ ਕੋਈ ਨਹੀਂ। ਉਹ ਅਸਲ 'ਚ ਨਾ ਜਿਸ ਲੈਵਲ ਤੋਂ ਆਇਆ ਸਾਜੀ, ਉਹਦੇ ਸਿਰਫ ਹੇਅਰ ਸਟਾਈਲ ਦਾ ਮਾਣ ਨਹੀਂ, ਇਹ ਇਹਨਾਂ ਨੂੰ ਪਤਾ ਹੀ ਨਹੀਂ ਹੈਗਾ ਮਿੱਠਾ ਜੀ ਕਿੰਨੇ ਪੈਸੇ ਦੇ ਹੇਅਰ ਸਟਾਈਲ ਬਣਾਉਂਦੇ ਲੱਗਦੇ। ਮੈਨੂੰ ਸਾਰਾ ਪਤਾ, ਉਸ ਪਤਾ ਦਾ ਯਾਰ ਇੱਥੇ ਆ ਕੇ ਸਿਰ ਧੋਣ ਡਿਆ ਹੁੰਦਾ ਵਾ, ਤੁਹਾਨੂੰ ਪਤਾ ਨਹੀਂ। ਉਸਤਾਦ ਜੀ ਦੇ ਸ਼ੈਂਪੂ ਇਸਤੇਮਾਲ ਕਰੀਏ, ਉਸਤਾਦ ਜੀ ਦੇ ਕਲਰ ਇਸਤੇਮਾਲ, ਇੱਕੋ ਹੀ ਗੱਲ ਲੱਗਦੀ ਸਾਡੀ, ਇੱਕੋ ਹੀ ਗੱਲ। ਅਸੀਂ ਅੱਜ ਤੱਕ ਕਿਸੇ ਸ਼ਹਿਰੋਂ ਹੱਥ ਨਹੀਂ ਲਾਇਆ ਯਾਰ ਉਹਨਾਂ ਦੇ ਪਤਾ। ਚਾਹੇ ਤੈਨੂੰ ਚਵਲਾ ਚਾਪ ਜਿਹੜੀ ਤੂੰ ਮੈਂ ਵੀ ਉਹਨਾਂ ਨੂੰ ਕਦੀ ਨਹੀਂ ਰੋਕਿਆ ਤੇ ਉਹ ਵੀ ਨਹੀਂ ਮੈਨੂੰ ਕਦੀ ਰੋਕਦਾ। ਨਹੀਂ ਤੇ ਚਾਹ ਜਦੋਂ ਤੈਨੂੰ ਕਿਹਾ ਪਹੁੰਚੀ ਨਹੀਂ ਹੈਗੀ ਤੇਰੇ ਕੋਲ। ਮੈਂ ਤਾਂ ਚਾਹ ਪੀਂਦਾ ਹੀ, ਮੈਂ ਤੁਹਾਨੂੰ ਕਲਪਦਿਆਂ ਦੇਖਦਾ ਹੁੰਦਾ ਵਾ ਯਾਰ ਮੇਰੇ ਭਰਾ ਕਿੱਦਾਂ ਕਲਪਦਾ ਚਾਹ ਤੋਂ ਯਾਰ। ਉਸ ਬੰਦੇ ਨੇ ਹਰ ਸ਼ੈ ਬੰਦ ਕੀਤੀ ਪਈ ਤੁਹਾਡੀ। ਹਾਲਾਂਕਿ ਉਸਤਾਦ ਜੀ ਨੂੰ 1.5-2 ਲੱਖ ਰੁਪਏ ਪਾਉਣ ਡਿਆ ਉਹ ਕੁਆਂਟੀਟੀ। 1.5-2 ਲੱਖ ਪਾਉਣ ਡਿਆ ਵਾ। ਨਹੀਂ ਯਾਰ ਕਿੱਥੇ ਐਵੇਂ ਯਾਰ ਵੇਖਣਾ ਇਧਰੋਂ ਵੈਰਗਾ ਸੜੀ ਜਾਂਦੇ, ਘਰ ਸਾਈਡ ਪੱਥਰ ਲੱਗੀ ਜਾਂਦੇ ਉਹਦੇ। ਅਸੀਂ ਪਰੇਸ਼ਾਨ ਹੋ ਯਾਰ। ਲੇਕਿਨ ਆਫਤਾਬ ਸਾਹਿਬ ਕੋਲ ਤੇ ਉਸਤਾਦ ਜੀ ਨੂੰ ਜਨਮ ਲੈ ਕੇ ਹੋ ਗਿਆ। ਉਸਤਾਦ ਜੀ ਨੂੰ ਕਿਦੋਂ ਮਤਲਬ ਆਫਤਾਬ ਸਾਹਿਬ ਦਾ ਕਦੋਂ ਪਤਾ? ਕੋਈ ਪਿੱਛੋਂ ਗੇਮ ਪਾਉਣੀ ਹੋਣੀ ਉਸਤਾਦ ਜੀ ਨੇ ਭੇਜਤਾ ਗੇਮ ਪਾ ਦੇ। ਨਹੀਂ ਉਹਦਾ ਬੜਾ ਤਲਕ ਦੂਰ ਤੱਕ ਆ। ਸਾਹਰ ਅਲੀ ਬੱਗਾ ਸਾਹਿਬ ਦੇ ਨਾਲ ਉਹਦਾ ਬਹਿਣ ਖਲੋਣਾ ਅੱਜ ਵੀ ਤੂੰ ਕਿਤੇ ਵੇਖੇਂਗੇ ਤਸਵੀਰਾਂ। ਅੱਲਾ ਝੂਠ ਨਾ ਬੁਲਾਏ, ਡੌਨ ਨਾਲ ਵੀ ਉਹਦਾ ਬੜਾ ਤਲਕ ਸੀ। ਜਿੱਦਾਂ ਡੌਨ ਤੋਂ ਤੰਗ ਸੀ ਮੈਨੂੰ ਪਤਾ, ਸਾਰੇ ਨੇ ਪਕੜਾ ਕਿਤੇ ਤਲਕ। ਯਾਰ ਡੌਨ ਤੇ ਪਾਗਲ ਸੀਗਾ, ਸਾਡਾ ਵੀ ਉਹੀ ਹਾਲ। ਬਾਹਰ ਅੱਛਾ ਨਹੀਂ ਸਹੀ ਕਹਿਣ ਗਿਆ ਮਿੱਠਾ। ਅੱਗੇ ਉਹ ਚੱਲੇ ਫਲੇਵਰ ਦੇ ਉੱਤੇ 2 ਕੋਲੇ ਗਰਮ ਕਰਕੇ ਉਹ ਫੇਰ ਪੀ ਗਿਆ। ਉਹ ਪੀ ਗਿਆ, ਉਹ ਕੋਈ ਪੀ ਗਿਆ ਪਹਿਲੇ ਹੀ ਪੀ ਗਿਆ ਯਾਰ। ਪਤਾ ਹੀ ਲੱਗਦਾ ਯਾਰ, ਉਹ ਹੁੱਕੀ ਜਿਹੀ ਨਹੀਂ ਉੱਪਰ ਹੁੰਦੀ, ਉਹਦੇ ਵਿੱਚ ਜਿਹੜੀ ਚਾਹ ਦੀ ਪੱਤੀ ਹੁੰਦੀ ਗਿੱਲੀ ਉਹ ਮੈਂ ਵਿੱਚ ਭਰ ਕੇ ਫੁੱਲ ਉਤੋਂ ਨਾ ਉਹ ਵਾਲੇ ਲਵੇਟ ਕੇ ਪੰਗਣਾ ਜਿਵੇਂ ਰੱਖਤਾ ਤੇ ਕਹੀ ਜਾਣ ਯਾਰ ਮਿੰਟ ਹੈ ਵੀ ਚਾਹ ਦੀ ਪੱਤੀ ਨਾਲ ਭਰਤਾ ਵਾ, ਤੈਨੂੰ ਪਤਾ ਹੀ ਲੱਗਦਾ ਯਾਰ। ਨੱਕ ਵੀ ਐ ਕਰਦਾ ਪੂਰਾ। ਉਹ ਪਾਣੀ ਨਾਲ ਦੱਸ ਉਹ ਸ਼ੀਸ਼ੇ ਦੇ ਵਿੱਚੋਂ ਉਸਤਾਦ ਪਾਣੀ ਇਦਾਂ ਕੱਢਣਾ। ਮੈਨੂੰ ਕਹਿੰਦੇ ਕੱਢ ਪਾਣੀ। ਉਸਤਾਦ ਜੀ ਮੈਂ ਇਦਾਂ ਕੱਢਿਆ। ਹੁਣ ਉਹ ਮੈਂ ਕਿਹੜਾ ਪੀਣਾ ਆ, ਇਹਨਾਂ ਨੂੰ ਤਾਂ ਪਤਾ। ਉਸਤਾਦ ਜੀ ਇਹਨਾਂ ਨੇ ਉਹ ਪੈਪ ਦੇ ਵਿੱਚੋਂ ਦੀ ਉਹ ਖਿੱਚਿਆ ਧੂਆਂ, ਉਹ ਪਾਣੀ ਚਿਲਮ ਦਾ ਮੂੰਹ ਜਾਇਆ। ਭਾਜੀ ਇੰਨੀ ਦੇਰ ਹੋ ਗਈ, ਇਹਨਾਂ ਨੂੰ ਪਤਾ ਹੋਣਾ ਚਾਹੀਦਾ। ਇਧਰੋਂ ਹੀ ਮੇਰੇ ਕੋਲ ਲਵਾਇਆ, ਉਧਰੋਂ ਹੀ ਭਾਈ ਕੱਢ ਕੇ ਕਹਿੰਦੇ ਰੱਖ ਤੇ ਪਾਣੀ ਸਾਰਾ ਨਿਕਲੇ ਚਾਹੇ। ਉਹ ਨਹੀਂ ਉਹ ਡਰੈਸਿੰਗ ਕੀਤੀ ਹੁੰਦੀ ਉਹਨੇ, ਤੈਨੂੰ ਕਿਹਾ ਤੇ ਤੈਨੂੰ ਪਤਾ ਹੀ ਨਹੀਂ ਲੱਗਿਆ। ਉਹ ਫਿਰ ਉਹਦਾ ਮਸਲਾ ਖੱਬੇ ਹੱਥ ਉਹਨੇ ਐਡਾ ਸੋਹਣਾ ਦਿਲ ਬਣਵਾਇਆ ਆਪਣੇ ਜੇ ਖੱਬੇ ਹੱਥ। ਚੜਾਈ ਦੇ ਸਾਰੇ ਸੂਟ ਰੀਗਲ ਚੌਕ ਦੇ ਵਿੱਚ ਉਹਨੂੰ 100 ਦੇ 4 ਮਿਲਦੇ ਆ। ਅੱਲਾ ਝੂਠ ਨਾ ਬੁਲਾਏ, ਮਰੇ ਹੋਏ ਦੇ ਕੱਪੜੇ ਹੀ ਲੈਣ ਡਿਆ ਵਾ। ਕਿਹਨਾਂ ਦੇ ਮਰੇ ਹੋਇਆਂ ਦੇ ਕੱਪੜੇ ਦੇਖਿਆ ਵਾ ਕਦੀ ਮੈਨੂੰ? ਅੱਛਾ ਉਹ ਦਿਲ ਜਿਹੜਾ ਬਣਿਆ ਨਾ ਉਹ ਡਿਜ਼ਾਈਨ ਨਹੀਂ ਆ, ਉਹਨੂੰ ਗੌਰ ਨਾ ਵੇਖੀ, ਉਹਦੇ ਥੱਲੇ ਜਿੱਥੇ ਪਾਟਾ ਹੁੰਦਾ ਨਾ ਉੱਤੇ ਕੋਈ ਡਿਜ਼ਾਈਨ ਬਣਵਾ ਲੈਂਦਾ, ਉੱਤੇ ਛਾਪਾ ਲਵਾ ਲੈਂਦਾ। ਯਾਰ ਏਦਾਂ ਮੈਨੇਜਰ ਬੰਦਾ ਔਰ ਜੈਨੂਅਨ ਸਾਜੀ। ਮੈਂ ਉਹਦੀ ਸੋਚ ਵੇਖੀ ਕਿ ਮੈਨੇਜਰ ਵਾਲੀ ਆ ਨਾ, ਤੇ ਉਹਨੇ ਮਿਆਨਾ ਰਵੀ ਨਾਲ ਚੱਲਦਾ ਨਾ, ਉਹਨੇ ਜ਼ਿਆਦਾ ਤੇ ਨਾ ਘੱਟ। ਤੇਰੀ ਹੁਣ ਸੋਚ ਏਦਾਂ ਦੀ। ਉਹ ਸਿੰਗਰ ਅੱਛਾ ਵਾ, ਤੂੰ ਉਹਦਾ ਸਿੰਗਰ ਦੀ ਸਿੰਗਿੰਗ ਤੋਂ ਚੜਦਾ ਰਹਿਣਾ। ਸਿੰਗਿੰਗ ਨੋ ਡਾਊਟ ਬਹੁਤ ਅੱਛਾ ਵਾ, ਹਰ ਸ਼ੈ ਉਹ ਨਾ ਐਕਸਟਰਾ ਐਫੀਸ਼ੀਐਂਸੀ ਬਹੁਤ ਲਾਰਦਾ, ਕੌਨਸ਼ੀਅਸ ਬਹੁਤ ਆ। ਉਹ ਯਾਰ ਨਹੀਂ ਇਹ ਹਰ ਬੰਦਾ ਹੀ ਹੁੰਦਾ। ਭਰਾ ਦੇਖਣਾ ਦੀਵਾਈ ਆ ਯਕੀਨ ਮੰਨ, ਸੀਰੀਅਸਲੀ ਉਹਨੂੰ ਖੌਫ ਹਰਾਸ ਬੜਾ ਵਾ। ਇਹ ਐਵੇਂ ਬਾਹਰ ਬੈਠਾ ਕਹੀਏ ਇਹ ਦੇਖਾ ਕਿਤਨੀ ਤੇਜ਼ ਬਾਹਰ ਬਾਈਕ लेके जा रहे, ऐसे नहीं होना चाहिए। ਵੀ ਤੇਰੀ 17,000 ਰੁਪਏ ਸੈਲਰੀ ਆ
ਰੂਲਸ ਤੂੰ ਉਹ ਹੈ ਯੂਨਾਈਟਿਡ ਕਿੰਗਡਮ ਵਾਲੇ ਇਸਤੇਮਾਲ ਤੇ ਉਹ ਵੀ 30 ਮਹੀਨੇ ਚ ਯੂਨਾਈਟਿਡ ਕੀ ਆਉਂਦਾ ਨਾ ਮੈਂ ਪਰੇਸ਼ਾਨ ਸੀ ਲੱਤ ਰੱਖੀ ਤੇ ਹੈ ਸਟਾਈਲ ਸੀ ਉਹਦਾ ਬਾਪ ਦਾ ਤੇ ਇਸ ਕਿਸਮ ਦਾ ਏਦਾਂ ਨੌ ਖਾਦਾ ਵਾ ਮੈਂ ਪਰੇਸ਼ਾਨ ਹੋ ਗਿਆ ਲੇਕਿਨ ਨਹੀਂ ਉਹਨੂੰ ਨਾਲ ਲੈ ਕੇ ਸਾਜੀ ਸਾਡੀ ਗੱਡੀ 'ਚ ਪ੍ਰੋਪਰ ਉਹਨਾਂ ਦੀ ਵੀ ਜਗ੍ਹਾ ਹੋਣੀ ਚਾਹੀਦੀ ਆ ਉਹ ਭਾਈ ਜਿਹੜੇ ਨੇ। ਕਿਉਂਕਿ ਸਲਮਾਨ ਦੇ ਭਾਈ ਅਸੀਂ ਜਦੋਂ ਜਾਣਾ ਨਾਰਾਇਣ ਕਗਾਨ ਜਾਂ ਇੱਧਰ ਉੱਧਰ ਉਹ ਸ਼ੂਟ ਕਰ ਲਿਆ ਕਰਨਗੇ ਇੱਕ ਪਹਾੜੀ ਤੋਂ ਕਰੋਗੇ ਇੱਕ ਤੋਂ ਲੈ ਕੇ ਲਾ ਦੇਣਾ ਮਾਰਨੇ ਸਿੰਗਿੰਗ ਲਈ ਕਰਨ ਅਰਜੁਨ ਦਸਤਿਆਬ ਹੈ 10 ਪੋਜੀਸ਼ਨ ਤੇ 2 ਗਾਰਡ ਕਰਨ ਅਰਜੁਨ 10 पोजीशन ते 2 गार्ड देना। हमारे पास सिंगिंग के लिए करण अर्जुन दस्तयाब है। ओ बेटे कहता 10 पोजीशन ते 2 गार्ड ते कहता 12 लाख रुपया। मैं कहा खालसा में कोई चंडा लगा सिंगर दा हुण देखो ना ਅਸੀਂ ਜਾਣਾ ਉਸਤਾਦ ਜੀ नहीं उस्ताद जी ਉਹ ਠੀਕ ਹੈ ਅਸੀਂ ਅਗਰ ਜਾਣੇ ਆ ਗੱਡੀ ਬਣਵਾ ਕੇ ਤੇ ਲਾਜ਼ਮੀ ਨਹੀਂ ਵੀ ਅਸੀਂ ਉੱਥੇ ਅਸੀਂ ਪੂਰਾ ਇੱਕ ਵਲੌਗ ਪੂਰੇ ਅੱਛੇ ਤਰੀਕੇ ਨਾਲ ਮਾਹੌਲ ਫਿਰ ਉੱਥੇ ਤੁਸੀਂ ਗਾਣਾ ਵੀ ਸ਼ੂਟ ਕਰ ਲਓ ਅਗਰ ਸਾਜੀ ਜਿਵੇਂ ਅਸੀਂ ਕਿਤੇ ਬਾਹਰ ਜਾਣੇ ਵੱਡੇ ਕਿਤੇ ਕੋਈ ਕਿਲਾ ਟਾਈਪ ਲੱਭਦਾ ਤੁਸੀਂ ਉੱਥੇ ਲਿਬਾਸ ਪਾਇਆ ਹੋਵੇ ਬਾਦਸ਼ਾਹ ਵਾਲਾ ਅਸੀਂ ਉੱਥੇ ਬਾਦਸ਼ਾਹ ਵਾਲੇ ਲਿਬਾਸ ਤੁਹਾਨੂੰ ਬਿਠਾ ਕੇ ਨਾਲ ਰਾਇਆ ਬਣ ਕੇ ਕਹਿੰਦਾ ਤੁਹਾਡੀ ਪ੍ਰੌਪਸ ਤੁਹਾਡੇ ਸੂਟ ਤੁਹਾਡੀ ਲੌਂਗ ਨਿਕਰਾਂ ਅਗਰ ਗਰਮੀ ਆ ਤੁਹਾਡਾ ਸਾਰਾ ਕੁਝ ਤੁਸੀਂ ਉਹਦੇ ਵਿੱਚ ਹੋਵੇ ਤੁਹਾਡਾ। ਹਾਂਜੀ ਸਾਜੀ ਮੇਰੀ ਗੱਲ ਤਾਂ ਸੁਣ ਲਓ ਕਿ ਬਾਦਸ਼ਾਹ ਬਣ ਕੇ ਤੁਸੀਂ ਬੈਠੇ ਅਸੀਂ ਰਾਇਆ ਬਣ ਕੇ ਬਾਦਸ਼ਾਹ ਬਣ ਕੇ ਮੈਂ ਗੱਡੀ ਵੀ ਚਲਾ ਰਿਹਾ ਡਰਾਈਵਿੰਗ ਅੱਧੇ ਅਦਬ ਧਿਆਨ ਨਾਲ ਵੱਜਿਆ ਉੱਥੇ ਉਸਤਾਦ ਜੀ ਉੱਥੇ ਤੁਸੀਂ ਟੀ ਟਾਈਮ ਅਸੀਂ ਕਰੀਏ ਬਾਦਸ਼ਾਹ ਸਲਾਮਤ ਬੈਠਾ ਤੇ ਉਹ ਗੱਲਾਂ ਕਰ ਰਿਹਾ ਆਪਣੀ ਰਾਇਆ ਨਾਲ ਤੇ ਅਸੀਂ ਟੀ ਟਾਈਮ ਇਸ ਤਰ੍ਹਾਂ ਅਸੀਂ ਵੈਸੇ ਕਰ ਸਕਦੇ ਨਾ ਉਸਤਾਦ ਜੀ ਇਹ ਬੜਾ ਮਜ਼ੇ ਵਾਲਾ ਹੋਏਗਾ ਸਾਡਾ ਬਾਦਸ਼ਾਹ ਵਾਲਾ ਪ੍ਰੋਗਰਾਮ ਬੜਾ ਅੱਛਾ ਜਾ ਰਿਹਾ ਸੀ ਅਲਹਮਦੁਲਿਲਾ ਉਹ ਜਿਹੜਾ ਵੀ ਕੀਤਾ ਸੀ ਕੰਟੀਨਿਊ ਫਿਰ ਹਾਂ ਉਹਨੂੰ ਕੰਟੀਨਿਊ ਕਰੀਏ ਫਿਰ ਉਹਦੇ ਸਲਮਾਨ ਭਾਈ ਨੇ ਫਿਰ ਸਿੰਗਿੰਗ ਇੱਕ ਗਾਣਾ ਉਹਨਾਂ ਦਾ ਬਣਾ ਫਿਰ ਉਸ ਤੋਂ ਇਲਾਵਾ ਉਸਤਾਦ ਜੀ ਬੜਾ ਸੋਹਣਾ ਲੱਗ ਰਿਹਾ ਲੱਕੜਾਂ ਪਈਆਂ ਬਹੁਤ ਸਾਜੀ ਰੱਖ ਲਓ ਸਹੀ ਗੱਲ ਕਿੰਨਾ ਲੱਗਣਾ ਜੀ ਪਈਆਂ ਠੀਕ ਤਾਜੀ ਇਹਨੂੰ ਵੀ ਉਹਨਾਂ ਨੇ ਰੱਖ ਲਿਆ ਬਾਦਸ਼ਾਹ ਦੇ ਪਿੱਛੇ ਨਹੀਂ ਉਹ ਪੱਖੀ ਜੀ ਹਵਾ ਮਾਰਦੇ ਇਹ ਇੰਨੀ ਸਪੀਡ ਨਾਲ ਮਾਰਨ ਦੇ ਉਹਨੇ ਭਾਈ ਚੀਜ਼ਾਂ ਤੇ ਹੱਥ ਰੱਖੇ ਇਹਨੂੰ ਕਹਿੰਦੇ ਓਏ ਉਹਨੇ ਨਾਲ ਦੀ ਕੁਰਸੀ ਦਾ ਡੰਡਾ ਫੜਿਆ ਬਾਦਸ਼ਾਹ ਨੇ ਤਾਜੀ ਇੰਨੀ ਸਪੀਡ ਨਾਲ ਇਹਨੇ ਹਵਾ ਮਾਰੀ ਉਹਦੀ ਕੁਰਸੀ ਹਵਾ ਨਾਲ ਕਿੰਨੀ ਦੂਰ ਚਲੇ ਗਈ ਮਹਿਲੋਂ ਬਾਹਰ ਹੋ ਗਈ ਨਹੀਂ ਦਾਨਸ਼ ਨੇ ਇੰਨੀ ਤੇਜ਼ ਪੱਖਾ ਚੱਲਿਆ ਉਹ ਕੰਮ ਕੇ ਫੈਸਲੇ ਕਰ ਰਿਹਾ ਉਹਨੇ ਗੱਲ ਸੁਣਾ ਮੇਰੀ ਉਹਨੂੰ ਕਹਿ ਦਿਓ ਸਵੇਰੇ ਜਾ ਕੇ ਨਾ ਤੇ ਮੇਰੇ ਲਈ ਜੇ ਆ ਬੈਠਾ ਹੋਵੇ ਤੇ ਇਹਦੇ ਪਿੱਛੇ ਵੱਡਾ ਪੱਖਾ ਇੰਨੇ ਨੂੰ ਪਤਾ ਕਰ ਰਿਹਾ ਇਹਦਾ ਕੀ ਹਾਲ ਹੋਊ ਕਰੇ ਪੱਖੇ ਨਾਲ ਲਮਕਿਆ ਮੈਂ मिठे ने भी बड़ी तेज पखा चले थे बादशाह ने कहा इसको 3 पे करो ਅੱਛਾ ਉਹਨੂੰ ਕਹਿੰਦਾ 3 ਤੇ ਕਰ ਮਿੱਠੇ ਨੇ ਭਾਈ ਇੰਨੀ ਸਪੀਡ ਨਾਲ ਤਾਜੀ ਆਵਾਜ਼ ਦਿੱਤੀ ਉਹ ਬਾਹਰੋਂ ਦੁਕਾਨਾਂ ਵਾਲੇ ਆਣ ਕਹਿਣ ਉਹ ਭਾਈ ਮਹਿਲ ਚੋਂ ਘੱਟਾ ਪੈ ਰਿਹਾ ਤੁਹਾਡੇ ਮਹਿਲ ਦੇ ਵਿੱਚੋਂ ਘਟਾ ਬਾਹਰ ਆ ਗਿਆ ਯਾਰ बादशाह ਨੂੰ ਇੰਨੀ ਤੇਜ਼ ਪੱਖਾ ਚੱਲਦਾ ਸੀ ਬਾਦਸ਼ਾਹ ਇੰਜ ਕਰਕੇ ਬੈਠਾ ਤੇ ਲੋਕੀ ਵਾਲ ਸਕਾਉਂਦੇ ਹੈਗੇ ਤੇਜ਼ ਪੱਖਾ ਬਾਦਸ਼ਾਹ ਨੂੰ ਚੱਲਦਾ ਤੇ ਬਾਦਸ਼ਾਹ ਦੇ ਮਗਰੋਂ ਆ ਕੇ ਉਹਨੂੰ ਜੱਪੀ ਪਈ ਅੱਗੋਂ ਚੱਲਣ ਡਿਆ ਏਡੀ ਤੇਜ਼ ਪੱਖਾ ਚੱਲ ਰਿਹਾ ਸੀ ਬਾਦਸ਼ਾਹ ਨੇ ਤੋਂ ਆਪਣਾ ਵੀ ਫੜਿਆ ਕਰਕੇ ਨਾਲ ਫੈਸਲੇ ਕਰ ਰਿਹਾ ਕਿ ਉੱਡ ਨਾ ਜਾਏ ਪੱਖਾ ਚੱਲਣ ਦੇ ਇੰਨੀ ਤੇਜ਼ ਉਹ ਕਹਿੰਦਾ 1 ਮਿੰਟ ਯਾਰ ਫੋਨ ਤੇ ਸੁਣ ਲੈਂਦੇ ਬਾਦਸ਼ਾਹ ਦੇ ਪਿੱਛੇ ਖਲੋਤਾ ਇੰਨੀ ਤੇਜ਼ ਪੱਖਾ ਚੱਲਣ ਡਿਆ ਉਹਦਾ ਪਿੱਛੋਂ ਹਵਾ ਨਾ ਇੰਨਾ ਚੀਰ ਖੁੱਲਾ ਹੋਇਆ ਇੱਥੋਂ ਵਾਲ ਸਾਰੇ ਅੱਗੇ ਇੰਨੀ ਸਪੀਡ ਨਾਲ ਪੱਖੀ ਚੱਲਣ ਦਿਆ ਉਹਦੇ ਭਾਈ ਪਾਰ ਵੱਜ ਕੇ ਕੰਨ ਏਦਾਂ ਹੋਇਆ ਬਾਦਸ਼ਾਹ ਆ ਵੀ ਬਾਦਸ਼ਾਹ ਸੀ ਏਡਾ ਕਾਲਾ ਬਾਦਸ਼ਾਹ ਇਹਨੂੰ ਜਦੋਂ ਐ ਨਹੀਂ ਕਰਕੇ ਪੱਖਾ ਚੱਲਿਆ ਜਿਵੇਂ ਕੋਲਿਆਂ ਚੋਂ ਚੰਗਾੜੇ ਨਿਕਲਦੇ ਚੋਂ ਨਹੀਂ ਨਿਕਲਣ ਇਹਨੂੰ ਬਾਦਸ਼ਾਹ ਕਹਿੰਦਾ ਮੇਰੀ ਅੱਖ 'ਚ ਕੁਝ ਪਿਆ ਹੀ ਫੂਕ ਮਾਰੀ ਤਾਜੀ ਨੇ ਝੱਗਾ ਰੱਖ ਕੇ ਇੰਨੀ ਸਪੀਡ ਨਾਲ ਫੂਕ ਮਾਰੀ ਉਹਦਾ ਡੇਲਾ ਕਿੰਨਾ ਹੀ ਪਿੱਛੇ ਚਲਾ ਗਿਆ ਉਹਦਾ ਡੇਲਾ ਪਿੱਛੇ ਸਿੱਟ ਹੁਣ ਐਂ ਕਰਦਾ ਨਾ ਤੇ ਖੜਕਦਾ ਵਿੱਚ ਜਿਵੇਂ ਖੜਕਦਾ ਉਹ ਗੱਲ ਕਰਦਾ ਤੇ ਨਹੀਂ ਐਂ ਕਰਦਾ ਨਾਲ ਡਾਕਣਾ ਯਾਰ ਕੀ ਚੱਕ ਅੰਦਰ ਚੱਲ ਤੇ ਬੰਦਾ ਉਹਦਾ ਬਾਦਸ਼ਾਹ ਨੂੰ ਇੰਨੇ ਲੰਮੇ ਪਾ ਕੇ ਨਾ ਤੇ ਪੁੱਠਾ ਦਾ ਮੂੰਹ ਫੜ ਕੇ ਨਾ ਇੰਨੇ ਕਰਕੇ ਉਹਨੂੰ ਲਿਆ ਰਿਹਾ ਜਿੱਦਾਂ ਗੱਲੇ 'ਚ ਉਹ ਸਰਾ ਕਰਦੇ ਉੱਪਰ ਉੱਥੇ ਆ ਗਿਆ ਤੇ ਲੇਕਿਨ ਪੁੱਠਾ ਚਲਾ ਗਿਆ ਪਿੱਛੇ ਚਿਮਟੀ ਪਾ ਕੇ ਬਾਦਸ਼ਾਹ ਆਪਣਾ ਡੇਲਾ ਸੈੱਟ ਕਰ ਰਿਹਾ ਪਿੱਛੇ ਨਹੀਂ ਤੀਲਾ ਮਾਰ ਕੇ ਡੇਲਾ ਸੈੱਟ ਕਰਕੇ ਤੇ ਆ ਲੈਂਦਾ ਜਾਂ ਪਿੱਛੇ ਨੂੰ ਹੋ ਗਿਆ ਤੇ ਪਿੱਛੇ ਨੂੰ ਦੇਖਣ ਲੱਗ ਗਿਆ ਹਾਂ ਪਿੱਛੋਂ ਕਹਿੰਦਾ ਨਜ਼ਰ ਆ ਰਿਹਾ ਕਹਿੰਦਾ ਬੱਦਲ ਜੀ ਆ ਰਹੇ ਕਹਿੰਦਾ ਬੱਦਲ ਨਹੀਂ ਮਗਜ਼ ਆ ਤੇਰਾ
ਇੰਨੀ ਪਿੱਛੇ ਡੇਲਾ ਚਲ ਗਿਆ, ਬਾਦਸ਼ਾਹ ਨੇ ਇੱਧਰ ਮੋਰੀ ਕਰਾਈ ਕਿ ਚਲੋ ਇੱਧਰੋਂ ਵੇਖੀ ਜਾਂਦੇ। ਉਹ ਦੂਜਾ ਵੀ ਇੱਧਰ ਕਢਾ ਲਿਆ, ਹੁਣ ਇਹਨੇ ਕਿੱਧਰ ਲਾਉਂਦਾ। ਨਹੀਂ ਮੁੜ ਕੇ ਉਹਨੇ ਅੱਖ ਦੇ ਅੰਦਰ ਇੱਕ ਰੱਸੀ ਪਾ ਕੇ ਡੇਲੇ ਨੂੰ ਬੰਨ ਲਈ, ਜਦੋਂ ਡਿੱਗਦਾ ਸੀ ਖਿੱਚ ਕੇ ਫੇਰ ਇੱਕ ਵਾਰੀ ਡੇਲਾ ਸਹੀ ਜਗ੍ਹਾ ਤੇ ਆ ਗਿਆ, ਨਾਲ ਗੱਤਾ ਫਸਾਇਆ ਕਿ ਹੁੰਦਾ ਪਿੱਛੇ ਜਾਣਾ। ਰੱਸੀ ਦੇ ਨਾਲ ਡੇਲਾ ਪੂਰਾ ਇੰਜ ਕਰਕੇ ਨਾ ਤੇ ਰੱਸੀ ਐ ਕਰਕੇ ਕੰਨ ਤੇ ਖਿੱਚ ਪਈ ਰਵੇ ਉਹ ਪਿੱਛੇ। ਇਹਨੂੰ ਕਿਤੇ ਪੱਖੀ ਨਹੀਂ ਲੱਭੀ ਉਸਤਾਦ ਜੀ ਦਾਨਿਸ਼ ਨੂੰ, ਤੇ ਛਾਬੀ ਨਾ ਮਾਰਦੇ ਉਹਦੇ ਬਾਦਸ਼ਾਹ ਦੇ ਮੂੰਹ ਤੇ ਮਟਰ ਵੱਜਣ ਦੇ, ਗਾਜਰਾਂ ਵੱਜਣ ਸਬਜ਼ੀ ਆ ਕਿਹੜੀ। ਅੱਛਾ ਭਰੀ ਸਬਜ਼ੀ ਦੇ ਨਾਲ ਹੀ ਕਰਨ ਲੱਗ ਗਏ। कैसा उस्ताद जी वो भी तरीका यानी कि पखे नहीं सी याद होए उदों जदों पखे चलदे हुंदे सी नहीं वो एक स्टाइल भी सी ना, पक्के नहीं होए हुण। बिजली मेरा हाल आजाद कदों होई बिजली? ਬਿਜਲੀ ਕਾਫੀ ਪੁਰਾਣੀ ਹੈ ਸਾਡੀ। 87 ਚ ਹੋਈ। ਨਹੀਂ 1938 ਚ ਆਈ ਹੈ। ਸਭ ਤੋਂ ਪਹਿਲੀਆਂ ਜਿਹੜੀਆਂ ਟੂਪਾਂ ਲੱਗੀਆਂ ਸੀ ਨਾ ਇਹ ਇੰਨੀ ਚ ਲੱਗੀ। ਇੰਨੇ ਚ ਲੱਗੀ? ਨਹੀਂ 1900 ਤੋਂ ਪਹਿਲੇ ਦੀ ਹੈ। ਪਹਿਲੇ ਦੀ ਹੈ ਉਸਤਾਦ ਜੀ 1500 1600 1700 ਚ ਬਿਜਲੀ ਚਾਲੂ ਸੀ ਦੁਨੀਆ ਤੇ। ਹਾਂ 17 500 ਸਾਲ ਪਹਿਲੇ ਮੁਗਲਾਂ ਦਾ ਦੌਰ ਸੀ, ਉਦੋਂ ਹੈ ਸੀ ਬਿਜਲੀ। ਬਿਲਕੁਲ। ਜਿਹੜਾ ਜ਼ਫਰ ਇਕਬਾਲ ਬਾਦਸ਼ਾਹ ਵਾ ਕੀ ਨਾਮ ਜ਼ਫਰ ਬਹਾਦਰ ਸ਼ਾਹ ਜ਼ਫਰੀਆ। ਜ਼ਫਰ ਇਕਬਾਲ 1875 ਦੇ ਵਿੱਚ ਬਿਜਲੀ ਆ ਗਈ ਸੀਗੀ। ਬਾਦਸ਼ਾਹ ਸਾਹਿਬ ਬੈਠੇ ਸੀ ਛੱਤ ਤੇ, ਬਾਸ ਵਾਲੀ ਗੱਲ ਸਹੀ, ਉਹਨੂੰ ਲੱਗੀ ਧੁੱਪ, ਉਹਨੇ ਕਿਹਾ ਯਾਰ ਜੇ ਧੁੱਪ ਦਾ ਪਿੰਡਾ ਸੜ ਸਕਦਾ ਨਾ ਕੱਪੜੇ ਵੀ ਸੜ ਸਕਦੇ ਆ। ਉੱਥੋਂ ਵੀ ਬਿਜਲੀ ਬਣਾਈ ਐਨਸਟਾਈਨ ਨੇ। ਮਿੱਠੇ ਉਹ ਬੈਠਾ ਸੀਗਾ, ਧੁੱਪ ਸੇਕ ਰਿਹਾ ਸੀ, ਜ਼ਮੀਨ ਫਟੀ। ਯਾਰ ਕੀ ਉੱਥੋਂ ਮੇਰੇ ਕੋਲ ਬਿਜਲੀ ਬਣਾਈ ਐਮ ਸਟਾਈਲ ਨੇ। ਇਹਨੂੰ ਪੁੱਛ ਜਿੰਨੇ ਤਰੀਕ। ਉਹ ਜ਼ਮੀਨ ਫਟੀ ਸੀਗੀ, ਫਿਰ ਉਹਨਾਂ ਨੇ ਵੇਖਿਆ ਜੀ ਇਦਾਂ ਨਾ ਉੱਥੋਂ ਬਿਜਲੀ ਨਿਕਲ ਰਹੀ, ਚਮਕ ਰਹੀ, ਫਿਰ ਉੱਥੋਂ ਉਹਨਾਂ ਨੇ ਕਨੈਕਸ਼ਨ ਸ਼ੁਰੂ, ਉੱਥੋਂ ਉਹਨਾਂ ਨੇ ਵੱਡੇ ਛਾਪਰ ਲਿਆ ਕੇ ਭਰਨੀ ਸ਼ੁਰੂ ਕਰ ਲਈ। ਯਾਰ ਇਹ ਬੇਸਿਕਲੀ ਸਮਾਨੀ ਬਿਜਲੀ ਸਟੋਰ ਕਰਦੇ ਆ ਪੂਰਾ ਸਾਲ। ਇੱਕ ਮੁਲਕ ਹੈਗਾ ਵਾ ਤਜ਼ਕਬਸਤਾਨ, ਉੱਥੇ ਕਰਦੇ ਸਟੋਰ, ਬੜੇ ਵੱਡੇ ਸਟੋਰ ਸਮਾਨੀ ਬਿਜਲੀ ਦੇ। ਉੱਥੇ ਸਮਾਨੀ ਬਿਜਲੀ ਪੈਂਦੀ ਨਹੀਂ, ਅਗਰ ਪੈ ਵੀ ਜਾਵੇ ਨਾ ਹਲਕਾ ਏਦਾਂ ਦਾ ਰੰਗ ਹੁੰਦਾ, ਲੇਕਿਨ ਬੰਦਾ ਨੁਕਸਾਨ ਜਾਨੀ ਨਹੀਂ ਹੁੰਦਾ। ਉੱਥੇ ਸਟੋਰ ਕਰਦੇ, ਉਹ ਫਿਰ ਸਾਨੂੰ ਸਪਲਾਈ ਕਰਦੇ। ਸ਼ਰਟ ਤੂੰ ਅੱਛੀ ਪਾ ਕੇ ਵੀ ਬੇਵਕੂਫਾ ਮਸਾਲ ਇਹਨੂੰ ਬੇਵਕੂਫੀ ਨਹੀਂ, ਲੌਜਿਕ ਆ। ਸਟੋਰ ਬਣਾਏ ਬਿਜਲੀਆਂ ਦੇ। ਹਾਂਜੀ ਉਸਤਾਦ ਜੀ ਬੈਸੀ ਗੱਲ ਹੈ। ਜਿੱਦਾਂ ਕਹਿੰਦੇ ਬਾਦਸ਼ਾਹ ਅਕਬਰ ਕਹਿੰਦੇ ਉਹ ਬੜਾ ਹੈ ਸੀ ਨਾ, ਆਪਣੀ ਅਨਾਲ ਆਵੇ ਸੀ। ਸਾਜੀ ਕਹਿੰਦੇ ਇੱਕ ਦਫਾ ਆਇਆ ਕੋਈ ਉਹਨੂੰ ਮਿਲਣ ਲਈ, ਤੇ ਉਹਦੇ ਜਿਸਮ ਤੇ ਫੋੜੇ ਹੀ ਫੋੜੇ ਨਿਕਲ ਆਏ ਸੀ ਕਿਸੇ ਬਿਮਾਰੀ ਨਾਲ, ਬਾਦਸ਼ਾਹ ਅਕਬਰ ਦੇ। ਤੇ ਉਹ ਕਿਸੇ ਮੁਲਕ ਦਾ ਬਾਦਸ਼ਾਹ ਨੂੰ ਮਿਲਣ ਆਇਆ ਸੀ, ਤੇ ਉਹ ਕਹਿੰਦਾ ਮੈਂ ਆ ਨਹੀਂ ਸਕਦਾ। ਤੇ ਫਿਰ ਵਜ਼ੀਰ ਨੇ ਕਿਹਾ ਕਿ ਇਹ ਤੇਰੇ ਲਈ ਬੜੀ ਵੱਡੀ ਗੱਲ ਹੈ ਕਿ ਉਹ ਬੰਦਾ ਤੈਨੂੰ ਮਿਲਣ ਆਇਆ। ਤੇ ਉਹਨੇ ਆਪਣਾ ਉਹ ਜੁੱਬਾ ਜਿਹਾ ਪਾ ਕੇ ਸਮੇਤ ਉਸ ਜ਼ਖਮਾਂ ਦੇ, ਤੇ ਉਹਦੇ ਕੋਲ ਕੋਈ 9-10 ਘੰਟੇ ਬੈਠਾ ਰਿਹਾ। ਤੇ ਉਹਨੇ ਇਹ ਦੱਸਿਆ ਕਿ ਮੈਂ ਬਾਦਸ਼ਾਹ ਵਾਂ, ਤੇ ਮੈਂ ਭਾਵੇਂ ਇਹ ਜ਼ਖਮ ਹੀ ਹੋਣ, ਮੈਂ ਕੁਵਤ ਬਰਦਾਸ਼ਤ ਰੱਖਣ ਵਾਲਾ ਬਾਦਸ਼ਾਹ। ਇਹ ਉਹਦੇ ਬਾਰੇ ਚ ਬੜੀ ਮਸ਼ਹੂਰ ਗੱਲ ਹੈ। ਗਾਚੀ ਮੰਨ ਲੈਂਦਾ, ਫੋੜੇ ਠੀਕ ਹੋ ਜਾਣੇ। ਉਹ ਨਹੀਂ, ਉਹ ਉਦੋਂ ਗੱਲ ਨਹੀਂ ਜੇ ਅਗਰ ਜਿਹੜਾ ਆਇਆ ਉਹਨੂੰ ਪਤਾ ਵੀ ਲੱਗ ਜਾਂਦਾ ਤੇ ਇਹਦੇ ਚ ਕੀ ਹਰਜ ਸੀ? ਨਹੀਂ ਸਾਜੀ ਲੁਕੋਇਆ ਕਿਉਂ ਨੇ? ਤੇ ਉਹ ਪੱਖਾ ਨਾ ਬਿਮਾਰੀ, ਓਏ ਅੱਲਾ ਦੇ ਬੰਦੇ, ਇੱਕ ਬਿਮਾਰੀ ਹੈ ਬੰਦੇ ਨੂੰ ਆ ਸਕਦੀ, ਉਹ ਆ ਕੇ ਬਹਿ ਜਾਂਦਾ, ਧੋਤੀ ਬਨੈਣ ਪਾ ਕੇ ਬਹਿ ਜਾਂਦਾ ਬਾਦਸ਼ਾਹ ਅਕਬਰ ਕਿ ਭਾਈ ਮੇਰੇ ਫੋੜੇ ਨਿਕਲੇ, ਮੈਂ ਤੈਨੂੰ ਮਿਲਣਾ ਹੀ ਆ। ਵੀ ਜ਼ਰੂਰੀ ਵੀ ਉਹ ਪਾ ਕੇ ਮਿਲਣਾ ਵਾ? ਸਾਜੀ ਨਹੀਂ, ਇਹੀ ਤੇ ਗੱਲ ਹੁੰਦੀ ਪਰੰਪਰਾ, ਇਹਨੂੰ ਤੇ ਕਹਿੰਦੇ ਆਪਣੇ ਬਾਦਸ਼ਾਹ। ਥੋੜਾ ਤੂੰ ਭਾਈ ਸਾਰੇ ਫੋੜੇ ਨਿਕਲੇ ਸੀ, ਬਾਦਸ਼ਾਹ ਇਹਨੂੰ ਵੀ ਮਿਲਣ ਆ ਗਿਆ, ਤੇ ਉਹਨੂੰ ਇੰਜ ਲੰਮੇ ਪੈ ਕੇ ਮਿਲਣ ਕਿ ਦੇਖਣ ਨਾ। ਇਹ ਫਰੀਦ ਦੇ ਪਿੰਡ ਦੇ ਖਾਰਸ਼ ਪੈ ਗਈ, ਉਹ ਜਿਹਨਾਂ ਮੱਛੀਆਂ ਦਾ ਚਾਨਾ ਨਹੀਂ ਲਾਉਂਦੇ ਉਹ ਰੱਖਿਆ ਇੱਥੇ ਆਇਆ। ਉਹ ਕਿਤੇ ਕਾਗਤੀ ਨਹੀਂ ਲੱਭੀ, ਗੱਤੇ ਤੇ ਲੇਟੀ ਪਾ ਕੇ ਭਾਈ ਉਹ ਜੋਰ ਕਾਕਤੀ। ਔਰ ਉਦੋਂ ਇਨਸਾਨ ਵੀ ਨਹੀਂ ਐਡਾ ਸਮਝਿਆ ਜਾਂਦਾ ਸੀ ਉਸਤਾਦ ਜੀ, ਬਹੁਤ ਜ਼ਿਆਦਾ ਜ਼ੁਲਮ। ਉਸਤਾਦ ਜੀ ਮੈਂ ਇੱਕ ਫਿਲਮ ਵੇਖੀ, ਉਹਦੇ ਚ ਕਹਿੰਦੇ ਉਹਦੀ ਡੋਲੀ ਜੀ ਲੈ ਕੇ ਜਾਣ ਵਾਲੇ, ਡੋਲੀ ਤੇ ਪੂਰਾ ਘਰ ਹੀ ਸੀ, ਤੇ ਉਹਦੀ ਡੋਲੀ ਲੈ ਜਾਣ ਵਾਲੇ ਬੰਦੇ ਕੋਲ 400-500 ਇੱਕ ਲਾਈਨ ਚ 400-500 ਇੱਕ ਲਾਈਨ ਚ, ਤੇ ਉਹਨੂੰ ਚੁੱਕ ਕੇ ਲੈ ਕੇ ਜਾਣਾ। ਮੋਢੇ ਛਿੱਲੇ ਉਹਨਾਂ ਦੇ। ਹਾਂਜੀ, ਉਹ ਵਿੱਚ ਲੇਡੀਜ਼ ਨਹੀਂ ਸੀ ਹੁੰਦੇ, ਹੀਰੇ ਜਵਾਨ ਰਾਹਤ ਹੁੰਦੇ ਸੀਗੇ। 40-50 ਬੰਦੇ ਤਾਂ ਹੀ ਜਾਂਦੇ ਸੀਗੇ, ਲੇਡੀਜ਼ ਵਿਚਾਰੀ ਪਿੱਛੇ ਹੁੰਦੀ ਸੀ ਇਕੱਲੀ। ਉਹ ਭੈਣ ਉਦੋਂ ਉਹਨਾਂ ਨੂੰ ਅਨਾਜ ਉਧਰੋਂ ਮਿਲਦਾ ਸੀ, ਉਹਨਾਂ ਦੇ ਬੱਚਿਆਂ ਦਾ ਰਾਸ਼ਨ, ਵਜ਼ੀਫੇ, ਸਾਰਾ ਕੁਝ ਉਧਰੋਂ ਮਿਲਦਾ ਸੀ, ਤੇ ਉਹਨਾਂ ਦਾ ਇਹੀ ਕੰਮ ਸੀ ਜਿਹੜੇ ਉਹ ਆ ਜਿਹੜੇ ਬਾਕੀ ਜਿਹੜੇ ਹੁੰਦੇ ਸੀ। ਹਾਂ ਤੈਨੂੰ ਪਤਾ ਉਹਨਾਂ ਉਦੋਂ ਦੌਰਾਂ ਦੇ ਵਿੱਚ ਵਜ਼ੀਰੇ ਖਜ਼ਾਨਾ ਜਿਹੜਾ ਹੁੰਦਾ ਸਭ ਤੋਂ ਮਾੜਾ ਗਰੀਬ ਹੁੰਦਾ ਸੀ ਵਿਚਾਰਾ। ਉਹਦਾ ਨਹੀਂ ਕਰਪਸ਼ਨ ਨਹੀਂ ਸੀ ਹੁੰਦੀ ਫਰੀਦ, ਤਦ ਤੇ ਬਿਜਲੀ ਬਣ ਗਈ, ਡੈਮ ਬਣ ਗਏ, ਹਰ ਸ਼ੈ ਬਣ ਗਈ, ਸਹੂਲਤਾਂ ਬਣ ਗਈਆਂ। ਸਹੀ ਜੀ ਬਿਲਕੁਲ ਸਹੀ ਗੱਲ। ਇਹ ਕਿਤੇ ਮੈਟਰ ਕਿਦੋਂ ਕੀਤਾ ਸੀ? ਮੈਂ ਕਦੋਂ ਕੀਤਾ? ਇਹ ਡਾਕਟਰ ਸੀ, ਏਡਾ ਜਜ਼ਬਾਤੀ ਡਾਕਟਰ ਸੀ। ਇੱਕ ਮਰੀਜ਼ ਆਇਆ, ਉਹਨੇ ਕਿਹਾ ਸਰ ਮੈਨੂੰ ਆਰਾਮ ਨਹੀਂ ਆਇਆ ਤੁਹਾਡੀ ਦਵਾਈ ਨਾਲ, ਤੇ ਆਪਣੇ ਆਪ ਨੂੰ ਗੋਲੀ ਮਾਰ ਕੇ। ਜਜ਼ਬਾਤੀ ਬੰਦਾ ਇਹ ਕਿੱਦਾਂ ਹੋ ਸਕਦਾ? ਫਰੀਦ ਵੀ ਐਡਾ ਜਜ਼ਬਾਤੀ ਡਾਕਟਰ ਸੀਗਾ, ਐਡਾ ਜਜ਼ਬਾਤੀ, ਉਹਨੂੰ ਸਾਰੀ ਗੋਲੀਆਂ ਲਿਖ ਕੇ ਦੇ ਰਿਹਾ, ਕਹਿੰਦਾ ਮੈਂ ਨਹੀਂ ਖਾਣੀਆਂ। ਉਹਦੇ ਸਾਹਮਣੇ ਪੱਕਾ ਮਾਰ ਕੇ ਚੱਲ ਠੀਕ ਆ, ਦੌੜ ਜਾ, ਦੌੜ ਜਾ, ਭੱਜ ਜਾ, ਮੈਂ ਆਪ ਕੋਈ ਜਾਂ ਭੱਜ ਜਾ। ਭਾਈ ਇੱਕ ਬੰਦੇ ਨੂੰ ਤਾਕਤ ਦੀ ਬੋਤਲ ਲਾਈ, ਉਹ ਕਹਿੰਦਾ ਫਰਕ ਨਹੀਂ ਪਿਆ, ਤੇ ਭਾਈ ਲਾਗੇ ਬੋਤਲਾਂ ਦਾ ਤਾਕਤ ਦੀਆਂ ਡਾਲਾ ਸਟਾਇਆ, ਕਹਿੰਦਾ ਹੁਣ ਜਾਂ ਇਹ ਰਹੂਗਾ ਜਾਂ ਮੈਂ ਰਹੂਗਾ। ਅੱਛਾ ਕੈਸਾ ਬੇਵਕੂਫ ਡਾਕਟਰ ਕਹਿੰਦਾ ਹੁਣ ਜਾਂ ਇਹ ਰਹੂਗਾ ਜਾਂ ਮੈਂ ਰਹੂਗਾ।
ਬਾਸ ਵੀ ਡਾਕਟਰ ਸੀ, ਇਹਨੇ ਇੱਕ ਬੰਦੇ ਨੂੰ ਤਾਕਤ ਦੀ ਬੋਤਲ ਲਾਈ ਤੇ ਉਹ ਕਹਿੰਦਾ ਯਾਰ ਅਸਰ ਨਹੀਂ ਹੁੰਦੇ ਤੇ ਅੱਧਾ ਪੈਪ ਆਪਣੇ ਵੀ ਲਾਇਆ ਉਹਦੀ ਬੋਤਲ। ਯਾਰ ਮਰੀਜ਼ ਸਟੇਚਰ ਤੇ ਪਿਆ ਆਖਰੀ ਸਾਵਾਂ ਤੇ ਉਹਨੇ ਕਹਿੰਦਾ ਆਰਾਮ ਹੈ, ਕਹਿੰਦਾ ਨਹੀਂ। 5 ਮਿੰਟ ਬਾਅਦ ਕਹਿੰਦਾ ਆਰਾਮ, ਕਹਿੰਦਾ ਚੱਲ ਉੱਠ, ਚੱਲ ਦੌੜ ਜਾ। ਮਾਰਾ ਚੱਕ ਕੇ ਕੰਧ ਚ ਵਿਚਾਰੇ। ਇੱਕ ਬੰਦੇ ਨੂੰ ਕਹਿੰਦੇ ਖੁਰਾਕ ਵਾਲੀ ਨਾਲ ਹੀ ਲੱਗਣੀ, ਕਹਿੰਦੇ ਨਹੀਂ ਏਦਾਂ ਹੀ ਖਾਏਗਾ, ਉਹਦੇ ਮੂੰਹ 'ਚ ਧਤੂਰਾ ਰੋਟੀ ਪਾ ਕੇ ਮੁੱਕੇ ਮਾਰਨ। ਧਤੂਰਾ ਰੋਟੀ। ਇੱਕ ਮਰੀਜ਼ ਦਾ ਦਾਨਿਸ਼ ਵੀ ਪਤਾ ਕਰਨ ਗਿਆ, ਉਸਤਾਦ ਜੀ ਉਹਨੂੰ ਇੰਨਾ ਡਰਾਇਆ, ਉਹਦੇ ਬੈੱਡ ਤੇ ਆ ਬੈਠਾ, ਉਹ ਭੱਜ ਗਿਆ, ਉਹ ਘਰ ਆ ਗਿਆ ਡਰ ਕੇ, ਕਹਿੰਦਾ ਯਾਰ ਮੈਂ ਏਦਾਂ ਮਾਰ ਜੂੰਗਾ। ਅੱਛਾ, ਕਈਆਂ ਦੀ ਆਦਤ ਹੁੰਦੀ ਹੈ, ਕਈਆਂ ਬੰਦੇ ਨੂੰ ਨਹੀਂ ਪਤਾ ਲੱਗਦਾ। ਮਤਲਬ ਇੱਕ ਬੰਦੇ ਦਾ ਐਕਸੀਡੈਂਟ ਹੋਇਆ ਨਾ ਤੇ ਉਹ ਬਚ ਗਿਆ ਤੇ ਉਹਨੂੰ ਤਾਂ ਪਤਾ ਲੈਣ ਗਏ ਨੇ ਤੇ ਉਹਦੇ ਕੋਲ ਬੈ ਕੇ ਨਾ, ਕਈਆਂ ਬੁੱਢੀਆਂ ਨੂੰ ਵੀ ਨਹੀਂ ਪਤਾ ਲੱਗਦਾ। ਇੱਕ ਹੋਰ ਗੱਲ ਆ ਉਸਤਾਦ ਜੀ, ਸਭ ਤੋਂ ਵੱਡੀ ਜਿਹੜੀ ਖਾਨਦਾਨਾਂ 'ਚ ਨਾ ਅੰਮੀਆਂ ਹੁੰਦੀਆਂ ਨੇ, ਕਈ ਸੱਸਾਂ ਅੰਮੀਆਂ, ਮਤਲਬ ਮਾਵਾਂ, ਉਹਨਾਂ ਦਾ ਨਾ ਇੱਕ ਦਲੀਲ ਹੁੰਦੀ ਹੈ ਉਹਨਾਂ ਦੀਆਂ ਧੀਆਂ ਕੋ ਜਾਂ ਉਹਨਾਂ ਦੇ ਪੁੱਤਰਾਂ ਕੋ, ਕਿ ਉਹ ਮਾਂ ਨੇ ਗੱਲ ਕਰਕੇ ਅਗਲੇ ਦਾ ਤਨ ਬਦਨ ਸਾੜ ਦੇਣਾ ਵਾ। ਤੇ ਜਦੋਂ ਉਹਨੇ ਕਹਿਣਾ ਦੇਖੋ ਯਾਰ ਖਾ ਲੈਣੇ, ਤੁਹਾਨੂੰ ਪਤਾ ਅੰਮੀ ਨੂੰ ਨਹੀਂ ਪਤਾ ਲੱਗਦਾ ਗੱਲ ਕਰਨ ਦਾ। ਇਹ ਡਾਇਲੌਗ ਹਰ ਦੂਜੇ ਖਾਨਦਾਨ 'ਚ ਹੁੰਦਾ, ਰੱਖਿਆ ਹੁੰਦਾ ਉਹਨੂੰ ਸੇਫ। ਅੰਮੀ ਨੂੰ ਨਹੀਂ ਪਤਾ ਲੱਗਦਾ, ਅੰਮੀ ਨੂੰ ਪਤਾ ਨਹੀਂ ਲੱਗਦਾ ਗੱਲ ਕਰਨ ਦਾ, ਉਹ ਕਰ ਦਿੰਦੇ ਚਲੋ ਕੋਈ ਗੱਲ ਨਹੀਂ। ਇਹ ਬਹੁਤ ਅੱਛਾ ਬਚਾਓ ਆ, ਉਹਨਾਂ ਦੀ ਆਦਤ ਹੈ। ਹਾਂ, ਉਹਨਾਂ ਦੀ ਆਦਤ, ਉਹਨਾਂ ਨੂੰ ਪਤਾ ਨਹੀਂ ਲੱਗਦਾ। ਤੇ ਹੁਣ ਉਹ ਇਦਾਂ ਦੀਆਂ ਜਿਹੜੀਆਂ ਬਹਿ ਗਈਆਂ ਨੇ ਜਾ ਕੇ ਉਸ ਮਰੀਜ਼ ਦੇ ਕੋਲ, ਉਹਨੂੰ ਬਚ ਗਿਆ। ਹਾਏ ਹਾਏ ਹਾਏ, ਐਵੇਂ ਹੀ ਵੱਜਾ ਸੀ ਉਹ ਖੁਰਸ਼ੀਦ ਵੀ, ਐਵੇਂ ਹੀ ਵੱਜਾ ਸੀ। ਉਹ ਹਸਪਤਾਲ ਲੈ ਜਾਂਦੇ ਰਸਤੇ 'ਚ ਮਰ ਗਿਆ। ਤੇ ਤੈਨੂੰ ਬਚਾ ਲਿਆ, ਸ਼ੁਕਰ ਕਰ ਰੱਬ ਨੇ ਤੈਨੂੰ ਬਚਾ ਲਿਆ। ਟਾਈਮ ਨਾਲ ਹਸਪਤਾਲ ਆ ਗਿਆ, ਟਾਈਮ ਤਾਂ ਪਹੁੰਚ ਗਿਆ, ਵਧੀ ਸੀ ਤੇਰੀ। ਨਹੀਂ ਤੇ ਉਹ ਜਿਹੜਾ ਕੌਣ ਸੀ, ਉਹ ਜਿਹੜਾ ਲਿਆਕਤ, ਜਦੋਂ ਉਹ ਤੇ ਵਿਚਾਰੇ ਤੇ ਉਹਨੂੰ ਤਾਂ ਪਤਾ ਨਹੀਂ, ਡਾਕਟਰ ਨੇ ਕਿਹਾ ਸਾਨੂੰ ਨਹੀਂ ਸਮਝ ਆ ਰਹੀ ਕੀ ਹੋਇਆ। ਉਹ ਤਾਂ ਮਾੜੀ ਜਿਹੀ ਇੰਜ ਕਰਕੇ ਉਹਦੇ 'ਚ ਚਿੰਗਜੀ ਵੱਜੀ ਸਾਈਡ ਤੇ, ਕੋਈ ਨਿਸ਼ਾਨ ਵੀ ਨਹੀਂ ਉਹਦੇ ਜਿਸਮ ਤੇ। ਤੇ ਤੇਰੇ ਤੇ ਫੇਰ ਵੀ ਪੱਟੀਆਂ ਪੁੱਟੀਆਂ ਹੋਈਆਂ, ਟਾਂਕੇ ਟੂੰਕੇ ਲੱਗੇ ਆ, ਲੱਤ ਤੇਰੀ ਏਦਾਂ ਉਹਦੇ ਤੇ, ਤੇ ਉਹ ਪਤਾ ਨਹੀਂ ਕੋਈ ਦਿਮਾਗ ਤੇ ਹੀ ਸੱਟ ਲੱਗੀ। ਮਾਂ ਜੀ ਬਸ ਠੀਕ ਆ, ਤੁਸੀਂ ਕਾਹਦੇ ਤੋਂ ਬਸ ਹੋ ਨਹੀਂ, ਗਿਆ। ਅੱਲਾ ਇਹਦਾ ਖੈਰ ਕਰੇ, ਅੱਲਾ ਇਹਦਾ ਖੈਰ ਕਰੇ, ਅੱਲਾ ਇਹਦਾ ਹੱਥ, ਇਹਦੀ ਤੇ ਵਧੀ ਸੀ। ਉਹ ਨਹੀਂ, ਉਹ ਠੀਕ ਆ, ਵਧੀ ਹੈ ਤੇ ਵਧੀ ਦੇਣ ਦੇਣਾ, ਤੁਸੀਂ ਘਟਾਉਂਦੇ। ਅੱਖ ਦੇ ਕੋਲ ਵੀ ਲੱਗਦਾ ਕੋਈ ਚੀਜ਼ ਵੱਜੀ ਹੈ ਨਾ, ਬਚ ਗਈ, ਅੱਖ ਬਚ ਗਈ, ਸ਼ੁਕਰ ਕਰ। ਸ਼ੁਕਰ ਹੈ। ਇਹ ਮਾੜੀ ਜੀ ਇੰਜ ਹੁੰਦੀ ਤੇ ਨੂਰ ਚ ਹੋ ਜਾਣਾ ਸੀ। ਮਾਂ ਜੀ ਕਿਉਂ ਹੁੰਦੀ, ਇਹ ਕਿਉਂ ਹੁੰਦੀ ਐ ਇੰਜ? ਮਾਈ ਨੂਰ ਚ ਆ ਕੇ ਜਾਏਗੀ। ਹਾਂ, ਹੋ ਜਾਣਾ ਸੀ ਭਾਈ ਨੂਰ ਦੇ ਸਿਰ ਹੋਈ। ਹਾਂ, ਭਾਈ ਕੁਝ ਨਹੀਂ ਹੁੰਦਾ, ਟੈਨਸ਼ਨ ਨਾ ਲਵੋ। ਐਵੇਂ ਨਾ ਨਹੀਂ ਕੀਤੀ। ਉਹ ਸ਼ਫਾਕ ਜਿਹੜਾ ਸੀ, ਉਹ ਸਰਗੋਦੇ ਵਾਲਾ, ਉਹ ਗਲੀ ਚ ਮੁੰਡੇ ਨੇ ਘੰਟਾ ਹੀ ਮਾਰਿਆ ਤੇ ਆ ਅੱਖ ਚ ਵੱਜਾ ਤੇ ਉਹਦੀ ਅੱਖ ਜ਼ਾਇਆ ਹੋ ਗਈ। ਤੇ ਤੈਨੂੰ ਤੇ ਰੱਬ ਨੇ ਬਚਾ ਲਿਆ ਹੱਥ ਦੇ ਕੇ। ਸਹੀ ਦੁਆ ਕਰ ਦਿਓ ਮਾਂ ਜੀ, ਅੱਲਾ ਖੈਰ ਕਰੇਗਾ। ਨਹੀਂ, ਦੁਆਵਾਂ ਨਹੀਂ ਚੱਲਦੀਆਂ ਫਿਰ, ਜਦੋਂ ਟਾਈਮ ਹੀ ਆ ਜਾਂਦਾ ਫਿਰ। ਆਹੋ, ਬਸ ਏਦਾਂ ਹੀ ਹੈ ਨਾ, ਬਸ ਤੂੰ ਸ਼ੁਕਰ ਕਰ ਬਚ ਗਿਆ, ਬਸ ਜਲਦੀ ਠੀਕ ਹੋ। ਅੱਛਾ ਮਾਂ ਜੀ, ਤੁਸੀਂ ਤੇ ਗਲੈਣੀ ਐ, ਸਮਾਈ ਦਾ ਬੇੜਾ ਹੀ ਗਰਕ ਹੋਇਆ, ਏਡੀ ਗੰਦੀ ਜ਼ਬਾਨ ਵਾਲੀ। ਬੰਦਾ ਠੀਕ ਦਿਲ ਕਰ ਉਹਦੀ ਲੱਤ ਤੇ ਕਹਿੰਦਾ ਪੁੱਤ ਮੈਂ ਚੱਲਦੀ ਇਦਾਂ ਹੁੰਦਾ ਸੱਚ। ਆਹੋ, ਕੰਬਲ ਦੇ ਵਿੱਚ ਲੱਤ ਉਹਦੀ ਪਤਾ ਨਹੀਂ ਹੁੰਦਾ। ਪੁੱਤ ਕਦੇ ਕਿਤੇ ਸਾਰਾ ਕੁਝ ਠੀਕ ਹੁੰਦਾ, ਬਸ ਐਵੇਂ ਡਾਕਟਰ ਕੋਲੋਂ ਹੀ ਮਾੜੀ ਜੀ ਗਲਤੀ ਹੋ ਜਾਂਦੀ। ਏਦਾਂ ਵੀ ਬੜੇ ਬੰਦੇ ਮਰੇ। ਆ ਮੈਨੂੰ ਉਹਨੇ ਕਿਹਾ ਸਵੇਰੇ, ਉਹਨੇ ਕਿਹਾ ਵੀ ਮਾਂ ਜੀ ਉਹਦਾ ਕੁੱਕੂ ਦਾ ਨਾ ਏਦਾਂ ਆਪਰੇਸ਼ਨ ਹੋ ਗਿਆ, ਤੇਰੀ ਗੱਲ ਕਰਦੀ ਸੀ। ਤੇ ਮੈਂ ਕਿਹਾ ਵੀ ਪਹਿਲੇ ਪਤਾ ਕਰ ਲਾ ਵੀ ਕੀ ਕੰਡੀਸ਼ਨ ਆ, ਫਿਰ ਨਹੀਂ ਤੇ ਫਿਰ ਬੰਦਾ ਇੱਕੋ ਵਾਰੀ ਚਲਾ ਜਾਂਦਾ ਨਾ। ਸਹੀ ਗੱਲ। ਕਿੱਥੇ ਮਾਂ ਜੀ? ਪੁੱਤ ਵੀ ਜਿੱਥੇ ਵੀ ਆ, ਹੁਣ ਪਤਾ ਨਹੀਂ ਹਸਪਤਾਲ ਲੈ ਕੇ ਗਏ ਆ ਜਾਂ ਹਸਪਤਾਲ ਵਾਲਿਆਂ ਨੇ ਘਰ ਭੇਜਤਾ ਵਾ। ਇਸ ਤੋਂ ਮੈਂ ਪੁੱਛਿਆ, ਮੈਂ ਕਿਹਾ ਵੀ ਪਹਿਲੇ ਫੋਨ ਕਰ ਲਾ। ਉਹਨੇ ਕਿਹਾ ਵੀ ਨਹੀਂ ਠੀਕ ਆ, ਹਸਪਤਾਲ ਹੀ ਆ। ਤੇ ਮੈਂ ਕਿਹਾ ਚੱਲ ਫਿਰ ਮੈਨੂੰ ਲੈ ਜਾ। ਤੇ ਫਿਰ ਸੂਟ ਵੀ ਕੋਈ ਨਹੀਂ ਸੀ ਸਵਾਦ ਦਾ, ਤੇ ਫਿਰ ਉਹ ਇੱਕ ਪਿਆ ਸੀ, ਮੈਂ ਫਿਰ ਉਹ ਪਾ ਕੇ ਤੇ ਮੈਂ ਕਿਹਾ ਚਲੋ ਪਤਾ ਲੈ। ਮਿਹਰਬਾਨੀ, ਤੁਸੀਂ ਆ ਗਏ, ਬਸ ਇਹ ਆਣਾ ਹੀ ਉਹ ਹੀ ਦੇਖਣਾ ਹੁੰਦਾ ਨਾ। ਚਲੋ ਆਦੇ ਤੋਂ ਮਾਂ ਤੇਰੇ ਵੀ ਤੇ ਗੁਰਦਿਆਂ ਦਾ ਪਤਾ ਲੱਗਿਆ ਸੀ ਪਿਛਲੇ ਦਿਨਾਂ 'ਚ, ਉਹ ਨਾਲੋਂ ਹੀ ਲੱਥ ਗਏ, ਉਹਦਾ ਵੀ ਕੁਛ ਕਰ। ਉਹ ਪੁੱਤਰ ਮੈਂ ਸਿੱਕਲਦੀ ਆ, ਮੈਨੂੰ ਕੁਛ ਨਹੀਂ ਹੋਣਾ। ਇਹ ਆਇਰਨ ਮਾਈ ਆ। ਅੱਛਾ, ਅਕਸਰ ਬੀਬੀਆਂ ਨਾ ਡਾਕਟਰਾਂ ਨੇ ਇਸ ਗੱਲ ਤੇ ਖਿਜਾ ਦਿੰਦੀਆਂ, ਖਾਣਾ ਕੀ ਉਹਨੇ ਕਹਿਣਾ ਮਾਂ ਜੀ ਇਹਨੂੰ ਜੂਸ ਦਿਓ। ਜੂਸ ਕਿਹੜਾ? ਉਹਨੇ ਕਹਿਣਾ ਇਹਨੂੰ ਮਾਲਟਿਆਂ ਦਾ ਜੂਸ। ਮਾਲਟਿਆਂ ਦਾ ਠੰਡਾ ਦਈਏ ਗਰਮ ਦਈਏ? ਉਹਨੇ ਇੰਨੇ ਸਵਾਲ ਪੁੱਛਣੇ ਨਾ, ਉਹ ਖਿਜਾ ਦੇਣਾ। ਕਈ ਮਾਈਆਂ ਉਸਤਾਦ ਜੀ ਡਾਕਟਰ ਕੋਲ ਜਾ ਕੇ ਨਾ ਆਪਣੀ ਬਿਮਾਰੀ ਦੱਸਣੀ, ਐਵੇਂ ਕਈ ਆ ਜਿਹੜੀ ਦਵਾਈ ਸਰਬਰ ਲੈ ਕੇ ਨਾ ਉਹ ਦੇਣੀ ਹੈ ਮੈਨੂੰ ਸਰਬਰ ਪਤਾ ਨਹੀਂ। ਅੱਛਾ, ਉਹਦੀ ਇੱਕ ਖੁਰਾਕ ਖਾ ਲਈ ਹੁੰਦੀ, ਆਰਾਮ ਆ ਗਿਆ। ਉਹ ਜਿਹੜੀ ਸਰਵਰ ਲੈ ਕੇ ਗਿਆ ਉਹ ਹੀ ਮੈਨੂੰ ਵਿਚਾਰਾ ਕਾਹਦੀ ਲੈ ਕੇ। ਉਹ ਮਹੱਲਿਆਂ ਦੇ ਜਿਹੜੇ ਛੋਟੇ ਨਿੱਜੀ ਜਿਹੇ ਡਾਕਟਰ ਹੁੰਦੇ ਨਾ, ਲੋਕਲ ਜੇ, ਇਹ ਬਹੁਤ ਇਦਾਂ ਦਾ ਕੰਮ ਕਰਦੇ। ਬਹੁਤ ਮਜ਼ੇਦਾਰ ਲੋਕ ਹੁੰਦੇ ਨੇ। ਆਹੋ, ਉਹ ਚਾਰ, ਉਹਨੇ ਕਿਹਾ ਜੀ ਉਹ ਫਲਾਣੀ ਵੀ ਬਿਮਾਰ ਆ, ਉਹਨੇ ਕਿਹਾ 4 ਖੁਰਾਕਾਂ ਨੇ, ਇੱਕ ਉਹਨੂੰ ਦੇ ਦੀ ਵਿੱਚੋਂ ਕੋਈ ਨਹੀਂ। ਐਂਡ ਤੇ ਹੁੰਦਾ ਹੀ
ਅੱਛਾ ਖੁਰਾਕਾਂ ਰੱਖੀਆਂ ਹੁੰਦੀਆਂ ਵੀ ਇੱਕ ਖੁਰਾਕ ਪਈ ਹੋਣੀ ਉਹਦੀ, ਉਹਦੇ ਇਹ ਮੈਨੂੰ ਜਿਹੜੀ ਮੈਂ ਪਿਛਲੇ ਹਫਤੇ ਲੈ ਕੇ ਆਈ ਸੀ ਉਹਦੇ ਚੋਂ ਪਈ ਹੋਣੀ, ਫਿਰ ਤਬੀਅਤ ਮਾੜੀ ਜੀ ਲੱਗਦੀ ਤੇ ਉਹ ਅੱਛਾ ਫਿਰ ਕੋਈ ਮੁੰਡਾ ਹੋ ਗਿਆ ਨਾ ਉਹਨੇ ਕਹਿਣਾ ਮਾਂ ਜੀ ਮੈਨੂੰ ਵੀ ਲੱਗਦਾ ਬੁਖਾਰ, ਉਹ ਮੇਰੀ ਖੁਰਾਕ ਇੱਕ ਪਈ ਆ ਉਹ ਖਾ ਲਾ। ਇਹ ਜੈਨੂਇਨ ਗੱਲ ਆ। ਤਾਜੀ ਰਾਤ ਦੀ ਉਹ ਮੈਨੂੰ ਬਾਬਾ ਜੀ ਦੀ ਗੱਲ ਯਾਦ ਆ ਗਈ ਸੱਚ, ਉਹ ਜਿੰਨਾ ਕੋ ਮੂੰਗਫਲੀ ਤਾਜੀ ਤੁਹਾਨੂੰ ਮੈਂ ਖਵਾਈ ਸੀ ਨਾ ਤਾਜੀ, ਉਹਨਾਂ ਕੋ ਇੱਕ ਕਰੈਕਟਰ ਨਾ ਰੇੜੀ ਤੇ ਆਂਦਾ ਵਾ, ਉਹ ਨਾਲ ਉਹਨਾਂ ਗੱਲਾਂ ਕਰੀਏ, ਉਹ ਨਾਲ ਇੱਕ ਇੱਕ ਚੁੱਕ ਕੇ ਖਾਈਏ। ਉਹ ਤਾਜੀ ਰਾਤੀ ਨਾ ਉਹਨੇ ਸ਼ੁਰੂ ਕੀਤੀ, ਉਹ ਆਣ ਕੇ ਬੈਠਾ, ਉਹ ਉਧਰੋਂ ਇੱਕ ਦਾਣਾ ਚੁੱਕੇ ਖਾਵੇ, ਉਹ ਬਾਬਾ ਇੱਕ ਚੁੱਕੇ ਕੰਡੇ ਦੇ ਵਿੱਚ। ਤਾਜੀ ਉਹ ਜਾਣ ਲੱਗਿਆ ਉੱਠਿਆ, ਉਹਨੂੰ ਬਾਬਾ ਕਹਿੰਦਾ ਆ 50 ਰੁਪਏ ਮੂੰਗਫਲੀ ਦੇ ਦੇ। ਉਹ ਕਹਿੰਦਾ ਕਾਹਦੇ? ਕਹਿੰਦਾ ਆਵੇ ਜਦੋਂ ਤੂੰ ਚੁੱਕਦਾ ਸੀ ਇਧਰੋਂ ਇੱਕ ਖਾਣਾ ਸੀ, ਇੱਕ ਮੈਂ ਇਹਦੇ ਵਿੱਚ ਸੁੱਟ ਦੇਣਾ ਸੀ ਤਾਂ। ਕਹਿੰਦਾ ਤੂੰ 50 ਦੀ ਖਾਦੀ, ਤੋਲ ਇਹਨੂੰ। ਉਹਨਾਂ ਨੇ ਤੋਲੀ ਉਸਤਾਦ ਜੀ 50 ਦੀ, ਉਹਨੇ ਦਿੱਤੇ 50 ਉਹ ਮੁੰਡੇ ਨੂੰ। ਕੈਸਾ ਮਤਲਬ ਉਹ ਰੇੜੀ ਤੇ ਖਲੋਤਾ ਨਾ ਤੇ ਇੰਜ ਕਰਕੇ ਦਾਣਾ ਚੁੱਕਦਾ ਸੀ, ਖਾ ਜਾਂਦਾ ਸੀ, ਉਹ ਇੱਕ ਦਾਣਾ ਚੁੱਕ ਕੇ ਸਾਈਡ ਤੇ ਰੱਖ ਦਿੰਦਾ ਸੀ। ਸਾਜੀ ਯਾਰ ਬਣਿਆ ਵਾ ਬਾਬੇ ਦਾ। ਸਾਰੀ ਗੱਲ ਦੀ ਉਹਨੇ ਹੁਣ ਜਿੰਨੇ ਦਾਣੇ ਚੁੱਕੇ ਨੇ ਉਹਨੇ ਦਾਣੇ ਉਹਨੇ ਚੱਕ ਤੇ ਜਿੰਨੇ ਉਹਨੇ ਦਾਣੇ ਇੱਧਰ ਆ ਗਏ ਨੇ ਉਹ ਕੋਈ 5-10 ਗ੍ਰਾਮ ਦਾ ਫਰਕ ਪੈ ਗਿਆ ਬਸ। ਉਹ ਮੁੰਡਾ ਉਹਨੇ ਕਹਾ ਤੂੰ ਇੰਨੀ ਖਾਦੀ। ਬਾਬਾ ਕਹਿੰਦਾ ਤੂੰ ਇੱਕ ਦਾਣਾ ਇਧਰੋਂ ਚੁੱਕਦਾ ਸੀ ਯਾਦ ਆ ਤੈਨੂੰ? ਕਹਿੰਦਾ ਹਾਂਜੀ। ਕਹਿੰਦਾ ਇੱਕ ਮੈਂ ਵੀ ਚੁੱਕਦਾ ਸੀ। ਕਹਿੰਦਾ ਹਾਂ। ਕਹਿੰਦਾ ਤੂੰ ਖਾ ਲੈਣਾ ਸੀ, ਮੈਂ ਇਹਦੇ ਵਿੱਚ ਸੁੱਟ ਰਿਹਾ। ਉਹਨੇ ਤੋਲੀ ਤਾਜੀ 50 ਰੁਪਏ ਦੀ ਬਣੀ। ਹਾਂਜੀ ਤੇ ਤੂੰ ਲੈ ਕੇ ਨਹੀਂ ਆਇਆ ਮੂੰਗਫਲੀ? ਉਹ ਤਾਜੀ ਉਹ ਮੈਂ ਲਿਆਣੀ ਸੀ, ਉਹ ਰੋਲੇ ਦੀ ਵਜ੍ਹਾ ਤੋਂ ਫਿਰ ਮੈਂ ਕਿਹਾ ਕੱਲ ਨੂੰ ਕਰਾਂਗੇ। ਜੀ ਮੂੰਗਫਲੀ ਲੈ ਕੇ ਆਵਾਂਗੇ ਮੈਂ ਤਾਂ ਸਲਮਾਨ ਸਾਹਿਬ, ਉਹ ਨਹਿਰ ਤੋਂ ਛੋਟੀ ਮਿੱਠੀ ਚਾਹੀਦੀ ਮੈਨੂੰ ਮੂੰਗਫਲੀ। ਉਹ ਮੋਟੀ ਜਿਹੜੀ ਭੁੰਨ ਭੁੰਨੀਆਂ ਨਹੀਂ ਨਹੀਂ ਉਹ ਨਹੀਂ, ਦੇਸੀ ਮੂੰਗਫਲੀ ਉਹਦੀ ਇਹ ਮੂੰਗਫਲੀ ਹੁੰਦੀ ਆ ਪਾਰਾ ਚਨਾ ਦੀ ਆ, ਚਕਵਾਲ ਦੀ ਤੇ ਰਿਓੜੀ ਹੁੰਦੀ ਹੈ ਮੂੰਗਫਲੀ ਮੀਆਂ ਵਾਲੀ ਦੀ। ਨਹੀਂ 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 ਮੂੰਗਫਲੀ ਦਾ ਇੱਕ ਸ਼ਹਿਰ ਹੈਗਾ ਉਹ ਉੱਥੇ ਦੀ ਬੜੀ ਮਸ਼ਹੂਰ ਹੁੰਦੀ ਮਿੱਠੀ। ਚਲੋ ਨਹੀਂ 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 ਤਾਜੀ ਇਹ ਵੀ ਦਾਨਿਸ਼ ਵੀ ਡਾਕਟਰ ਹੁੰਦਾ। ਅੱਛਾ। ਤਾਜੀ ਨੇ ਇੰਨੀ ਸਪੀਡ ਨਾਲ ਇੱਕ ਬੰਦੇ ਦੇ ਉਹ ਜਿਹੜਾ ਮੂੰਹ ਚ ਬੁਖਾਰ ਚੈੱਕ ਕਰਨ ਵਾਲਾ ਹੁੰਦਾ ਉਹਨੂੰ ਕੀ ਕਹਿੰਦੇ? ਥਰਮੋਮੀਟਰ। ਹਾਂਜੀ ਇੰਨੀ ਸਪੀਡ ਨਾਲ ਦਿੱਤਾ, ਉਹ 2 ਪੁਆਇੰਟ ਪਿੱਛੋਂ ਬਾਹਰ ਆਇਆ ਤਾਂ। ਦਾਨਿਸ਼ ਤਾਜੀ ਡਾਕਟਰ ਹੁੰਦਾ ਸੀ। ਮਾਰੀ ਝਰੀਟ ਵੱਜੀ ਤੇ ਮਰੀਜ਼ ਆਇਆ ਤੇ ਉਹਨੂੰ ਕਹਿੰਦੇ ਆ ਇੱਥੇ ਪਹਿਲੇ ਸਾਈਨ ਕਰੋ, ਮੈਂ ਇਦਾਂ ਨਹੀਂ ਭਾਜੀ ਉਹਦੇ ਕੋਲ ਜਿੱਦਾਂ ਤਾਜੀ ਵੱਡਾ ਆਪਰੇਸ਼ਨ ਕਰੋ। ਬਸ ਡਾਕਟਰ ਬਣ ਗਿਆ ਤੇ ਤਾਜੀ ਇਹਦਾ ਮੈਡੀਕਲ ਸਟੋਰ ਹੁੰਦਾ ਸੀ। ਇੱਕ ਬੰਦਾ ਆਣ ਕਹਿੰਦਾ ਜੀ ਇੱਕ ਬੋਤਲ ਦਿਓ, ਉਹਨੂੰ ਕਹਿੰਦਾ ਨਾਲ ਸਿਗਰਟ ਵੀ ਚਾਹੀਦਾ। ਤਾਕਤ ਦੀ ਬੋਤਲ ਉਹਨੇ ਮੈਡੀਕਲ ਸਟੋਰ ਬਣਾਇਆ, ਇੱਕ ਬੰਦੇ ਨੇ ਆ ਕੇ ਤਾਕਤ ਦੀ ਬੋਤਲ ਮੰਗੀ ਤੇ ਵਿੱਚ ਪੈਪ ਲਾ ਕੇ ਦੇ। ਇਹਨੇ ਕਿਹਾ ਯਾਰ ਇੱਕ ਬਰੂਫਨ ਦੇ ਦੇ ਤੇ ਖੋਲ ਕੇ ਵਿੱਚ ਸਟਰਾ ਲਾ ਕੇ ਦੇ ਦੇ। ਨਹੀਂ ਪਹਿਲੇ ਪਾਰਨਾ ਸਿਗਰਟ ਦਾ ਕੰਮ ਕਰਦਾ ਸੀ, ਬਾਅਦ ਚ ਮੈਡੀਕਲ ਸਟੋਰ ਪਾ ਲਿਆ। ਹਾਂਜੀ ਇਹਨੂੰ ਵੀ ਦਾਨਿਸ਼ ਨੂੰ ਵੀ ਇੱਕ ਬੰਦੇ ਨੇ ਆਣ ਕੇ ਤਾਕਤ ਦੀ ਬੋਤਲ ਦੇ, ਉਹਨੂੰ ਕਹਿੰਦਾ ਖੋਲਣੀ ਕਿ ਹੁੰਦਾ ਹੀ। ਇੱਕ ਬੰਦੇ ਨੇ ਕਿਹਾ ਯਾਰ ਪੈਰਾਸੀਟਾਮੋਲ ਦਾ ਪਤਾ ਦੇ ਦੇ, ਤੇ ਪਤਾ ਲੈ ਕੇ ਉੱਤੇ ਚੂਨਾ ਲਾਉਂਦੇ ਤੇ ਉਹਦੇ ਵਿੱਚ ਥੋੜੀ ਜਿਹੀ ਹੋਰ ਚੀਜ਼ਾਂ ਪਾ ਕੇ ਥੋੜੀਆਂ ਗੋਲੀਆਂ ਹੋਰ ਪਾ ਕੇ ਉਹਨੂੰ ਕਹਿੰਦਾ ਲਓ ਭਾਈ। ਇੱਕ ਬੰਦੇ ਨੇ ਦਵਾਈਆਂ ਦੀ ਪਰਚੀ ਦਿੱਤੀ ਹੈ ਤੇ ਉਹਨੂੰ ਦੇ ਕੇ ਸਾਰੀਆਂ ਦਵਾਈਆਂ ਨਾਲ ਮਾੜਾ ਜਿਹਾ ਨੈਸ਼ਨਲ ਵੀ ਦੇ ਦਿੰਦਾ, ਕਹਿੰਦਾ ਜੇ ਗੱਲ ਗੁੱਲ ਪਾਟ ਕੇ ਲਾ। ਦਾਨਿਸ਼ ਕੋਲ ਇੱਕ ਬੰਦਾ ਡ੍ਰਿਪ ਲੈ ਕੇ ਗਿਆ ਤੇ ਉਹਦੇ 50 ਰੁਪਏ ਵੱਧ ਕੱਟ ਲਏ, ਕਹਿੰਦਾ ਕਾਹਦੇ ਕਹਿੰਦਾ ਖਾਲੀ ਦੇ ਕੇ ਜਾਏਗਾ ਫਿਰ 50 ਦਊਗਾ। ਮਿੱਠਾ ਭਾਈ ਤਾਕਤ ਦੀਆਂ ਬੋਤਲਾਂ ਦੇ ਡਾਲੇ ਭਰਾ ਭਰਾ ਕੇ ਭੇਜ। ਤੇ ਇਹਨੂੰ ਗਾਹਕ ਵੀ ਆ ਕੇ ਉਦੋਂ ਦੇ ਕਹਿ ਰਹੇ ਆ ਯਾਰ ਆਦੀ ਡੱਬੀ ਕੈਚੀਆਂ ਦੀ ਯਾਰ 10 ਟੀਕੇ ਦਾ ਹੀ ਚਿੰਦੇ ਸੀ ਨਾ। ਆਹੋ ਇੱਕ ਬੰਦਾ ਬੋਤਲ ਲੈ ਕੇ ਚੱਲਾ ਇਹਦੇ ਕੋਲੋਂ ਤੇ ਉਹਨੂੰ ਆਵਾਜ਼ ਮਾਰ ਕੇ ਮੈਂ ਨਿੰਮਕੋ ਨਹੀਂ ਲੈਣੀ। ਜੈਸੇ ਕਿ ਡਾਕਟਰ ਹੁੰਦੇ ਨੇ ਐਡੇ ਸ਼ੌਕੇ ਹੁੰਦੇ ਨੇ, ਉਹਨਾਂ ਨੇ 4-5 ਨਾ ਜਿਹੜੇ ਅਤਾਈ ਉਹਨਾਂ ਨੇ ਸਾਜੀ 4-5 ਦਵਾਈਆਂ ਦੇ ਨਾਮ ਐਵੇਂ ਦੇਖੇ ਨਾ, ਲਿਗਜ਼ੋਟਾਨਲ ਡੀਸੀ ਦੇ ਨਾਲ ਪਾ ਦੇ ਇਹਦੇ ਸੈਟਰੋਫੋਨ ਤੇ ਨਾਲ ਉਹਦੇ ਜੀਪਾਨਾਟਾ ਦੇ ਜੀਪਾਨਾਟਾ 2 ਪਾ ਦੇ। ਤੇ ਉਹਨੇ ਅੰਦਰੋਂ ਉਹਨੂੰ ਪਤਾ ਹੁੰਦਾ ਕਿ ਇਹ 3-4 ਤੇ ਦਵਾਈਆਂ ਉਹਨੇ ਕੁੱਟ ਕੇ ਉਹਨੂੰ ਕਿਹਾ ਸਰ ਜੀ ਇਹ ਜਨਾਬ ਇਹ ਜੀ ਮੇਦੇ ਦੀ ਮੇਦੇ, ਉਹਨੇ ਅੱਗੋਂ ਉਹਨੇ ਦੱਸੀ ਜਾਣੀਆਂ ਬਿਮਾਰੀਆਂ। ਮੇਰੇ ਨਾ ਪਤਾ ਨਹੀਂ ਹਾਲ ਜੇ ਵੀ ਪੈਂਦੇ ਨਹੀਂ ਓਕੇ ਹੋ ਜਾਣਾ ਵਾ, ਨਹੀਂ ਮੈਨੂੰ ਉਲਟੀ ਜੀ ਇਹਦੇ ਨਾਲ ਹੀ ਓਕੇ ਨਹੀਂ ਆਪ ਕਹਿਣਗੇ। ਇੱਕ ਨਾ ਮਾੜੀ ਜੀ ਆ ਜੋੜਾਂ ਦੀ ਵੀ ਪਾ ਦੇਣਾ ਕੋਈ, ਇੱਕ ਪੱਠਿਆਂ ਦੇ ਖਿਚਾਓ ਦੀ ਵੀ ਗੋਲੀ ਕੋਈ ਪਾ ਦੇਣਾ ਤੇ ਇਹ ਨਹੀਂ ਪਤਾ ਹੁੰਦਾ ਕਿ ਇਹ ਤੇ ਪ੍ਰੋਸੈਸ ਹੀ ਹੋਰ ਵਾ। ਅੱਛਾ ਦੂਸਰੀ ਗੱਲ ਇਹ ਆ ਕਿ ਜਿਹੜਾ ਡਾਕਟਰ ਪਰਚੀ ਲਿਖਦਾ ਨਾ, ਹਰ ਡਾਕਟਰ ਨੇ ਥੱਲੇ ਮੈਂਸ਼ਨ ਕੀਤਾ ਹੁੰਦਾ 1+1 ਜਾਂ 1+1+1+1 ਏਦਾਂ ਕਰਕੇ ਨਾ ਮੈਂਸ਼ਨ ਕੀਤਾ ਹੁੰਦਾ ਕਿ ਬਈ ਮਤਲਬ ਐ ਸਵੇਰ ਦੁਪਹਿਰ ਸ਼ਾਮ ਆ। ਅਗਰ 2 ਆ 1+1 ਆ ਤੇ ਸਵੇਰ शाम ਆ, ठीक है। अगर या उन्हें थल्ले लिखा होता एक रात को, एक दिन को, एक खाने के बाद, सारा लिखा होता। लेकिन हर बंदे ने मेडिकल स्टोर ने लाजमी पूछना होता भी खाने किदा। हाँ बिल्कुल बिल्कुल बिल्कुल। अच्छा अक्सर सॉरी मैडिकल स्टोर वाले उस्ताद जी एडे वो भी बहुत शौके होंगे वे, जिन उन्होंने पता साडे कोल पई नहीं हैगी ना दवाई, ते उन्होंने कहना ना मोटीलियम दे दो 2-3 नाल दे नाल फ्लैजल दे दो, ते उन्हें ਉਹ ਨਹੀਂ ਮੈਂ ਤੁਹਾਨੂੰ ਇਹ ਦਿਨਾ ਵਾ ਜਰਾ, ਉਹਨੇ ਉਹਦਾ ਹੋਰ ਦੇ ਦੇਣੀ। ਸਾਲਟ ਇੱਕੋ ਹੀ ਹੈ ਤੇ ਉਹਨੇ ਕਹਿਣਾ ਜੀ ਆ ਲੈ ਲਓ
ਸਿਰਫ ਆਪਣੀ ਦਵਾਈ ਵੇਚਣ ਲਈ ਉਹਨੂੰ ਕੱਢ ਦੇਣੀ ਉਹ ਕਿਸੇ ਨਾ ਕਿਸੇ ਤਰੀਕੇ ਨਾਲ। ਉਸਤਾਦ ਜੀ ਸਾਡੇ ਪਿੰਡ 'ਚ ਨਾ ਇੱਕ ਡਾਕਟਰ ਸੀ, ਉਹ ਨਾ ਬੜਾ ਆਲਾ ਫੌਜ ਸੀ, ਉਹਦੀ ਨਾ ਅਪਰਾਛਾਂ ਵੀ ਫਟੀਆਂ ਹੋਈਆਂ ਸੀਗੀਆਂ ਤੇ ਉਹ ਨਾ ਮੇਲਿਆਂ ਮੂਲਿਆਂ ਦੇ ਵਿੱਚ ਮਸਮੀਆਂ ਵੀ ਵੇਚਦਾ ਸੀ ਤੇ ਉਹਨਾਂ ਡਾਕਟਰ ਸੀ, ਜਨਮ ਗੱਲ ਆਈ ਭਾਜੀ ਤੁਸੀਂ ਯਕੀਨ ਕਰੋ ਜਿਸ ਪਿੰਡ ਦਾ ਡਾਕਟਰ ਦਾ ਹਾਲ ਆ ਨਾਰਮਲ ਆਦਮੀ ਕੀ ਹੋਣਗੇ। ਮਰੀਜ਼ ਹੈ, ਮਰੀਜ਼ ਦੇ ਸੱਟ ਲੱਗੀ ਹੈ ਤੇ ਮਰੀਜ਼ ਨੂੰ ਬਹੁਤਾ ਡਾਕਟਰ ਲੋਕ ਕੀ ਹੋਇਆ ਇਹ ਕਿੱਦਾਂ ਹੋਇਆ ਯਕੀਨ ਮੰਨੋ ਮੈਂ ਚੱਲਿਆ ਘਰ ਪੇ ਕਰਦੇ ਚਲਾ ਗਿਆ ਘਰ ਜਨਮ ਗੱਲ ਆ ਡਾਕਟਰ ਬਹੁਤ ਕਿਤੇ ਕਹਿੰਦਾ ਬਨੋ ਨਹੀਂ ਜਣਾ ਥੋੜੇ ਦਿਨ ਦਾ ਡਾਕਟਰ ਵਿਚਾਰੇ ਥੋੜੀ ਸੱਟ ਲੱਗੀ ਲਓ ਆ ਕੀ ਹੋ ਗਿਆ ਕੀ ਹੋ ਗਿਆ ਡਾਕਟਰ ਕੀ ਦਿਲ ਕਰਿਆ ਮਰੀਜ਼ ਸਹੀ ਹੋ ਗਿਆ ਡਾਕਟਰ ਕਹਿੰਦਾ ਡਾਕਟਰ ਕਿਉਂ ਕੀ ਹੋ ਗਿਆ ਤੇ ਮਰੀਜ਼ ਨੂੰ ਕਹਿ ਰਿਹਾ ਉਹ ਯਾਰ ਹੌਸਲਾ ਕਰੋ ਡਾਕਟਰ ਸਾਹਿਬ ਕੁਝ ਨਹੀਂ ਆਇਆ ਕੀ ਹੋ ਗਿਆ ਮਾੜਾ ਜਿਹਾ ਮਸਲਾ ਕੋਈ ਰੋਲਾ ਨਹੀਂ। ਉਹ ਬੇਸਿਕਲੀ ਥੋੜਾ ਜਿਹਾ ਸੀਗਾ ਉਹ ਕਲੀਨਿਕ ਸੀਗਾ ਉਹਦੇ ਬੌਸ ਦਾ, ਉਹ ਡਾਕਟਰ ਤੇ ਕੰਪਿਊਟਰ ਪੜ੍ਹਾਉਣ ਆਇਆ ਸੀ ਤੇ ਉੱਥੇ ਬਹਿ ਗਿਆ। ਮੇਰਾ ਕਲੀਨਿਕ ਉਹ ਅੰਦਰ ਵੀ ਨਹੀਂ ਕਿਸੇ ਨੂੰ ਆਉਣ ਦਿੰਦਾ ਤੇ ਬੜਾ ਨਾਜ਼ੁਕ ਦਿਲ ਸੀ ਤੇ ਉਹ ਵਿਚਾਰਾ ਡਿਪਰੈਸ਼ਨ ਦਾ ਸ਼ਿਕਾਰ ਹੋ ਗਿਆ ਤੇ ਉਹ ਮਰੀਜ਼ ਅੰਦਰ ਆਇਆ ਤੇ ਕਹਿੰਦਾ ਉਹ ਕੀ ਹੋ ਗਿਆ ਓਏ ਤੇ ਉਸਤਾਦ ਜੀ ਕੰਧ ਨਾਲ ਲੱਗ ਲਾ ਕੇ ਨਾ ਬਾਹਰ ਨੂੰ ਚਲਾ ਗਿਆ। ਮੈਂ ਕਿਹਾ ਇਹਨੂੰ ਕੀ ਹੋਇਆ? ਕਹਿੰਦਾ ਯਾਰ ਇਹ ਨਾ ਪਾਗਲ ਯਾਰ ਉਹ ਭਾਵੇਂ ਉਹਦਾ ਰਿਸ਼ਤੇਦਾਰ ਹੋਵੇ ਉਹ ਇਸ ਕਰਕੇ ਕਰ ਦਿੰਦੇ ਡਾਕਟਰ ਸੀ ਮਿੱਠਾ ਵੀ ਇੱਕ ਬੰਦਾ ਆਪਣੇ ਵਾਲਦ ਨੂੰ ਲੈ ਕੇ ਉਹਨੂੰ ਜ਼ੁਕਾਮ ਹੋਇਆ ਸਿਰਫ ਤੇ ਬਾਹਰ ਆ ਕੇ ਉਹਨੂੰ ਕਹਿੰਦਾ ਬਚਾਣੇ ਦੀ ਪੂਰੀ ਕੋਸ਼ਿਸ਼ ਕਰਾਂਗੇ। ਉਹ ਕਹਿੰਦਾ ਸਿਰਫ ਜ਼ੁਕਾਮ ਆ ਭਾਈ। ਡਾਕਟਰ ਬਣ ਗਿਆ, ਹਲਕਾ ਜਿਹਾ ਮਰੀਜ਼ ਇੱਕ ਠੀਕ ਕਰਕੇ ਬਾਹਰ ਨਿਕਲ ਗਿਆ। ਹਾਂ ਮੰਨਦਾ, ਹਾਂ ਗੱਲ ਕਰ। ਇੱਕ ਬੰਦੇ ਨੂੰ ਹਿਚਕੀ ਲੱਗੀ ਸਿਰਫ ਤੇ ਉਹਨਾਂ ਨੇ ਕਿਹਾ ਜੀ ਇਹਨੂੰ ਹਿਚਕੀ ਲੱਗੀ, ਕਹਿੰਦਾ ਮਰੀਜ਼ ਨੂੰ ਅੰਦਰ ਭੇਜ ਦਿਓ ਤੇ ਉਹ ਮਰੀਜ਼ ਨੂੰ ਅੰਦਰ ਲਿਜਾ ਕੇ ਨਾ ਤੇ ਪਿਛਲੇ ਵਿੱਚ ਕਹਿੰਦਾ ਦੁਆ ਕਰੋ ਬਸ। ਉਹਨਾਂ ਨੇ ਕਿਹਾ ਓਏ ਭਾਈ ਸਾਡਾ ਮਰੀਜ਼ ਦੇ ਬਾਰੇ ਹਿਚਕੀ ਲੱਗੀ ਉਹਨੂੰ ਮੈਡੀਕਲ ਸਟੋਰ ਪਾ ਲਿਆ ਤੇ ਜਿਹੜੀ ਉਹ ਟਾਂਕੇ ਵਾਲਾ ਧਾਗਾ ਨਹੀਂ ਉਹਦੇ ਨਾਲ ਗੁੱਡੀ ਡਾਉਣ। ਯਾਰ ਫਰੀ ਨੇ ਵੀ ਕਲੀਨਿਕ ਪਾ ਲਿਆ, ਬੜਾ ਸੋਹਣਾ ਡਾਕਟਰ ਆ ਤੇ ਰਾਤ ਨੂੰ ਬੱਚਾ ਬਿਠਾਇਆ ਜਾ ਕਹਿੰਦਾ ਜਾ ਕੇ ਦੁਕਾਨ ਤੇ ਬਹਿ ਤੂੰ ਆਪ ਜਾ ਕੇ ਬਹਿ। ਇੰਨਾ ਘੱਟ ਫਰੀਦ ਦਾ ਕਲੀਨਿਕ ਚੱਲਦਾ ਸੀ, ਬਲੱਡ ਪ੍ਰੈਸ਼ਰ ਵਾਲੇ ਡੱਬੇ ਨਾਲ ਭੁੱਚੀਆਂ ਕੱਢਣ ਦੇ ਅੰਦਰ। ਲੋ ਜੀ ਨਾਜ਼ਰੀਨ ਟਾਈਮ ਖਤਮ ਹੋ ਗਿਆ ਪ੍ਰੋਗਰਾਮ ਦਾ। ਕੱਲ ਫਿਰ ਤੁਹਾਡੇ ਨਾਲ ਮੁਲਾਕਾਤ ਹੋਏਗੀ। ਆਪਣਾ ਖਿਆਲ ਰੱਖੋ ਬਹੁਤ ਬਹੁਤ ਤੇ ਸਰਦੀ ਦਾ ਵੀ ਖਿਆਲ ਰੱਖੋ। ਜਿਹੜੇ ਪਾਕਿਸਤਾਨ ਚ ਨੇ ਬਾਹਰ ਵੀ ਪਾਇਆ ਨਾ ਬੜੀ ਬੜੀ ਠੰਡ ਪੈ ਰਹੀ ਆ ਇਸ ਟਾਈਮ, ਤੌਬਾ ਦਾ ਮੁਕਾਮ ਹੋਇਆ ਪਿਆ। ਲੇਕਿਨ ਸਰ ਜੀ ਤੁਸੀਂ ਕੀ ਖਾ ਰਹੇ ਹੋ? ਹਾਫ ਬਾਜ਼ੂ ਹੀ ਨਹੀਂ ਤੁਸੀਂ ਲਾਂਦੇ ਯਾਰ ਹੋਰ ਸੋਚਾਂ ਥੋੜੀਆਂ ਨੇ, ਮੈਂ ਇਹ ਸੋਚਦਾ ਨਹੀਂ ਵੀ ਠੰਡ ਕਿੰਨੀ ਹੈ। ਪਾਗਲ ਉਸਤਾਦ ਜੀ ਨੂੰ ਪਤਾ ਨਹੀਂ ਜਦੋਂ ਅੰਦਰੋਂ ਨਿਕਲਣਾ ਕੀ ਦੱਸੋ ਯਾਰ ਠੰਡ ਦੇ ਬਾਹਰ ਨਹੀਂ ਨਿਕਲਦੇ ਅੰਦਰੋਂ। ਨਹੀਂ ਭਾਈ ਮੈਂ ਕੰਬਲ ਦੇ ਵਿੱਚ ਚੋਰ ਨਹੀਂ, ਮੇਰੇ ਕੰਬਲ ਦੇ ਵਿੱਚ ਚੋਰ। ਉਸਤਾਦ ਜੀ ਸਕੂਨ ਨਾ ਪਏ ਸੀ ਜਦੋਂ ਮੈਂ ਨਾ ਸਟੂਡੀਓ, ਮੈਂ ਕਿਹਾ ਮਾਸ਼ਾਅੱਲਾ ਅੱਲਾ ਤੇਰੇ ਬਾਤੋਂ ਅਵੇ ਅਸੀਂ ਆ ਕੇ ਤਬਾਹ ਕਰਦੇ ਹੋ, ਪਹਿਲੇ ਸਕੂਨ ਚ ਹੀ। ਹਾਂ ਸਹੀ ਗੱਲ। ਲਓ ਜੀ ਨਾਜ਼ਰੀਨ ਆਪਣਾ ਖਿਆਲ ਰੱਖੋ। ਇਨਸ਼ਾਅੱਲਾ ਤਾਲਾ ਫਿਰ ਤੁਹਾਡੇ ਨਾਲ ਕੱਲ ਮੁਲਾਕਾਤ ਹੋਏਗੀ। ਰੱਬ ਰੱਖਾ।